ਇਹ ਘਟਨਾ ਪਟਿਆਲੇ ਦੀ ਹੋਰ ਸਾਹਮਣੇ ਆ ਰਹੀ ਆ ਤੋਂ ਬਾਅਦ ਜਿਹੜਾ ਅਗਲੀ ਕਾਰਵਾਈ ਆ ਉਹ ਕੀ ਹੋਣ ਵਾਲੀ ਹੈ। ਪਟਿਆਲੇ ਯੂਨੀਵਰਸਿਟੀ ਦੇ ਵਿੱਚ ਜਿਹੜੀ ਡਾਕਟਰ ਕੰਡਾ ਸਿੰਘ ਲਾਇਬ੍ਰੇਰੀ ਹੈ ਉੱਥੇ ਜਿਹੜੀਆਂ ਪੁਰਾਣੀਆਂ ਸਿੱਖ ਇਤਿਹਾਸ ਦੀਆਂ ਪੁਰਾਣੀਆਂ ਕਿਤਾਬਾਂ ਨੇ, ਜਿਹੜੇ ਇੱਕੋ ਇੱਕ ਖਰੜੇ ਨੇ ਜਿਹੜੇ ਸਿੱਖ ਇਤਿਹਾਸ ਦੇ, ਉਹ ਲਾਇਬ੍ਰੇਰੀ ਨੂੰ ਸਾਂਭਣ ਵਾਸਤੇ ਦਿੱਤੇ ਗਏ ਸੀ ਤਾਂ ਜੋ ਕਿਤੇ ਉਹਨਾਂ ਦੀ ਸਾਂਭ ਸੰਭਾਲ ਹੋ ਸਕੇ। ਪਰ ਉੱਥੇ ਪਤਾ ਲੱਗਾ ਵੀ ਕੁਝ ਕਾਮਰੇਡ ਜਿਹੜੀਆਂ ਜਥੇਬੰਦੀਆਂ ਨੇ ਉੱਥੇ ਰੇਅਰ ਸੈਕਸ਼ਨ 'ਚ ਜਿੱਥੇ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ, ਉੱਥੇ ਜਾ ਕੇ ਉਹਨਾਂ ਖਰੜਿਆਂ ਨੂੰ ਕੂੜੇ ਦਾ ਟੋਕਰਾ ਕਹਿ ਕੇ, ਰੱਦੀ ਕਹਿ ਕੇ ਜ਼ਮੀਨ 'ਤੇ ਸੁੱਟ ਕੇ ਤੇ ਫੋਟੋਆਂ ਸੋਸ਼ਲ ਮੀਡੀਆ 'ਤੇ ਪਾਈਆਂ। ਸਿੱਖ ਇਤਿਹਾਸ ਦੀਆਂ ਕਿਤਾਬਾਂ ਦੇ, ਸਿੱਖ ਗ੍ਰੰਥਾਂ ਦੇ, ਪੁਰਾਤਨ ਗ੍ਰੰਥਾਂ ਦੇ ਰੱਦੀ ਕਹਿ ਕੇ ਬਾਹਰ ਭੇਜੇ ਸੀ ਯੂਨੀਵਰਸਿਟੀ 'ਚੋਂ। ਇੱਕ ਟਰੱਕ ਤੇ ਨੌਜਵਾਨਾਂ ਨੇ ਵਾਪਸ ਕਰਾ ਦਿਆ ਸੀ, ਦੂਜਾ ਉਦੋਂ ਇਹਨਾਂ ਨੇ ਖਤਮ ਕਰ ਦਿੱਤਾ ਹੈ। ਸੋ ਜਿਵੇਂ 1984 'ਚ ਸਿੱਖ ਰੀਫਰੈਂਸ ਲਾਇਬ੍ਰੇਰੀ ਲੁੱਟੀ ਗਈ ਹੈ ਦਰਬਾਰ ਸਾਹਿਬ 'ਤੇ ਹਮਲਾ ਕਰਕੇ, ਅਤੇ ਹੁਣ ਇਤਿਹਾਸ ਦੇ ਵਿੱਚ ਜਦੋਂ ਸਾਡੇ ਕੋਲ ਪੁਰਾਣੇ ਖਰੜੇ ਨਾ ਬਚੇ, ਇਹ ਸਾਡੇ ਨਾਂ ਦੇ ਉੱਤੇ ਕੋਈ ਨਵਾਂ ਇਤਿਹਾਸ ਲਿਖਣਗੇ। ਲੱਗਦਾ ਵੀ ਜਿਹੜਾ ਇਨਸਾਫ ਦੀ ਆਸ ਦੇ ਵਿੱਚ ਹਜੇ ਬਹਿਮਲ ਕਲਾਂ ਸੁਖਰਾਜ ਸਿੰਘ ਨਿਆਮੀ ਵਾਲੇ ਬੈਠੇ ਨੇ, ਤੇ ਹੁਣ ਇੱਕ ਮੁੱਦਾ ਹੋਰ ਖੜਾ ਹੋ ਗਿਆ, ਉਸ ਦਾ ਇਨਸਾਫ ਮਿਲੂ। ਇਹ ਦੇਖੋ, ਇਨਸਾਫ ਸਾਨੂੰ ਆਪ ਹੀ ਕਰਨਾ ਪੈਣਾ, ਪਰ ਜ਼ਰੂਰੀ ਹੈ ਆ ਵੀ ਸਮਾਂ ਰਹਿੰਦਿਆਂ ਸਰਕਾਰਾਂ ਨੂੰ ਦੇ ਕੰਨ 'ਤੇ ਜੇ ਜੂੰ ਸਰਕ ਜੇ ਤਾਂ ਚੰਗੀ ਗੱਲ ਹੈ, ਜੇ ਨਾ ਸਰਕੇਗੀ ਤਾਂ ਫਿਰ ਤਾਂ ਅਸੀਂ ਆਪਣੇ ਗ੍ਰੰਥਾਂ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦੇ। ਹੋਰ ਤੇ ਅਕਾਲੀ ਦਲ ਨੇ ਜਿਹੜੀ ਗੱਲ ਕਰੀ ਸੀ ਕਿ ਮੈਂ ਉਜੜਾਂ ਪੰਥ ਵਸੇ, ਤਾਂ ਉਹ ਗੱਲ ਤੋਂ ਭੱਜਦਾ ਨਜ਼ਰ ਆਇਆ। ਸੰਘਰਸ਼ੀਲ ਲੋਕਾਂ ਦੀ ਜਿਹੜੀ ਜਥੇਬੰਦੀ ਸੀ, ਪਾਰਟੀ ਸੀ, ਜਿਨ੍ਹਾਂ ਨੇ ਆਪਣਾ ਲਹੂ ਡੋਲ ਕੇ ਗੁਰੂ ਘਰਾਂ ਲਈ ਸੰਘਰਸ਼ ਕੀਤਾ, ਜਿਨ੍ਹਾਂ ਨੇ ਪੰਜਾਬ ਦੇ ਹੱਕਾਂ ਦੀ ਆਵਾਜ਼ ਉਠਾਈ ਹੈ, ਅੱਜ ਉਹਨਾਂ 'ਚ ਕੋਈ ਨਜ਼ਰ ਨਹੀਂ ਆਉਂਦਾ। ਵਾਲਾ ਵੀ ਇੱਕ ਟਾਈਮ ਦੇ ਲਈ ਪੰਜਾਬ ਦੀ ਗੱਲ ਕਰ ਰਿਹਾ ਸੀ, ਪਰ ਕਾਂਗਰਸ ਦੇ ਵਿੱਚ ਚਲੇ ਜਾਣਾ, ਉਸ ਤੋਂ ਬਾਅਦ ਫਿਰ ਉਹਨਾਂ ਨੇ ਪੰਜਾਬ ਦੀ ਗੱਲ ਮੁੜ ਕਰਨੀ ਸ਼ੁਰੂ ਕਰ ਦੇਣੀ, ਸਿਮਰਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਭੁਗਤਣ ਦੀ ਗੱਲ ਕਰਦੇ ਨੇ। ਸੋ ਉਹ ਜਿਹੜਾ ਵੀ ਨੌਜਵਾਨ ਪਰਤ ਰਿਹਾ, ਉਹਦਾ ਇਨਫਲੂਐਂਸ ਬਹੁਤ ਵੱਡਾ ਸੀ। ਅਨਫੋਰਚੂਨੇਟਲੀ ਜਿਹੜੀ ਹਕੂਮਤ ਹੈ ਉਹਨੇ ਉਹਨੂੰ ਖਤਮ ਕਰ ਦਿੱਤਾ, ਤਾਂ ਜੋ ਜਿਹੜੇ ਸਿੱਖ ਨੌਜਵਾਨ ਉਹਦੇ ਨਾਲ ਜੁੜੇ ਨੇ, ਯੂਥ ਹੈ, ਉਹ ਇਸ ਪਾਸੇ ਨਾ ਆਵੇ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਇੱਕ ਵਾਰ ਫੇਰ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਇੱਕ ਵਾਰ ਭਾਈ ਅੰਮ੍ਰਿਤਪਾਲ ਸਿੰਘ ਕੋਲ ਪਹੁੰਚੇ ਹਾਂ, ਵਾਰਸ ਪੰਜਾਬ ਦੀ ਜਥੇਬੰਦੀ ਦੇ ਜਿਹੜੇ ਪ੍ਰਧਾਨ ਨੇ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਕਿਉਂਕਿ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ, ਬਹਿਮਲ ਕਲਾਂ ਗੋਲੀਆਂ ਚੱਲਦੀਆਂ ਨੇ, ਗੋਲੀ ਕਾਂਡ ਹੁੰਦਾ, ਤਾਂ ਭਾਈ ਸੁਖਰਾਜ ਸਿੰਘ ਜਿਹੜੇ ਕਿ ਪਿਛਲੇ 7 ਸਾਲਾਂ ਤੋਂ ਇਨਸਾਫ ਦੀ ਮੰਗ ਕਰ ਰਹੇ ਨੇ, ਤਾਂ ਉਸ ਨੂੰ ਲੈ ਕੇ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ। ਅਤੇ ਕੁਝ ਕੁ ਥਾਵਾਂ 'ਤੇ ਧਾਰਮਿਕ ਗ੍ਰੰਥਾਂ ਦੀ, ਧਾਰਮਿਕ ਕਿਤਾਬਾਂ ਦੀ ਜਿਹੜੀ ਬੇਅਦਬੀ ਆ ਉਹ ਜਿਉਂ ਦੀ ਤਿਉਂ ਚੱਲ ਰਹੀ ਆ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਪਹਿਲਾਂ ਸਵਾਗਤ ਕਰਦੇ ਹਾਂ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੇਕਰ ਅਸੀਂ ਗੱਲ ਕਰਦੇ ਹਾਂ 2015 ਦੀ, ਆਪਾਂ ਸ਼ੁਰੂਆਤ ਕਰਦੇ ਹਾਂ। ਜੇ 2015 ਦੇ ਵਿੱਚ ਜਗ੍ਹਾ ਜਗ੍ਹਾ 'ਤੇ ਉੱਥੋਂ ਬਹਿਮਲ ਕਲਾਂ ਦੇ ਵਿੱਚ ਗੋਲੀਆਂ ਚੱਲਦੀਆਂ ਨੇ, ਬੇਅਦਬੀ ਹੁੰਦੀਆਂ, ਫਿਰ ਜਗ੍ਹਾ ਜਗ੍ਹਾ 'ਤੇ ਰੋਸ ਮੁਜ਼ਾਹਰੇ ਕੀਤੇ ਜਾਂਦੇ ਨੇ, ਉਹਨਾਂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਅਤੇ ਇੱਕ ਘਟਨਾ ਪਟਿਆਲੇ ਦੀ ਹੋਰ ਸਾਹਮਣੇ ਆ ਰਹੀ ਆ। ਪਹਿਲਾਂ ਤੁਸੀਂ ਥੋੜ੍ਹਾ ਜਿਹਾ ਬਹਿਮਲ ਕਲਾਂ ਵਾਲੀ ਜਿਹੜੀ ਗੋਲੀ ਕਾਂਡ ਹੋਇਆ ਉਸ ਨੂੰ ਲੈ ਕੇ ਦੱਸ ਦਿਓ, ਤਾਂ ਉਸ ਤੋਂ ਬਾਅਦ ਜਿਹੜਾ ਅਗਲੀ ਕਾਰਵਾਈ ਆ ਉਹ ਕੀ ਹੋਣ ਵਾਲੀ ਆ। ਦੇਖੋ, ਜਿਹੜੀ 2015 ਦੇ ਵਿੱਚ ਬੇਅਦਬੀ ਹੋਈ ਸੀ ਬਰਗਾੜੀ ਵਿਖੇ, ਉਹ ਜਿਹੜਾ ਇਕੱਠ ਹੋਇਆ ਸੀ, ਉੱਥੇ ਸੰਗਤਾਂ ਨੇ ਜਿਹੜਾ ਮੁਜ਼ਾਹਰਾ ਕੀਤਾ ਸੀ, ਅਤੇ ਉਹਦੇ ਉੱਤੇ ਸ਼ਾਂਤਮਈ ਜਾਪ ਕਰਦੀਆਂ ਸੰਗਤਾਂ 'ਤੇ ਜਦੋਂ ਗੋਲੀ ਚਲਾਈ ਗਈ ਸੀ, 2 ਸਿੰਘ ਸ਼ਹੀਦ ਹੋਏ ਸੀ ਆਪਣੇ। ਉਹਦੇ ਇਨਸਾਫ ਵਜੋਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਇੱਕ ਮੋਰਚਾ ਲੱਗਾ ਹੈ ਬਹਿਬਲ ਵਿਖੇ, ਸੁਖਰਾਜ ਸਿੰਘ ਨਿਆਮੀ ਵਾਲੇ ਵੱਲੋਂ। ਉਹ ਸ਼ਹੀਦ ਸਿੰਘ ਦੇ ਪੁੱਤਰ ਨੇ, ਲੰਮੇ ਸਮੇਂ ਤੋਂ ਮੋਰਚੇ 'ਚ ਬੈਠੇ ਨੇ। ਸਰਕਾਰ ਤਰੀਕ 'ਤੇ ਤਰੀਕ ਦੇ ਰਹੀ ਉਹਨਾਂ ਨੂੰ, ਪਰ ਕੋਈ ਇਨਸਾਫ ਦੀ ਜਿਹੜੀ ਆ ਅਜੇ ਤੱਕ ਦੂਰ ਦੂਰ ਤੱਕ ਕੋਈ ਇਨਸਾਫ ਨਜ਼ਰ ਨਹੀਂ ਆ ਰਿਹਾ। ਪਹਿਲੀ ਤਾਂ ਗੱਲ ਇਹ ਆ ਵੀ ਜਿਹੜਾ ਇਨਸਾਫ ਹੁਕੂਮਤਾਂ ਨੇ ਇਸ ਕਰਕੇ ਨਹੀਂ ਕਰਨਾ ਕਿਉਂਕਿ ਹੁਕੂਮਤਾਂ ਆਪ ਇੱਕ ਸਭ ਕਰਾਉਣ ਵਾਲੀਆਂ ਨੇ। ਇਸੇ ਤਰ੍ਹਾਂ ਹੈ ਵੀ ਜਿਵੇਂ ਅਸੀਂ ਅਬਦਾਲੀ ਨੂੰ ਕਹੀਏ ਵੀ ਤੂੰ ਸਾਡੇ ਨਾਲ ਇਨਸਾਫ ਕਰ, ਜਾਂ ਕਿਸੇ ਹੋਰ ਨੂੰ ਕਹੀਏ ਵੀ ਤੂੰ ਸਾਡੇ ਨਾਲ ਇਨਸਾਫ ਕਰ, ਇਹ ਲੋਕ ਜਿਹੜੇ ਸਾਨੂੰ ਤਕਲੀਫ ਦੇਣ ਵਾਲੇ ਨੇ, ਜਿਹੜੇ ਸਾਡੇ ਗੁਰੂ ਦੀ ਬੇਅਦਬੀ ਕਰਾਉਣ ਵਾਲੇ ਨੇ, ਅਤੇ ਜਾਂ ਕਰਨ ਵਾਲਿਆਂ ਨੂੰ ਸਾਂਭਣ ਵਾਲੇ ਨੇ, ਉਹਨਾਂ ਨੂੰ ਸੁਰੱਖਿਆ ਦੇਣ ਵਾਲੇ ਨੇ, ਅਤੇ ਸਿੱਖਾਂ ਨੂੰ ਜਿਹੜੇ ਵਿਰੋਧ 'ਚ ਖੜ੍ਹੇ ਸਿੱਖਾਂ ਨੂੰ ਗੋਲੀਆਂ ਮਾਰਨ ਵਾਲੇ ਨੇ, ਇਹਨਾਂ ਨੇ ਸਾਨੂੰ ਕਦੇ ਇਨਸਾਫ ਨਹੀਂ ਦੇਣਾ। ਦੂਜੀ ਜਿਹੜੀ ਘਟਨਾ ਅੱਜ ਹੀ ਨਜ਼ਰ 'ਚ ਆਈ ਉਹ ਹੈ ਪਟਿਆਲੇ ਯੂਨੀਵਰਸਿਟੀ ਦੇ ਵਿੱਚ ਜਿਹੜੀ ਡਾਕਟਰ ਕੰਡਾ ਸਿੰਘ ਲਾਇਬ੍ਰੇਰੀ ਹੈ, ਉੱਥੇ ਜਿਹੜੀਆਂ ਪੁਰਾਣੀਆਂ ਸਿੱਖ ਇਤਿਹਾਸ ਦੀਆਂ ਪੁਰਾਣੀਆਂ ਕਿਤਾਬਾਂ ਨੇ, ਜਿਹੜੇ ਇੱਕੋ ਇੱਕ ਖਰੜੇ ਨੇ ਜਿਹੜੇ ਸਿੱਖ ਇਤਿਹਾਸ ਦੇ, ਉਹ ਲਾਇਬ੍ਰੇਰੀ ਨੂੰ ਸਾਂਭਣ ਵਾਸਤੇ ਦਿੱਤੇ ਗਏ ਸੀ ਤਾਂ ਜੋ ਕਿਤੇ ਉਹਨਾਂ ਦੀ ਸਾਂਭ ਸੰਭਾਲ ਹੋ ਸਕੇ। ਪਰ ਉੱਥੇ ਪਤਾ ਲੱਗਾ ਵੀ ਕੁਝ ਕਾਮਰੇਡ ਜਿਹੜੀਆਂ ਜਥੇਬੰਦੀਆਂ ਨੇ ਉੱਥੇ ਰੇਅਰ ਸੈਕਸ਼ਨ 'ਚ ਜਿੱਥੇ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ, ਉੱਥੇ ਜਾ ਕੇ ਉਹਨਾਂ ਖਰੜਿਆਂ ਨੂੰ ਕੂੜੇ ਦਾ ਟੋਕਰਾ ਕਹਿ ਕੇ, ਰੱਦੀ ਕਹਿ ਕੇ ਜ਼ਮੀਨ 'ਤੇ ਸੁੱਟ ਕੇ ਤੇ ਫੋਟੋਆਂ ਸੋਸ਼ਲ ਮੀਡੀਆ 'ਤੇ ਪਾਈਆਂ, ਜਿਹਦੇ ਵਜੋਂ ਸਿੱਖ ਸੰਗਤਾਂ 'ਚ ਰੋਸ ਸੀ। ਨੌਜਵਾਨਾਂ ਨੇ ਉੱਥੇ ਧਰਨਾ ਵੀ ਲਾਇਆ ਹੋਇਆ, ਮੋਰਚਾ ਵੀ ਲਾਇਆ।
ਸਵਾਲ ਇਹ ਹੈ ਵੀ ਜਿਹੜੀਆਂ ਚੀਜ਼ਾਂ ਸਾਂਭਣੀਆਂ ਨੇ ਯੂਨੀਵਰਸਿਟੀਆਂ ਨੇ, ਉਹਨਾਂ ਚੀਜ਼ਾਂ ਨੂੰ, ਸਿੱਖ ਇਤਿਹਾਸ ਦੀਆਂ ਚੀਜ਼ਾਂ ਨੂੰ ਸਾਜ਼ਿਸ਼ ਤਹਿਤ ਖਤਮ ਕੀਤਾ ਜਾ ਰਿਹਾ ਹੈ। ਇਸੇ ਯੂਨੀਵਰਸਿਟੀ 'ਚ ਬਕਾਇਦਾ ਦੱਸਿਆ ਜਾ ਰਿਹਾ ਵੀ 2015 ਦੇ ਵਿੱਚ ਇਹਨਾਂ ਨੇ ਟਰੱਕ ਭਰ ਕੇ ਸਿੱਖ ਇਤਿਹਾਸ ਦੀਆਂ ਕਿਤਾਬਾਂ ਦੇ, ਸਿੱਖ ਗ੍ਰੰਥਾਂ ਦੇ, ਪੁਰਾਤਨ ਗ੍ਰੰਥਾਂ ਦੇ ਰੱਦੀ ਕਹਿ ਕੇ ਬਾਹਰ ਭੇਜੇ ਸੀ ਯੂਨੀਵਰਸਿਟੀ 'ਚੋਂ। ਇੱਕ ਟਰੱਕ ਤੇ ਨੌਜਵਾਨਾਂ ਨੇ ਵਾਪਸ ਕਰਾ ਲਿਆ ਸੀ, ਦੂਜਾ ਉਦੋਂ ਇਹਨਾਂ ਨੇ ਖਤਮ ਕਰ ਦਿੱਤਾ ਹੈ। ਸੋ ਜਿਵੇਂ 1984 'ਚ ਸਿੱਖ ਰਿਫਰੈਂਸ ਲਾਇਬ੍ਰੇਰੀ ਲੁੱਟੀ ਗਈ ਹੈ ਦਰਬਾਰ ਸਾਹਿਬ 'ਤੇ ਹਮਲਾ ਕਰਕੇ, ਅਤੇ ਹੁਣ ਇਤਿਹਾਸ ਦੇ ਵਿੱਚ ਜਦੋਂ ਸਾਡੇ ਕੋਲ ਪੁਰਾਣੇ ਖਰੜੇ ਨਾ ਬਚੇ ਅਤੇ ਇਹ ਸਾਡੇ ਨਾਂ ਦੇ ਉੱਤੇ ਕੋਈ ਨਵਾਂ ਇਤਿਹਾਸ ਲਿਖਣਗੇ। ਇਹੋ ਪਾਲਿਸੀ ਦੇ ਤਹਿਤ ਇਹ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਸਾਡੇ ਖਰੜੇ ਪੁਰਾਣੇ ਪਏ ਨੇ ਉਹਨਾਂ ਨੂੰ ਖਤਮ ਕਰ ਰਹੇ ਨੇ, ਕਿਸੇ ਨੂੰ ਰੱਦੀ ਕਹਿ ਕੇ ਵੇਚ ਰਹੇ ਨੇ, ਕਿਸੇ ਨੂੰ ਵੈਸੇ ਪਾੜ ਕੇ ਸੁੱਟ ਰਹੇ ਨੇ। ਸੋ ਕੱਲ੍ਹ ਨੂੰ ਜਦੋਂ ਇਹ ਸਾਡੇ ਦੇ ਨਾਂ 'ਤੇ ਝੂਠਾ ਇਤਿਹਾਸ ਲਿਖਣਗੇ ਤਾਂ ਅਸੀਂ ਚੈਲੰਜ ਕਿਵੇਂ ਕਰਾਂਗੇ ਇਹਨਾਂ ਨੂੰ ਵੀ ਅਸੀਂ ਪੁਰਾਣੇ ਖਰੜਿਆਂ 'ਚੋਂ ਹਵਾਲੇ ਨਹੀਂ ਦੇ ਸਕਾਂਗੇ। ਸੋ ਮੇਰੀ ਨੌਜਵਾਨਾਂ ਨੂੰ ਅਪੀਲ ਹੈ ਫਿਰ ਤੁਸੀਂ ਪਟਿਆਲੇ ਯੂਨੀਵਰਸਿਟੀ ਵੱਧ ਤੋਂ ਵੱਧ ਪਹੁੰਚੋ, ਉੱਥੇ ਜਿਹੜਾ ਮੋਰਚਾ ਲੱਗਾ ਹੈ ਉਹਦੀ ਵੱਧ ਤੋਂ ਵੱਧ ਹਮਾਇਤ ਕਰੋ। ਇਹ ਜਿਹੜੇ ਜਿੰਨੇ ਵੀ ਦੋਸ਼ੀ ਹੈ ਇਹਨਾਂ ਨੂੰ, ਪ੍ਰਸ਼ਾਸਨ ਨੂੰ ਇਹਨਾਂ 'ਤੇ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਬਕਾਇਦਾ ਇਹਨਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਉੱਤੇ ਵੀ ਜਿਹੜਾ ਪੇਸ਼ ਕਰਨਾ ਚਾਹੀਦਾ ਅਤੇ ਉਹ ਤਨਖਾਹ ਵੀ ਲੱਗਣੀ ਚਾਹੀਦੀ ਹੈ, ਕਿਉਂਕਿ ਇਹ ਇੱਕ ਧਾਰਮਿਕ ਸਜ਼ਾ ਵੀ ਜ਼ਰੂਰੀ ਹੈ। ਇਹਨਾਂ ਨੇ ਸਿੱਖ ਧਰਮ ਦੇ ਜਿਹੜੇ ਪੁਰਾਤਨ ਗ੍ਰੰਥ ਨੇ ਉਹਨਾਂ ਦਾ ਅਪਮਾਨ ਕੀਤਾ ਹੈ। ਕੀ ਲੱਗਦਾ ਵੀ ਜਿਹੜਾ ਇਨਸਾਫ ਦੀ ਆਸ ਦੇ ਵਿੱਚ ਹਜੇ ਬਹਿਮਲ ਕਲਾਂ ਸੁਖਰਾਜ ਸਿੰਘ ਨਿਆਮੀ ਵਾਲੇ ਬੈਠੇ ਨੇ ਅਤੇ ਹੁਣ ਇੱਕ ਮੁੱਦਾ ਹੋਰ ਖੜ੍ਹਾ ਹੋ ਗਿਆ, ਉਸ ਦਾ ਇਨਸਾਫ ਮਿਲੂਗਾ? ਨਹੀਂ, ਦੇਖੋ ਇਨਸਾਫ ਸਾਨੂੰ ਆਪ ਹੀ ਕਰਨਾ ਪੈਣਾ। ਫਿਰ ਵੀ ਸਰਕਾਰਾਂ ਨੂੰ ਇਹ ਸਮਝਣਾ ਚਾਹੀਦਾ ਵੀ ਕੱਲ੍ਹ ਨੂੰ ਇਹ ਸਿੱਖਾਂ 'ਤੇ ਇਲਜ਼ਾਮ ਲਾਉਣਗੇ ਵੀ ਤੁਸੀਂ ਕਾਨੂੰਨ ਆਪਣੇ ਹੱਥ 'ਚ ਲੈਂਦੇ ਜੋ। ਪਰ ਜ਼ਰੂਰੀ ਇਹ ਆ ਵੀ ਸਮਾਂ ਰਹਿੰਦਿਆਂ ਸਰਕਾਰਾਂ ਨੂੰ ਦੇ ਕੰਨ 'ਤੇ ਜੇ ਜੂੰ ਸਰਕ ਜੇ ਤਾਂ ਚੰਗੀ ਗੱਲ ਹੈ, ਜੇ ਨਾ ਸਰਕੇਗੀ ਤਾਂ ਫਿਰ ਤਾਂ ਅਸੀਂ ਆਪਣੇ ਗ੍ਰੰਥਾਂ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦੇ। ਹੋਰ ਜੋ ਫਿਰ ਸਿੱਖਾਂ ਕੋਲ ਸਰਦਾ ਬਣਦਾ ਹੋਊਗਾ ਸਿੱਖ ਕਰਨਗੇ। ਕਿਉਂਕਿ ਭਗਵੰਤ ਮਾਨ ਤਾਂ ਕਹਿੰਦੇ ਰਹੇ ਨੇ ਕਿ ਮਸਾਲੀਆ ਸਜ਼ਾਵਾਂ ਦਿੱਤੀਆਂ ਜਾਣਗੀਆਂ, ਪਰ ਇਹ ਇੱਕ ਨਵਾਂ ਮੁੱਦਾ ਜਿਹੜਾ ਪਟਿਆਲਾ ਲਾਇਬ੍ਰੇਰੀ ਦਾ ਉਹ ਸਾਹਮਣੇ ਆ ਗਿਆ। ਦੇਖੋ, ਭਗਵੰਤ ਮਾਨ ਵੀ ਉਹਨਾਂ ਦਾ ਗੁਲਾਮ ਹੈ ਜਿਨ੍ਹਾਂ ਦਾ ਗੁਲਾਮ ਪ੍ਰਕਾਸ਼ ਸਿੰਘ ਬਾਦਲ ਸੀ, ਜਿਨ੍ਹਾਂ ਦਾ ਗੁਲਾਮ ਕੈਪਟਨ ਅਮਰਿੰਦਰ ਸਿੰਘ ਸੀ। ਉਹਨਾਂ ਦਾ ਹੀ ਗੁਲਾਮ ਭਗਵੰਤ ਮਾਨ ਹੈ। ਉਹਨਾਂ ਦੇ ਕਹਿਣ 'ਤੇ ਹੀ, ਉਹਨਾਂ ਦੇ ਹੁਕਮ 'ਤੇ ਹੀ ਚੱਲਣ ਵਾਲੇ ਸਾਰੇ ਲੋਕ ਨੇ। ਇਹ ਸਿਰਫ ਵਾਰੀਆਂ ਬਦਲਣ ਨੂੰ ਇਹ ਸਭ ਕੁਝ ਬਿਆਨ ਦਿੰਦੇ ਨੇ, ਪੱਲੇ ਕਿਸੇ ਦੇ ਕੁਛ ਨਹੀਂ ਹੈਗਾ। ਤੁਸੀਂ ਵਾਰੀਆਂ ਬਦਲਣ ਦੀ ਗੱਲ ਕਰੀ ਆ, ਕੇਜਰੀਵਾਲ ਸਰਕਾਰ ਇਹ ਕਹਿੰਦੀ ਰਹੀ ਕਿ ਅਸੀਂ 24 ਘੰਟਿਆਂ ਦੇ ਵਿੱਚ ਇਨਸਾਫ ਕਰ ਦਿਆਂਗੇ ਬਹਿਮਲ ਕਲਾਂ ਜਿਹੜੀਆਂ ਗੋਲੀਆਂ ਚੱਲੀਆਂ ਨੇ। ਨਹੀਂ, ਦੇਖੋ ਇਹ ਗੋਲੀਆਂ ਚਲਾਉਣ ਵਾਲੀ ਦਿੱਲੀ ਦੀ ਹਕੂਮਤ ਹੈ। ਉਹਨਾਂ ਦੇ ਹੁਕਮਾਂ ਦੇ ਉੱਤੇ ਜਿਹੜੇ ਕਾਤਲ ਸਨ ਗੋਲੀਆਂ ਚਲਾਉਣ ਵਾਲੇ, ਸੁਮੇਧ ਸਿੰਘ ਸੈਣੀ ਵਰਗੇ ਸਿੱਖਾਂ ਦੇ ਜਿਹੜੇ ਕਾਤਲ ਸਨ, ਉਹਨਾਂ ਨੇ ਜਦੋਂ ਗੋਲੀਆਂ ਇੱਥੇ ਬਹਿਬਲ ਵੀ ਚਲਾਈਆਂ ਨੇ, ਅਜੇ ਤੱਕ ਉਹਨਾਂ ਦੀ ਗ੍ਰਿਫਤਾਰੀ 'ਤੇ ਰੋਕ ਲੱਗੀ ਹੈ ਹਾਈ ਕੋਰਟ ਵੱਲੋਂ। ਸੋ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਇਹ ਸਿੱਖਾਂ ਨੂੰ ਕਦੇ ਵੀ ਇਨਸਾਫ ਨਹੀਂ ਦੇ ਸਕਦੇ। ਖਾਸ ਕਰ ਜਿਹੜੀਆਂ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਨੇ, ਜਿਹੜੀ ਦਿੱਲੀ ਦਾ ਹੁਕਮ ਜਾਉਂਦੀਆਂ ਨੇ, ਉਹ ਸਿੱਖਾਂ ਨੂੰ ਕਦੇ ਵੀ ਇਨਸਾਫ ਨਹੀਂ ਦੇ ਸਕਦੀਆਂ। ਪੰਜਾਬ ਦੀ ਕੋਈ ਸਿੱਖਾਂ ਦੀ ਕੋਈ ਪਾਰਟੀ ਹੋਵੇ ਅਤੇ ਬੇਸ਼ੱਕ ਉਹ ਜਿਹੜੀ ਦਿੱਲੀ ਦੀ ਅੱਖ 'ਚ ਅੱਖਾਂ ਪਾ ਕੇ ਇਹ ਗੱਲ ਕਰੇ ਵੀ ਸਿੱਖਾਂ ਨੂੰ ਇਨਸਾਫ ਚਾਹੀਦਾ, ਤਾਂ ਫਿਰ ਸ਼ਾਇਦ ਕੋਈ ਉਮੀਦ ਵੱਝਦੀ ਹੈ। ਉਹਨਾਂ 'ਚ ਕੋਈ ਉਮੀਦ ਨਹੀਂ। ਜੇਕਰ ਅਸੀਂ ਥੋੜ੍ਹੀ ਜਿਹੀ ਗੱਲ ਹੋਰ ਕਰੀਏ ਤੁਹਾਡੇ ਨਾਲ, ਤਾਂ ਪਹਿਲਾਂ ਦੀਪ ਸਿੱਧੂ ਦਾ ਐਕਸੀਡੈਂਟ ਬਣਾਇਆ ਜਾਂਦਾ, ਉਸ ਤੋਂ ਬਾਅਦ ਉਸ ਤੋਂ ਪਹਿਲਾਂ ਸੰਦੀਪ ਨੰਗਲ ਅੰਬੀਆਂ ਦੇ ਗੋਲੀਆਂ ਮਾਰੀਆਂ ਜਾਂਦੀਆਂ, ਫਿਰ ਸਿੱਧੂ ਮੂਸੇਵਾਲੇ ਦੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ। ਜਿਹੜਾ ਬੰਦਾ ਪੰਜਾਬ ਦੀ ਗੱਲ ਕਰਦਾ ਜਾਂ ਪੰਜਾਬ ਪੱਖੀ ਗੱਲ ਕਰਦਾ, ਉਸ ਨਾਲ ਹੀ ਐਂ ਕਿਉਂ ਹੁੰਦਾ? ਦੇਖੋ, ਨਹੀਂ ਚਾਹੁੰਦੇ ਵੀ ਨੌਜਵਾਨਾਂ 'ਚ ਜਾਗਰਤੀ ਆਵੇ, ਨੌਜਵਾਨ ਇਹ ਸਮਝਣ ਵੀ ਸਾਡੀ ਅਸਲ ਲੜਾਈ ਕੀ ਹੈ। ਉਹ ਚਾਹੁੰਦੇ ਨੇ ਨੌਜਵਾਨ ਨਸ਼ਿਆਂ 'ਚ ਗਲਤਾਨ ਰਹਿਣ, ਨੌਜਵਾਨ ਜਿਹੜੇ ਲੱਚਰ ਸੱਭਿਆਚਾਰ ਦੇ ਵਿੱਚ ਫਸੇ ਰਹਿਣ, ਅਤੇ ਉਹ ਨਹੀਂ ਚਾਹੁੰਦੇ ਵੀ ਨੌਜਵਾਨ ਜਿਹੜੇ ਕਿਸੇ ਸਹੀ ਪਾਸੇ ਤੁਰਨ। ਜਿਉਂ ਹੀ ਕੋਈ ਨੌਜਵਾਨ ਇਸ ਪਾਸੇ ਨੂੰ ਮੁੜਦਾ ਜਾਂ ਮੁੜਨ ਲੱਗਦਾ, ਉਸ ਨੌਜਵਾਨ ਨੂੰ ਖਤਮ ਕਰਕੇ ਹਕੂਮਤ ਜਿਹੜੀ ਆ ਉਹ ਸੰਘਰਸ਼ ਨੂੰ ਮਾਰਨਾ ਚਾਹੁੰਦੀ। ਪੰਜਾਬ ਦੇ ਪੁੱਤਾਂ ਨੂੰ ਹੀ ਕਿਉਂ? ਦੇਖੋ, ਪੰਜਾਬ ਨਾਲ ਜਿਹੜਾ ਧੁਰੋਂ ਵੈਰ ਹੈ ਗੁਰੂ ਨਾਨਕ ਪਾਤਸ਼ਾਹ ਦੇ ਨਾਲ 500 ਸਾਲ ਦਾ, ਅਫਜ਼ਲ ਹਸਨ ਰੰਧਾਵਾ ਨੇ ਕਿਹਾ ਹੈ, ਵੈਰੀਆਂ ਕੱਢ ਵਿਖਾ ਲਿਆ 5 ਸਦੀਆਂ ਦਾ ਵੈਰ। ਇਹ ਉਹਨਾਂ 84 'ਚ ਕਵਿਤਾ ਲਿਖੀ ਸੀ। ਸੋ ਜਿਹੜਾ 84 'ਚ ਹਮਲਾ ਸੀ ਉਹ ਵੀ 5 ਸਦੀਆਂ ਦੇ ਵੈਰ ਦਾ ਪ੍ਰਤੀਕ ਸੀ। ਅੱਜ ਵੀ ਉਹ ਵੈਰ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਪਹਿਨਣ ਤੋਂ ਇਨਕਾਰ ਕੀਤਾ, ਉਸ ਗੱਲ ਤੋਂ ਤੰਗੀ ਹੈ, ਤਕਲੀਫ ਹੈ ਇਹਨਾਂ ਨੂੰ। ਉਹਨਾਂ ਨੇ ਇੱਕ ਵੱਖਰਾ ਧਰਮ, ਨਿਆਰਾ ਧਰਮ ਚਲਾਇਆ, ਸੱਚਾ ਧਰਮ ਚਲਾਇਆ ਅਕਾਲ ਪੁਰਖ ਦਾ, ਜਿਹਦੇ 'ਚ ਜਾਤ ਪਾਤ ਊਚ ਨੀਚ ਕੁਛ ਨਹੀਂ। ਇਹਨਾਂ ਨੂੰ ਉਸ ਗੱਲ ਤੋਂ ਤੰਗੀ ਹੈ। ਸੋ ਇਸ ਕਰਕੇ ਇਹ ਸਾਡੇ ਨਾਲ ਵੈਰ ਕਮਾਉਂਦੇ ਨੇ। ਬਾਦਲ ਧਿਰ ਦੀ ਗੱਲ ਕਰੀ ਸੀ, ਬਾਦਲ ਧਿਰ ਆਪ ਕਹਿੰਦੀ ਰਹੀ ਆ ਅਸੀਂ ਪੰਥਕ ਹਾਂ, ਅਸੀਂ ਪੰਥਕ ਮਸਲਿਆਂ ਨੂੰ ਉਭਾਰਾਂਗੇ, ਅਸੀਂ ਪੰਥ ਦੀ ਗੱਲ ਕਰਾਂਗੇ। ਦੇਖੋ, ਪੰਥਕ ਕਹਾਉਣਾ ਅਤੇ ਪੰਥਕ ਹੋਣ 'ਚ ਬੜਾ ਫਰਕ ਹੈ। ਬਾਦਲ ਤੇ ਰੋਹ ਨੇ ਜਿਨ੍ਹਾਂ ਨੇ ਦਿੱਲੀ ਦੇ ਨਾਲ ਰਲ ਕੇ ਪੰਥ ਦਾ ਬਹੁਤ ਵੱਡਾ ਨੁਕਸਾਨ ਕੀਤਾ, ਪੰਥ ਨੂੰ ਧੋਖੇ 'ਚ ਰੱਖਿਆ, ਪੰਥ ਦੀ ਪਿੱਠ 'ਚ ਕਈ ਵਾਰ ਛੁਰਾ ਮਾਰਿਆ। ਸੋ ਉਹਨਾਂ ਨੂੰ ਇਹ ਕਹਿਣਾ ਵੀ ਉਹ ਜੇ ਆਪਣੇ ਆਪ ਨੂੰ ਪੰਥਕ ਕਹਿੰਦੇ ਤਾਂ ਮੈਨੂੰ ਲੱਗਦਾ ਪੰਥਕ ਹੋਣ ਦੀ ਪਰਿਭਾਸ਼ਾ ਫਿਰ ਬਦਲਣੀ ਪੈ ਜੂ ਸਾਨੂੰ। ਕਿਤੇ ਅਕਾਲੀ ਦਲ ਨੇ ਜਿਹੜੀ ਗੱਲ ਕਰੀ ਸੀ ਕਿ ਮੈਂ ਉਜੜਾਂ ਪੰਥ ਵਸੇ, ਤਾਂ ਉਹ ਗੱਲ ਤੋਂ ਭੱਜਦਾ ਨਜ਼ਰ ਆਇਆ? ਨਹੀਂ, ਉਹ ਬੜੇ ਲੰਬੇ ਸਮੇਂ ਤੋਂ ਭੱਜ ਚੁੱਕੇ ਨੇ ਉਸ ਗੱਲ ਤੋਂ। ਅਕਾਲੀ ਦਲ ਜਿਹੜਾ ਸੰਘਰਸ਼ੀਲ ਲੋਕਾਂ ਦੀ ਜਿਹੜੀ ਜਥੇਬੰਦੀ ਸੀ, ਪਾਰਟੀ ਸੀ, ਜਿਨ੍ਹਾਂ ਨੇ ਆਪਣਾ ਲਹੂ ਡੋਲ ਕੇ ਗੁਰੂ ਘਰਾਂ ਲਈ ਸੰਘਰਸ਼ ਕੀਤਾ, ਜਿਨ੍ਹਾਂ ਨੇ ਪੰਜਾਬ ਦੇ ਹੱਕਾਂ ਦੀ ਆਵਾਜ਼ ਉਠਾਈ ਹੈ, ਅੱਜ ਉਹਨਾਂ 'ਚ ਕੋਈ ਨਜ਼ਰ ਨਹੀਂ ਆਉਂਦਾ। ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਹੈ ਉਹ ਵੀ ਅਕਾਲੀ ਦਲ ਹੈ, ਸਾਡਾ ਮੂਲ ਅਕਾਲੀ ਦਲ, ਜਿਹੜਾ ਦਰਬਾਰ ਸਾਹਿਬ ਅਕਾਲ ਤਖ਼ਤ ਸਾਹਿਬ ਤੋਂ ਜਿਹਦੀ ਸਿਰਜਣਾ ਹੋਈ ਹੈ, ਉਹ ਅਕਾਲੀ ਦਲ ਅੱਜ ਪੰਜਾਬ ਦੇ ਹੱਕਾਂ 'ਤੇ ਖੜ੍ਹਾ ਨਜ਼ਰ ਆ ਰਿਹਾ। ਇਹ ਬਾਦਲ ਦਲ ਅਤੇ
ਪੰਜਾਬ ਦੇ ਕਿ ਦਿੱਲੀ ਦੇ ਖੇਮੇ ਦੇ ਵਿੱਚ ਹੀ ਭੁਗਤਦਾ ਹਰ ਵੇਲੇ। 2024 ਦੇ ਵਿੱਚ ਕੋਈ ਬਦਲਾਅ ਆਊਗਾ? ਉਮੀਦ ਹੈ ਪੰਥਕ ਰਾਜਨੀਤੀ ਮੁੜ ਸੁਰਜੀਤ ਹੋਊਗੀ, ਉਹਦਾ ਬਾਰ ਚੱਲ ਰਿਹਾ, ਨੌਜਵਾਨ ਇਕੱਠੇ ਹੋਣਗੇ ਤੇ ਪੰਜਾਬ ਦੇ ਵਿੱਚ ਘੱਟੋ ਘੱਟ ਪੰਜਾਬ ਦੀ ਗੱਲ ਕਰਨ ਵਾਲੀ ਹਕੂਮਤ ਆਊਗੀ। ਅਗਵਾਈ ਕੌਣ ਕਰੂਗਾ? ਅੰਮ੍ਰਿਤਪਾਲ ਕਰੂ ਜਾਂ ਕੋਈ ਹੋਰ ਕਰੂ? ਦੇਖੋ ਅਸੀਂ ਵੋਟ ਰਾਜਨੀਤੀ 'ਚ ਤਾਂ ਨਹੀਂ ਜਾ ਰਹੇ, ਨਾ ਜਾਣ ਤਾਂ ਸਾਡਾ ਕੋਈ ਫੈਸਲਾ ਹੈ। ਜਿਹੜੇ ਵੀ ਲੋਕ ਪੰਜਾਬ ਦੇ ਹੱਕਾਂ ਦੀ ਗੱਲ ਕਰਨਗੇ ਉਹਨਾਂ ਦੀ ਹਮਾਇਤ ਕਰਾਂਗੇ। ਕੌਣ ਹੋ ਸਕਦੇ ਨੇ ਉਹ ਲੋਕ ਜਿਨ੍ਹਾਂ ਦੀ ਤੁਸੀਂ ਹਮਾਇਤ ਕਰੋਗੇ? ਦੇਖੋ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਪਾਰਟੀ ਹੈ ਪੰਜਾਬ ਦੇ ਹੱਕਾਂ ਦੀ, ਪੰਜਾਬ ਦੀ ਆਜ਼ਾਦੀ ਦੀ ਗੱਲ ਕਰ ਰਹੀ ਹੈ, ਉਹਨਾਂ ਦੀ ਹਮਾਇਤ 'ਚ ਜੇ ਕੋਈ ਹੋਰ ਵੀ ਬੰਦਾ ਆਜ਼ਾਦ ਵੀ ਖੜ੍ਹ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰੂਗਾ ਉਹਦੀ ਹਿੰਮਤ ਕਰਾਂਗੇ। ਸੁਖਪਾਲ ਸਿੰਘ ਖਹਿਰੇ ਬਾਰੇ ਕੀ ਕਹਿਣਾ? ਸੁਖਪਾਲ ਸਿੰਘ ਖਹਿਰਾ ਵੀ ਪੰਜਾਬ ਦੀ ਗੱਲ ਕਰਦੇ ਨੇ, ਬਹਿਮਲ ਕਲਾਂ ਬਕਾਇਦਾ ਪਹੁੰਚਦੇ ਰਹੇ ਨੇ, ਪੰਥਕ ਇਕੱਠਾਂ ਦੇ ਵਿੱਚ ਬਕਾਇਦਾ ਪਹੁੰਚਦੇ ਰਹੇ ਨੇ। ਉਹਨਾਂ ਨੇ ਬਹੁਤ ਲੰਬੇ ਸਮੇਂ ਤੋਂ ਪੰਜਾਬ ਦੇ ਮੁੱਦੇ ਬੇਬਾਕੀ ਨਾਲ ਚੁੱਕੇ ਨੇ, ਅਸੀਂ ਇਸ ਗੱਲ ਉਹਨਾਂ ਦੀ ਕਦਰ ਵੀ ਕਰਦੇ ਹਾਂ ਤੇ ਉਹਨਾਂ ਨੂੰ ਵੀ ਚਾਹੀਦਾ ਵੀ ਪੰਜਾਬ ਦੇ ਹੱਕਾਂ ਲਈ ਜਿਹੜੀ ਲੜਾਈ ਹੈ ਉਹਦੇ 'ਚ ਲਕੀਰ ਖਿੱਚ ਕੇ ਤੇ ਪੰਜਾਬ ਵੱਲ ਖੜ੍ਹਨ। ਉਹਨਾਂ ਦੀ ਜਿਹੜੀ ਪਾਰਟੀ ਹੈ ਉਹ ਪੰਜਾਬ ਸਿੱਖਾਂ ਦੀ ਕਾਤਲ ਪਾਰਟੀ ਹੈ। ਬੇਸ਼ੱਕ ਉਹਨਾਂ ਦਾ ਆਪਣਾ ਕਿਰਦਾਰ ਚੰਗਾ ਹੈ, ਉਹ ਆਪ ਦਿੱਲੀ ਦੇ ਜਿਹੜੇ ਪਾਸੇ ਵੱਲ ਨਹੀਂ ਖੜ੍ਹਦੇ, ਪਰ ਫਿਰ ਵੀ ਉਹਨਾਂ ਦੀ ਇੱਕ ਪਾਰਟੀ ਹੈ ਜਿਹਦੇ 'ਚ ਉਹ ਕੰਮ ਕਰ ਰਹੇ ਨੇ। ਉਹਨਾਂ ਨੂੰ ਵੀ ਚਾਹੀਦਾ ਵੀ ਪੂਰੇ ਪੰਜਾਬ ਪ੍ਰਸਤ ਹੋ ਕੇ ਤੇ ਪੰਜਾਬ ਵਾਲੇ ਪਾਸੇ ਖੜ੍ਹ ਜਾਣ। ਸਿੱਖਾਂ ਦੀ ਕਾਤਲ ਪਾਰਟੀ ਹਮੇਸ਼ਾ ਕਹਿੰਦੇ ਨੇ ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਜਾਂ ਅੱਜ ਭਾਈ ਅੰਮ੍ਰਿਤਪਾਲ ਸਿੰਘ ਵੀ ਕਹਿ ਰਹੇ ਨੇ ਕਿ ਸਿੱਖਾਂ ਦੀ ਕਾਤਲ ਪਾਰਟੀ ਆ। ਫਿਰ ਸਿੱਖਾਂ ਦੀ ਕਾਤਲ ਪਾਰਟੀ ਨੂੰ ਅੰਮ੍ਰਿਤਸਰ ਦੇ ਵਿੱਚੋਂ ਹੀ ਜਿੱਤ ਪ੍ਰਾਪਤ ਹੋ ਜਾਂਦੀ ਹੈ। ਦੇਖੋ ਇਹ ਅੰਮ੍ਰਿਤਸਰ ਦੇ ਵਿੱਚ ਇਕੱਲੇ ਸਿੱਖ ਨਹੀਂ ਵਸਦੇ, ਹੋਰ ਕੌਮਾਂ ਵੀ ਬਹੁਤ ਵਸਦੀਆਂ ਨੇ। ਤੋ ਉਹਨਾਂ ਕੌਮਾਂ ਦਾ ਇੱਕ ਉਭਾਰ ਹੈ ਵੀ ਉਹ ਜਿਹੜੀ ਸਿੱਖ ਵਿਰੋਧੀ ਪਾਰਟੀਆਂ ਨੂੰ ਜਿਤਾਉਂਦੀਆਂ ਆਈਆਂ ਨੇ। ਅਤੇ ਵੈਸੇ ਵੀ ਕਈ ਸਿੱਖ ਧਰਮ ਤੋਂ ਦੂਰ ਹੋ ਕੇ ਬਗੈਰਤੀ ਦੇ ਆਲਮ ਦੇ ਵਿੱਚ ਐਸੇ ਲੋਕਾਂ ਨੂੰ ਜਿਤਾ ਦਿੰਦੇ ਨੇ ਜਿਹੜੇ ਸਿੱਖਾਂ ਦੇ ਵਿਰੋਧੀ ਨੇ। ਸਿੱਧੂ ਮੂਸੇਵਾਲਾ ਵੀ ਇੱਕ ਟਾਈਮ ਦੇ ਲਈ ਪੰਜਾਬ ਦੀ ਗੱਲ ਕਰ ਰਿਹਾ ਸੀ, ਪਰ ਕਾਂਗਰਸ ਦੇ ਵਿੱਚ ਚਲੇ ਜਾਣਾ। ਉਸ ਤੋਂ ਬਾਅਦ ਫਿਰ ਉਹਨਾਂ ਨੇ ਪੰਜਾਬ ਦੀ ਗੱਲ ਮੁੜ ਕਰਨੀ ਸ਼ੁਰੂ ਕਰ ਦੇਣੀ, ਸਿਮਰਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਭੁਗਤਣ ਦੀ ਗੱਲ ਕਰ ਦੇਣੀ। ਦੇਖੋ ਨੌਜਵਾਨ ਪਰਤ ਰਿਹਾ ਸੀ ਪੰਜਾਬ ਵਾਲੇ ਪਾਸੇ, ਉਹਨੇ ਗੀਤ ਵੀ ਗਾਇਆ SYL ਜਿਹਦੇ 'ਚ ਬੜੇ ਡੂੰਘੇ ਅਰਥ ਨੇ। ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਵੀ ਜ਼ਿਕਰ ਕੀਤਾ। ਸੋ ਉਹ ਜਿਹੜਾ ਵੀ ਨੌਜਵਾਨ ਪਰਤ ਰਿਹਾ ਉਹਦਾ ਇਨਫਲੂਐਂਸ ਬਹੁਤ ਵੱਡਾ ਸੀ। ਅਨਫੋਰਚੂਨੇਟਲੀ ਜਿਹੜੀ ਹਕੂਮਤ ਹੈ ਉਹਨੇ ਉਹਨੂੰ ਖਤਮ ਕਰ ਦਿੱਤਾ, ਤਾਂ ਜੋ ਜਿਹੜੇ ਸਿੱਖ ਨੌਜਵਾਨ ਉਹਦੇ ਨਾਲ ਜੁੜੇ ਨੇ, ਯੂਥ ਹੈ, ਉਹ ਇਸ ਪਾਸੇ ਨਾ ਵੜਨ। SYL ਗੀਤ ਬੈਨ ਕਰਤਾ, ਰਿਹਾਈ ਗੀਤ ਬੈਨ ਕਰਤਾ, ਉਸ ਤੋਂ ਪਹਿਲਾਂ ਖੂਨ ਦੀ ਲੋ ਜਿਹੜੀ ਬੈਨ ਆ ਉਹ ਕਰ ਦਿੱਤਾ। ਗੀਤਾਂ ਨੂੰ ਪੰਜਾਬ ਪੱਖੀ ਜਿਹੜੇ ਗੀਤ ਨੇ ਉਹਨਾਂ ਨੂੰ ਵੀ ਬੈਨ ਕਰ ਦਿੱਤਾ ਜਾਂਦਾ। ਇਹ ਸਦੀਆਂ ਤੋਂ ਚੱਲਦਾ ਆਇਆ। ਜਿਹੜੇ ਪੰਜਾਬ ਉਸ ਸਮੇਂ ਜਿਹੜੇ ਲਿਖਾਰੀਆਂ ਨੂੰ ਬੈਨ ਕਰਕੇ ਦੇਸ਼ ਨਿਕਾਲੇ ਦਿੱਤੇ ਜਾਂਦੇ ਸਨ। ਹੁਣ ਜਿਹੜੇ ਗਾਇਕ ਨੇ, ਕਲਾਕਾਰਾਂ ਦਾ ਕੰਮ ਹੁੰਦਾ ਸਮਾਜ ਦੇ ਮੁੱਦਿਆਂ ਨੂੰ ਚੁੱਕਣਾ। ਜਦੋਂ ਵੀ ਕਲਾਕਾਰ ਕੋਈ ਲੱਚਰਤਾ ਦਾ ਗੀਤ ਗਾਉਂਦਾ ਹੈ ਅਤੇ ਇਹਨਾਂ ਨੂੰ ਸਰਕਾਰੀ ਸਟੇਜਾਂ 'ਤੇ ਬਿਠਾਇਆ ਜਾਂਦਾ। ਜਿਉਂ ਹੀ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਅਤੇ ਇਹਨਾਂ ਨੂੰ ਬੈਨ ਕਰ ਦਿੱਤਾ ਜਾਂਦਾ, ਕਤਲ ਕਰ ਦਿੱਤਾ ਜਾਂਦਾ। ਸੋ ਕਲਾਕਾਰਾਂ ਨੂੰ ਵੀ ਸਮਝਣਾ ਚਾਹੀਦਾ ਵੀ ਸੱਚ ਬੋਲਣ ਦੀ ਕੀਮਤ ਅਦਾ ਕਰਨੀ ਪੈਣੀ ਹੈ ਅਤੇ ਸੱਚ ਬੋਲਣਾ ਉਹਨਾਂ ਨੂੰ ਚਾਹੀਦਾ। ਜੇ ਅਸੀਂ ਕੌਮ ਦੀ ਗੱਲ ਕਰਦੇ ਹਾਂ, ਕੌਮ ਦੇ ਵਿੱਚ ਵੀ ਬੜੇ ਜਿਹੜੇ ਪੰਥਕ ਚਿਹਰੇ ਸਾਹਮਣੇ ਆਉਂਦੇ ਨੇ, ਪਰ ਪੰਥਕ ਚਿਹਰੇ ਕਈ ਚਿਹਰੇ ਅਜਿਹੇ ਨੇ ਜਿਨ੍ਹਾਂ ਦੇ ਅਸੀਂ ਹੁਣ ਨਾਮ ਵੀ ਨਹੀਂ ਲੈ ਸਕਦੇ, ਪਰ ਉਹ ਆਪਣੇ ਆਪ ਨੂੰ ਆਗੂ ਕਹਾਉਂਦੇ ਨੇ ਪੰਥ ਦੇ, ਅਤੇ ਇੱਕ ਲਿਬਾਸ ਤੱਕ ਸੀਮਿਤ ਰਹਿ ਗਏ ਨੇ। ਦੇਖੋ ਮਹਾਰਾਜ ਨੇ ਲਿਬਾਸ ਬਖਸ਼ਿਆ, ਇਹ ਸਿਰਫ ਜਿਹੜਾ ਵਾ ਪਾਉਣ ਨੂੰ ਨਹੀਂ ਬਖਸ਼ਿਆ, ਇਹਦੀ ਇੱਕ ਜ਼ਿੰਮੇਵਾਰੀ ਵੀ ਹੈ। ਪੰਥ ਲਈ ਸੰਘਰਸ਼ ਕਰਨਾ ਹੈ। ਸੰਤ ਕਰਤਾਰ ਸਿੰਘ ਭਿੰਡਰਾਲੇ ਕਹਿੰਦੇ ਸਨ ਵੀ ਜੇ ਅਸੀਂ ਸੰਤ ਕਹਾਉਣਾ ਹੈ ਅਤੇ ਕੌਮ 'ਤੇ ਭੀੜ ਪਈ ਹੈ ਅਤੇ ਅੰਦਰ ਵੜ ਕੇ ਬੈਠ ਜਾਣਾ, ਚਾਹੇ ਜਪ ਤਪ ਕਰੀ ਜਾਣਾ, ਉਹਦਾ ਕੋਈ ਫਾਇਦਾ ਨਹੀਂ। ਇਸ ਕਰਕੇ ਜਦੋਂ ਕੌਮ 'ਤੇ ਭੀੜ ਪਈ ਹੋਵੇ ਤਾਂ ਉਦੋਂ ਸੰਘਰਸ਼ ਕਰਨਾ ਚਾਹੀਦਾ। ਜਿਨ੍ਹਾਂ ਨੇ ਮਹਾਰਾਜ ਦਾ ਬਾਣਾ ਪਾਇਆ ਉਹਨਾਂ ਦੀ ਇਹ ਜ਼ਿੰਮੇਵਾਰੀ ਅਤੇ ਫਰਜ਼ ਬਣਦਾ ਹੈ ਵੀ ਉਹ ਇਸ ਬਾਣੇ ਦੀ ਲਾਜ ਰੱਖਣ। ਬਾਣੀ ਅਤੇ ਬਾਣੇ ਨਾਲ ਜੁੜਨ ਦੀਆਂ ਗੱਲਾਂ ਕਰਦੇ ਸੀ। ਮਹਾਰਾਜ ਇਹ ਵੀ ਕਹਿੰਦੇ ਸੀ ਕਿ ਮੈਨੂੰ ਰਹਿਤ ਪਿਆਰੀ ਆ, ਸਿੱਖ ਪਿਆਰਾ ਨਹੀਂ। ਪਰ ਅੱਜ ਆਪਣੇ ਆਪ ਨੂੰ ਦਿਖਾਵੇ ਦੇ ਸਿੱਖ ਬਥੇਰੇ ਕਹਾਉਂਦੇ ਫਿਰਦੇ ਨੇ। ਇਹ ਭਾਗੀ ਉਹਨਾਂ ਦਾ ਜੀਵਨ ਹੈ। ਜਿਹੜੇ ਲੋਕ ਮਹਾਰਾਜ ਦੇ ਜਿਹੜੇ ਸਿੱਖ ਬਣ ਕੇ ਵੀ ਸਿੱਖ ਨਹੀਂ ਬਣ ਸਕੇ। ਸੋ ਇਹ ਮੇਰੇ ਖਿਆਲ ਦੇ ਨਾਲ ਮਹਾਰਾਜ ਜੀ ਕਿਰਪਾ ਕਰਨ, ਇਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ। ਉਹਨਾਂ ਨੂੰ ਸੁਧਰਨਾ ਚਾਹੀਦਾ, ਗੁਰੂ ਸਾਹਿਬ ਦੇ ਜੋ ਹੁਕਮ ਹੈ ਉਹਦੇ 'ਤੇ ਚੱਲਣਾ ਚਾਹੀਦਾ, ਰਹਿਤ ਨੂੰ ਦਾ ਪੂਰਨ ਜਿਹੜਾ ਉਹਨੂੰ ਫੋਲੋ ਕਰਨਾ ਚਾਹੀਦਾ। ਆਖਰ ਦੇ ਵਿੱਚ ਇੱਕ ਸਵਾਲ ਆ, ਭਾਈ ਅੰਮ੍ਰਿਤਪਾਲ ਸਿੰਘ ਜੋ ਦੀਪ ਸਿੱਧੂ ਦਾ ਸੰਘਰਸ਼ ਛੱਡਿਆ ਸੀ ਉਸ ਦੀਆਂ ਪੈੜਾਂ 'ਤੇ ਚੱਲਣਗੇ, ਬਹਿਮਲ ਕਲਾਂ ਮੋਰਚੇ ਦੇ ਵਿੱਚ ਪਹੁੰਚਣਗੇ, ਜਾਂ ਫਿਰ ਜਿਹੜੇ ਜਿੱਥੇ ਬਾਈ ਦੀਪ ਸਿੱਧੂ ਜਾਂਦਾ ਰਿਹਾ ਉੱਥੇ ਜਾਣਗੇ ਅੰਮ੍ਰਿਤਪਾਲ ਜੀ? ਸਭ ਥਾਵਾਂ 'ਤੇ ਪਹੁੰਚਾਂਗੇ, ਕਿਉਂਕਿ ਸਾਡਾ ਉਹੀ ਸੰਘਰਸ਼ ਹੈ ਅਤੇ ਉਸੇ ਸੰਘਰਸ਼ ਨੂੰ ਅੱਗੇ ਲੈ ਕੇ ਜਾ ਰਹੇ ਹਾਂ। ਅਤੇ ਜਥੇਬੰਦੀ ਦੇ ਰੂਪ ਦੇ ਵਿੱਚ ਵੀ ਅਤੇ ਇੱਕ ਇੰਡੀਵਿਜੂਅਲ ਰੂਪ ਦੇ ਵਿੱਚ ਵੀ ਜਿੱਥੇ ਸਾਨੂੰ ਲੱਗੂਗਾ ਪੰਜਾਬ ਦੇ ਹੱਕਾਂ ਦੀ ਗੱਲ ਹੈ, ਪੰਜਾਬ ਦੀ ਆਜ਼ਾਦੀ ਦੀ ਗੱਲ ਹੈ, ਪੰਥ ਦੀ ਗੱਲ ਹੈ, ਉੱਥੇ ਜ਼ਰੂਰ ਪਹੁੰਚਾਂਗੇ। ਬਹੁਤ ਧੰਨਵਾਦ। ਤਾਂ ਅਸੀਂ ਇਸ ਵਕਤ ਫਿਰ ਇੱਕ ਵਾਰ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਬੈਠੇ ਸੀ, ਤਾਂ ਉਹਨਾਂ ਲੋਕਾਂ ਦੀ ਗੱਲ ਕਰੀ ਸੀ ਜਿਹੜੇ ਲੋਕ ਪੰਜਾਬ ਦੇ ਵਿਰੋਧੀ ਨੇ ਅਤੇ ਪੰਜਾਬ ਤੋਂ ਖਫਾ ਨੇ। ਤਾਂ ਅਸੀਂ ਉਹਨਾਂ ਲੋਕਾਂ ਦੇ ਪ੍ਰਤੀ ਥੋੜ੍ਹੀ ਬਹੁਤੀ ਗੱਲਬਾਤ ਕਰੀਏ ਅਤੇ ਪੰਜਾਬ ਪੱਖੀ ਗੱਲਬਾਤ ਕਰੀਏ। ਹਮੇਸ਼ਾ ਦੀ ਤਰ੍ਹਾਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਇੱਕ ਘਟਨਾ ਪਟਿਆਲੇ ਦੀ ਹੋਰ ਸਾਹਮਣੇ ਆ ਰਹੀ ਆ।
ਬਾਅਦ ਜਿਹੜਾ ਅਗਲੀ ਕਾਰਵਾਈ ਆ ਉਹ ਕੀ ਹੋਣ ਵਾਲੀ ਹੈ? ਪਟਿਆਲੇ ਯੂਨੀਵਰਸਿਟੀ ਦੇ ਵਿੱਚ ਜਿਹੜੀ ਡਾਕਟਰ ਗੰਡਾ ਸਿੰਘ ਲਾਇਬ੍ਰੇਰੀ ਹੈ, ਉੱਥੇ ਜਿਹੜੀਆਂ ਪੁਰਾਣੀਆਂ ਸਿੱਖ ਇਤਿਹਾਸ ਦੀਆਂ ਪੁਰਾਣੀਆਂ ਕਿਤਾਬਾਂ ਨੇ, ਜਿਹੜੇ ਇੱਕੋ ਇੱਕ ਖਰੜੇ ਨੇ ਜਿਹੜੇ ਸਿੱਖ ਇਤਿਹਾਸ ਦੇ, ਉਹ ਲਾਇਬ੍ਰੇਰੀ ਨੂੰ ਸਾਂਭਣ ਵਾਸਤੇ ਦਿੱਤੇ ਗਏ ਸੀ ਤਾਂ ਜੋ ਕਿਤੇ ਉਹਨਾਂ ਦੀ ਸਾਂਭ ਸੰਭਾਲ ਹੋ ਸਕੇ। ਪਰ ਉੱਥੇ ਪਤਾ ਲੱਗਾ ਵੀ ਕੁਝ ਕਾਮਰੇਡ ਜਿਹੜੀਆਂ ਜਥੇਬੰਦੀਆਂ ਨੇ, ਉੱਥੇ ਰੇਅਰ ਸੈਕਸ਼ਨ 'ਚ ਜਿੱਥੇ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ, ਉੱਥੇ ਜਾ ਕੇ ਉਹਨਾਂ ਖਰੜਿਆਂ ਨੂੰ ਕੂੜੇ ਦਾ ਟੋਕਰਾ ਕਹਿ ਕੇ, ਰੱਦੀ ਕਹਿ ਕੇ ਜ਼ਮੀਨ 'ਤੇ ਸੁੱਟ ਕੇ ਤੇ ਫੋਟੋਆਂ ਸੋਸ਼ਲ ਮੀਡੀਆ 'ਤੇ ਪਾਈਆਂ। ਸਿੱਖ ਇਤਿਹਾਸ ਦੀਆਂ ਕਿਤਾਬਾਂ ਦੇ, ਸਿੱਖ ਗ੍ਰੰਥਾਂ ਦੇ, ਪੁਰਾਤਨ ਗ੍ਰੰਥਾਂ ਦੇ ਰੱਦੀ ਕਹਿ ਕੇ ਬਾਹਰ ਭੇਜੇ ਸੀ ਯੂਨੀਵਰਸਿਟੀ 'ਚੋਂ। ਇੱਕ ਟਰੱਕ ਤੇ ਨੌਜਵਾਨਾਂ ਨੇ ਵਾਪਸ ਕਰਾ ਦਿਆ ਸੀ, ਦੂਜਾ ਉਦੋਂ ਇਹਨਾਂ ਨੇ ਖਤਮ ਕਰ ਦਿੱਤਾ ਹੈ। ਸੋ ਜਿਵੇਂ 1984 'ਚ ਸਿੱਖ ਰੀਫਰੈਂਸ ਲਾਇਬ੍ਰੇਰੀ ਲੁੱਟੀ ਗਈ ਹੈ ਦਰਬਾਰ ਸਾਹਿਬ 'ਤੇ ਹਮਲਾ ਕਰਕੇ, ਤੇ ਹੁਣ ਇਤਿਹਾਸ ਦੇ ਵਿੱਚ ਜਦੋਂ ਸਾਡੇ ਕੋਲ ਪੁਰਾਣੇ ਖਰੜੇ ਨਾ ਬਚੇ, ਇਹ ਸਾਡੇ ਨਾਂ ਦੇ ਉੱਤੇ ਕੋਈ ਨਵਾਂ ਇਤਿਹਾਸ ਲਿਖਣਗੇ। ਲੱਗਦਾ ਵੀ ਜਿਹੜਾ ਇਨਸਾਫ ਦੀ ਆਸ ਦੇ ਵਿੱਚ ਹਜੇ ਬਹਿਮਲ ਕਲਾਂ ਸੁਖਰਾਜ ਸਿੰਘ ਨਿਆਮੀ ਵਾਲੇ ਬੈਠੇ ਨੇ, ਤੇ ਹੁਣ ਇੱਕ ਮੁੱਦਾ ਹੋਰ ਖੜਾ ਹੋ ਗਿਆ, ਉਸ ਦਾ ਇਨਸਾਫ ਮਿਲੂ? ਇਹ ਦੇਖੋ, ਇਨਸਾਫ ਸਾਨੂੰ ਆਪ ਹੀ ਕਰਨਾ ਪੈਣਾ, ਪਰ ਜ਼ਰੂਰੀ ਹੈ ਆਪ ਹੀ ਸਮਾਂ ਰਹਿੰਦਿਆਂ ਸਰਕਾਰਾਂ ਨੂੰ ਦੇ ਕੰਨ 'ਤੇ ਜੇ ਜੂੰ ਸਰਕ ਜੇ ਤਾਂ ਚੰਗੀ ਗੱਲ ਹੈ, ਜੇ ਨਾ ਸਰਕੇਗੀ ਤਾਂ ਫਿਰ ਤੇ ਅਸੀਂ ਆਪਣੇ ਗ੍ਰੰਥਾਂ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦੇ। ਹੋਰ ਤੇ ਅਕਾਲੀ ਦਲ ਨੇ ਜਿਹੜੀ ਗੱਲ ਕਰੀ ਸੀ ਕਿ ਮੈਂ ਉਜੜਾ ਪੰਥ ਵਸੇ, ਤਾਂ ਉਹ ਗੱਲ ਤੋਂ ਭੱਜਦਾ ਨਜ਼ਰ ਆਇਆ। ਸੰਘਰਸ਼ੀਲ ਲੋਕਾਂ ਦੀ ਜਿਹੜੀ ਜਥੇਬੰਦੀ ਸੀ, ਪਾਰਟੀ ਸੀ, ਜਿਨ੍ਹਾਂ ਨੇ ਆਪਣਾ ਲਹੂ ਡੋਲ ਕੇ ਗੁਰੂ ਘਰਾਂ ਲਈ ਸੰਘਰਸ਼ ਕੀਤਾ, ਜਿਨ੍ਹਾਂ ਨੇ ਪੰਜਾਬ ਦੇ ਹੱਕਾਂ ਦੀ ਆਵਾਜ਼ ਉਠਾਈ ਹੈ, ਅੱਜ ਉਹਨਾਂ 'ਚ ਕੋਈ ਨਜ਼ਰ ਨਹੀਂ ਆਉਂਦਾ। ਵਾਲਾ ਵੀ ਇੱਕ ਟਾਈਮ ਦੇ ਲਈ ਪੰਜਾਬ ਦੀ ਗੱਲ ਕਰ ਰਿਹਾ ਸੀ, ਪਰ ਕਾਂਗਰਸ ਦੇ ਵਿੱਚ ਚਲੇ ਜਾਣਾ, ਉਸ ਤੋਂ ਬਾਅਦ ਫਿਰ ਉਹਨਾਂ ਨੇ ਪੰਜਾਬ ਦੀ ਗੱਲ ਮੁੜ ਕਰਨੀ ਸ਼ੁਰੂ ਕਰ ਦੇਣੀ, ਸਿਮਰਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਭੁਗਤਣ ਦੀ ਗੱਲ ਕਰ ਦੇਣੀ। ਸੋ ਉਹ ਜਿਹੜਾ ਵੀ ਨੌਜਵਾਨ ਪਰਤ ਰਿਹਾ, ਉਹਦਾ ਇਨਫਲੂਐਂਸ ਬਹੁਤ ਵੱਡਾ ਸੀ। ਅਨਫੋਰਚੂਨੇਟਲੀ ਜਿਹੜੀ ਹਕੂਮਤ ਹੈ ਉਹਨੇ ਉਹਨੂੰ ਖਤਮ ਕਰ ਦਿੱਤਾ, ਤਾਂ ਜੋ ਜਿਹੜੇ ਸਿੱਖ ਨੌਜਵਾਨ ਉਹਦੇ ਨਾਲ ਜੁੜੇ ਨੇ, ਯੂਥ ਹੈ, ਉਹ ਇਸ ਪਾਸੇ ਨਾ ਵਧਣ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਇੱਕ ਵਾਰ ਫੇਰ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਇੱਕ ਵਾਰ ਭਾਈ ਅੰਮ੍ਰਿਤਪਾਲ ਸਿੰਘ ਕੋਲ ਪਹੁੰਚੇ ਹਾਂ, ਵਾਰਸ ਪੰਜਾਬ ਦੀ ਜਥੇਬੰਦੀ ਦੇ ਜਿਹੜੇ ਪ੍ਰਧਾਨ ਨੇ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਕਿਉਂਕਿ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ, ਬਹਿਮਲ ਕਲਾਂ ਗੋਲੀਆਂ ਚੱਲਦੀਆਂ ਨੇ, ਗੋਲੀ ਕਾਂਡ ਹੁੰਦਾ, ਤਾਂ ਭਾਈ ਸੁਖਰਾਜ ਸਿੰਘ ਜਿਹੜੇ ਕਿ ਪਿਛਲੇ 7 ਸਾਲਾਂ ਤੋਂ ਇਨਸਾਫ ਦੀ ਮੰਗ ਕਰ ਰਹੇ ਨੇ, ਤਾਂ ਉਸ ਨੂੰ ਲੈ ਕੇ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ। ਅਤੇ ਕੁਝ ਕੁ ਥਾਵਾਂ 'ਤੇ ਧਾਰਮਿਕ ਗ੍ਰੰਥਾਂ ਦੀ, ਧਾਰਮਿਕ ਕਿਤਾਬਾਂ ਦੀ ਜਿਹੜੀ ਬੇਅਦਬੀ ਆ ਉਹ ਜਿਉਂ ਦੀ ਤਿਉਂ ਚੱਲ ਰਹੀ ਆ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਪਹਿਲਾਂ ਸਵਾਗਤ ਕਰਦੇ ਹਾਂ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੇਕਰ ਅਸੀਂ ਗੱਲ ਕਰਦੇ ਹਾਂ 2015 ਦੀ, ਆਪਾਂ ਸ਼ੁਰੂਆਤ ਕਰਦੇ ਹਾਂ। ਜੇ 2015 ਦੇ ਵਿੱਚ ਜਗ੍ਹਾ ਜਗ੍ਹਾ 'ਤੇ ਉੱਥੋਂ ਬਹਿਮਲ ਕਲਾਂ ਦੇ ਵਿੱਚ ਗੋਲੀਆਂ ਚੱਲਦੀਆਂ ਨੇ, ਬੇਅਦਬੀ ਹੁੰਦੀਆਂ, ਫਿਰ ਜਗ੍ਹਾ ਜਗ੍ਹਾ 'ਤੇ ਰੋਸ ਮੁਜ਼ਾਹਰੇ ਕੀਤੇ ਜਾਂਦੇ ਨੇ, ਉਹਨਾਂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਅਤੇ ਇੱਕ ਘਟਨਾ ਪਟਿਆਲੇ ਦੀ ਹੋਰ ਸਾਹਮਣੇ ਆ ਰਹੀ ਆ। ਪਹਿਲਾਂ ਤੁਸੀਂ ਥੋੜ੍ਹਾ ਜਿਹਾ ਬਹਿਮਲ ਕਲਾਂ ਵਾਲੀ ਜਿਹੜੀ ਗੋਲੀ ਕਾਂਡ ਹੋਇਆ ਉਸ ਨੂੰ ਲੈ ਕੇ ਦੱਸ ਦਿਓ, ਤਾਂ ਉਸ ਤੋਂ ਬਾਅਦ ਜਿਹੜਾ ਅਗਲੀ ਕਾਰਵਾਈ ਆ ਉਹ ਕੀ ਹੋਣ ਵਾਲੀ ਆ? ਦੇਖੋ, ਜਿਹੜੀ 2015 ਦੇ ਵਿੱਚ ਬੇਅਦਬੀ ਹੋਈ ਸੀ ਬਰਗਾੜੀ ਵਿਖੇ, ਉਹ ਜਿਹੜਾ ਇਕੱਠ ਹੋਇਆ ਸੀ, ਉੱਥੇ ਸੰਗਤਾਂ ਨੇ ਜਿਹੜਾ ਮੁਜ਼ਾਹਰਾ ਕੀਤਾ ਸੀ, ਅਤੇ ਉਹਦੇ ਉੱਤੇ ਸ਼ਾਂਤਮਈ ਜਾਪ ਕਰਦੀਆਂ ਸੰਗਤਾਂ 'ਤੇ ਜਦੋਂ ਗੋਲੀ ਚਲਾਈ ਗਈ ਸੀ, 2 ਸਿੰਘ ਸ਼ਹੀਦ ਹੋਏ ਸੀ ਆਪਣੇ। ਉਹਦੇ ਇਨਸਾਫ ਵਜੋਂ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਇੱਕ ਮੋਰਚਾ ਲੱਗਾ ਹੈ ਬਹਿਬਲ ਵਿਖੇ, ਸੁਖਰਾਜ ਸਿੰਘ ਨਿਆਮੀ ਵਾਲੇ ਵੱਲੋਂ। ਉਹ ਸ਼ਹੀਦ ਸਿੰਘ ਦੇ ਪੁੱਤਰ ਨੇ, ਲੰਮੇ ਸਮੇਂ ਤੋਂ ਮੋਰਚੇ 'ਚ ਬੈਠੇ ਨੇ। ਸਰਕਾਰ ਤਰੀਕ 'ਤੇ ਤਰੀਕ ਦੇ ਰਹੀ ਉਹਨਾਂ ਨੂੰ, ਪਰ ਕੋਈ ਇਨਸਾਫ ਦੀ ਜਿਹੜੀ ਆ ਅਜੇ ਤੱਕ ਦੂਰ ਦੂਰ ਤੱਕ ਕੋਈ ਇਨਸਾਫ ਨਜ਼ਰ ਨਹੀਂ ਆ ਰਿਹਾ। ਪਹਿਲੀ ਤਾਂ ਗੱਲ ਇਹ ਆ ਵੀ ਜਿਹੜਾ ਇਨਸਾਫ ਹੁਕੂਮਤਾਂ ਨੇ ਇਸ ਕਰਕੇ ਨਹੀਂ ਕਰਨਾ ਕਿਉਂਕਿ ਹੁਕੂਮਤਾਂ ਆਪ ਇੱਕ ਸਭ ਕਰਾਉਣ ਵਾਲੀਆਂ ਨੇ। ਇਸੇ ਤਰ੍ਹਾਂ ਹੈ ਵੀ ਜਿਵੇਂ ਅਸੀਂ ਅਬਦਾਲੀ ਨੂੰ ਕਹੀਏ ਵੀ ਤੂੰ ਸਾਡੇ ਨਾਲ ਇਨਸਾਫ ਕਰ, ਜਾਂ ਕਿਸੇ ਹੋਰ ਨੂੰ ਕਹੀਏ ਵੀ ਤੂੰ ਸਾਡੇ ਨਾਲ ਇਨਸਾਫ ਕਰ, ਇਹ ਲੋਕ ਜਿਹੜੇ ਸਾਨੂੰ ਤਕਲੀਫ ਦੇਣ ਵਾਲੇ ਨੇ, ਜਿਹੜੇ ਸਾਡੇ ਗੁਰੂ ਦੀ ਬੇਅਦਬੀ ਕਰਾਉਣ ਵਾਲੇ ਨੇ, ਅਤੇ ਜਾਂ ਕਰਨ ਵਾਲਿਆਂ ਨੂੰ ਸਾਂਭਣ ਵਾਲੇ ਨੇ, ਉਹਨਾਂ ਨੂੰ ਸੁਰੱਖਿਆ ਦੇਣ ਵਾਲੇ ਨੇ, ਅਤੇ ਸਿੱਖਾਂ ਨੂੰ ਜਿਹੜੇ ਵਿਰੋਧ 'ਚ ਖੜ੍ਹੇ ਸਿੱਖਾਂ ਨੂੰ ਗੋਲੀਆਂ ਮਾਰਨ ਵਾਲੇ ਨੇ, ਇਹਨਾਂ ਨੇ ਸਾਨੂੰ ਕਦੇ ਇਨਸਾਫ ਨਹੀਂ ਦੇਣਾ। ਦੂਜੀ ਜਿਹੜੀ ਘਟਨਾ ਅੱਜ ਹੀ ਨਜ਼ਰ 'ਚ ਆਈ ਉਹ ਹੈ ਪਟਿਆਲੇ ਯੂਨੀਵਰਸਿਟੀ ਦੇ ਵਿੱਚ ਜਿਹੜੀ ਡਾਕਟਰ ਗੰਡਾ ਸਿੰਘ ਲਾਇਬ੍ਰੇਰੀ ਹੈ, ਉੱਥੇ ਜਿਹੜੀਆਂ ਪੁਰਾਣੀਆਂ ਸਿੱਖ ਇਤਿਹਾਸ ਦੀਆਂ ਪੁਰਾਣੀਆਂ ਕਿਤਾਬਾਂ ਨੇ, ਜਿਹੜੇ ਇੱਕੋ ਇੱਕ ਖਰੜੇ ਨੇ ਜਿਹੜੇ ਸਿੱਖ ਇਤਿਹਾਸ ਦੇ, ਉਹ ਲਾਇਬ੍ਰੇਰੀ ਨੂੰ ਸਾਂਭਣ ਵਾਸਤੇ ਦਿੱਤੇ ਗਏ ਸੀ ਤਾਂ ਜੋ ਕਿਤੇ ਉਹਨਾਂ ਦੀ ਸਾਂਭ ਸੰਭਾਲ ਹੋ ਸਕੇ। ਪਰ ਉੱਥੇ ਪਤਾ ਲੱਗਾ ਵੀ ਕੁਝ ਕਾਮਰੇਡ ਜਿਹੜੀਆਂ ਜਥੇਬੰਦੀਆਂ ਨੇ, ਉੱਥੇ ਰੇਅਰ ਸੈਕਸ਼ਨ 'ਚ ਜਿੱਥੇ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ, ਉੱਥੇ ਜਾ ਕੇ ਉਹਨਾਂ ਖਰੜਿਆਂ ਨੂੰ ਕੂੜੇ ਦਾ ਟੋਕਰਾ ਕਹਿ ਕੇ, ਰੱਦੀ ਕਹਿ ਕੇ ਜ਼ਮੀਨ 'ਤੇ ਸੁੱਟ ਕੇ ਤੇ ਫੋਟੋਆਂ ਸੋਸ਼ਲ ਮੀਡੀਆ 'ਤੇ ਪਾਈਆਂ, ਜਿਹਦੇ ਵਜੋਂ ਸਿੱਖ ਸੰਗਤਾਂ 'ਚ ਰੋਸ ਸੀ। ਨੌਜਵਾਨਾਂ ਨੇ ਉੱਥੇ ਧਰਨਾ ਵੀ ਲਾਇਆ ਹੋਇਆ, ਮੋਰਚਾ ਵੀ ਲਾਇਆ।
ਸਵਾਲ ਇਹ ਹੈ ਵੀ ਜਿਹੜੀਆਂ ਚੀਜ਼ਾਂ ਸਾਂਭਣੀਆਂ ਨੇ ਯੂਨੀਵਰਸਿਟੀਆਂ ਨੇ, ਉਹਨਾਂ ਚੀਜ਼ਾਂ ਨੂੰ, ਸਿੱਖ ਇਤਿਹਾਸ ਦੀਆਂ ਚੀਜ਼ਾਂ ਨੂੰ ਸਾਜ਼ਿਸ਼ ਤਹਿਤ ਖਤਮ ਕੀਤਾ ਜਾ ਰਿਹਾ ਹੈ। ਇਸੇ ਯੂਨੀਵਰਸਿਟੀ 'ਚ ਬਕਾਇਦਾ ਦੱਸਿਆ ਜਾ ਰਿਹਾ ਵੀ 2015 ਦੇ ਵਿੱਚ ਇਹਨਾਂ ਨੇ ਟਰੱਕ ਭਰ ਕੇ ਸਿੱਖ ਇਤਿਹਾਸ ਦੀਆਂ ਕਿਤਾਬਾਂ ਦੇ, ਸਿੱਖ ਗ੍ਰੰਥਾਂ ਦੇ, ਪੁਰਾਤਨ ਗ੍ਰੰਥਾਂ ਦੇ ਰੱਦੀ ਕਹਿ ਕੇ ਬਾਹਰ ਭੇਜੇ ਸੀ ਯੂਨੀਵਰਸਿਟੀ 'ਚੋਂ। ਇੱਕ ਟਰੱਕ ਤੇ ਨੌਜਵਾਨਾਂ ਨੇ ਵਾਪਸ ਕਰਾ ਲਿਆ ਸੀ, ਦੂਜਾ ਉਦੋਂ ਇਹਨਾਂ ਨੇ ਖਤਮ ਕਰ ਦਿੱਤਾ ਹੈ। ਸੋ ਜਿਵੇਂ 1984 'ਚ ਸਿੱਖ ਰਿਫਰੈਂਸ ਲਾਇਬ੍ਰੇਰੀ ਲੁੱਟੀ ਗਈ ਹੈ ਦਰਬਾਰ ਸਾਹਿਬ 'ਤੇ ਹਮਲਾ ਕਰਕੇ, ਅਤੇ ਹੁਣ ਇਤਿਹਾਸ ਦੇ ਵਿੱਚ ਜਦੋਂ ਸਾਡੇ ਕੋਲ ਪੁਰਾਣੇ ਖਰੜੇ ਨਾ ਬਚੇ ਅਤੇ ਇਹ ਸਾਡੇ ਨਾਂ ਦੇ ਉੱਤੇ ਕੋਈ ਨਵਾਂ ਇਤਿਹਾਸ ਲਿਖਣਗੇ। ਇਹੋ ਪਾਲਿਸੀ ਦੇ ਤਹਿਤ ਇਹ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਸਾਡੇ ਖਰੜੇ ਪੁਰਾਣੇ ਪਏ ਨੇ ਉਹਨਾਂ ਨੂੰ ਖਤਮ ਕਰ ਰਹੇ ਨੇ, ਕਿਸੇ ਨੂੰ ਰੱਦੀ ਕਹਿ ਕੇ ਵੇਚ ਰਹੇ ਨੇ, ਕਿਸੇ ਨੂੰ ਵੈਸੇ ਪਾੜ ਕੇ ਸੁੱਟ ਰਹੇ ਨੇ। ਸੋ ਕੱਲ੍ਹ ਨੂੰ ਜਦੋਂ ਇਹ ਸਾਡੇ ਦੇ ਨਾਂ 'ਤੇ ਝੂਠਾ ਇਤਿਹਾਸ ਲਿਖਣਗੇ ਤਾਂ ਅਸੀਂ ਚੈਲੰਜ ਕਿਵੇਂ ਕਰਾਂਗੇ ਇਹਨਾਂ ਨੂੰ ਵੀ ਅਸੀਂ ਪੁਰਾਣੇ ਖਰੜਿਆਂ 'ਚੋਂ ਹਵਾਲੇ ਨਹੀਂ ਦੇ ਸਕਾਂਗੇ। ਸੋ ਮੇਰੀ ਨੌਜਵਾਨਾਂ ਨੂੰ ਅਪੀਲ ਹੈ ਫਿਰ ਤੁਸੀਂ ਪਟਿਆਲੇ ਯੂਨੀਵਰਸਿਟੀ ਵੱਧ ਤੋਂ ਵੱਧ ਪਹੁੰਚੋ, ਉੱਥੇ ਜਿਹੜਾ ਮੋਰਚਾ ਲੱਗਾ ਹੈ ਉਹਦੀ ਵੱਧ ਤੋਂ ਵੱਧ ਹਮਾਇਤ ਕਰੋ। ਇਹ ਜਿਹੜੇ ਜਿੰਨੇ ਵੀ ਦੋਸ਼ੀ ਹੈ ਇਹਨਾਂ ਨੂੰ, ਪ੍ਰਸ਼ਾਸਨ ਨੂੰ ਇਹਨਾਂ 'ਤੇ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਬਕਾਇਦਾ ਇਹਨਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਉੱਤੇ ਵੀ ਜਿਹੜਾ ਪੇਸ਼ ਕਰਨਾ ਚਾਹੀਦਾ ਅਤੇ ਉਹ ਤਨਖਾਹ ਵੀ ਲੱਗਣੀ ਚਾਹੀਦੀ ਹੈ, ਕਿਉਂਕਿ ਇਹ ਇੱਕ ਧਾਰਮਿਕ ਸਜ਼ਾ ਵੀ ਜ਼ਰੂਰੀ ਹੈ। ਇਹਨਾਂ ਨੇ ਸਿੱਖ ਧਰਮ ਦੇ ਜਿਹੜੇ ਪੁਰਾਤਨ ਗ੍ਰੰਥ ਨੇ ਉਹਨਾਂ ਦਾ ਅਪਮਾਨ ਕੀਤਾ ਹੈ। ਕੀ ਲੱਗਦਾ ਵੀ ਜਿਹੜਾ ਇਨਸਾਫ ਦੀ ਆਸ ਦੇ ਵਿੱਚ ਹਜੇ ਬਹਿਮਲ ਕਲਾਂ ਸੁਖਰਾਜ ਸਿੰਘ ਨਿਆਮੀ ਵਾਲੇ ਬੈਠੇ ਨੇ ਅਤੇ ਹੁਣ ਇੱਕ ਮੁੱਦਾ ਹੋਰ ਖੜਾ ਹੋ ਗਿਆ, ਉਸ ਦਾ ਇਨਸਾਫ ਮਿਲੂਗਾ? ਨਹੀਂ, ਦੇਖੋ ਇਨਸਾਫ ਸਾਨੂੰ ਆਪ ਹੀ ਕਰਨਾ ਪੈਣਾ। ਫਿਰ ਵੀ ਸਰਕਾਰਾਂ ਨੂੰ ਇਹ ਸਮਝਣਾ ਚਾਹੀਦਾ ਵੀ ਕੱਲ੍ਹ ਨੂੰ ਇਹ ਸਿੱਖਾਂ 'ਤੇ ਇਲਜ਼ਾਮ ਲਾਉਣਗੇ ਵੀ ਤੁਸੀਂ ਕਾਨੂੰਨ ਆਪਣੇ ਹੱਥ 'ਚ ਲੈਂਦੇ ਜੋ। ਪਰ ਜ਼ਰੂਰੀ ਇਹ ਆ ਵੀ ਸਮਾਂ ਰਹਿੰਦਿਆਂ ਸਰਕਾਰਾਂ ਨੂੰ ਦੇ ਕੰਨ 'ਤੇ ਜੇ ਜੂੰ ਸਰਕ ਜੇ ਤਾਂ ਚੰਗੀ ਗੱਲ ਹੈ, ਜੇ ਨਾ ਸਰਕੇਗੀ ਤਾਂ ਫਿਰ ਤਾਂ ਅਸੀਂ ਆਪਣੇ ਗ੍ਰੰਥਾਂ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦੇ। ਹੋਰ ਜੋ ਫਿਰ ਸਿੱਖਾਂ ਕੋਲ ਸਰਦਾ ਬਣਦਾ ਹੋਊਗਾ ਸਿੱਖ ਕਰਨਗੇ। ਕਿਉਂਕਿ ਭਗਵੰਤ ਮਾਨ ਤਾਂ ਕਹਿੰਦੇ ਰਹੇ ਨੇ ਕਿ ਮਸਾਲੀਆ ਸਜ਼ਾਵਾਂ ਦਿੱਤੀਆਂ ਜਾਣਗੀਆਂ, ਪਰ ਇਹ ਇੱਕ ਨਵਾਂ ਮੁੱਦਾ ਜਿਹੜਾ ਪਟਿਆਲਾ ਲਾਇਬ੍ਰੇਰੀ ਦਾ ਉਹ ਸਾਹਮਣੇ ਆ ਗਿਆ। ਦੇਖੋ, ਭਗਵੰਤ ਮਾਨ ਵੀ ਉਹਨਾਂ ਦਾ ਗੁਲਾਮ ਹੈ ਜਿਨ੍ਹਾਂ ਦਾ ਗੁਲਾਮ ਪ੍ਰਕਾਸ਼ ਸਿੰਘ ਬਾਦਲ ਸੀ, ਜਿਨ੍ਹਾਂ ਦਾ ਗੁਲਾਮ ਕੈਪਟਨ ਅਮਰਿੰਦਰ ਸਿੰਘ ਸੀ। ਉਹਨਾਂ ਦਾ ਹੀ ਗੁਲਾਮ ਭਗਵੰਤ ਮਾਨ ਹੈ। ਉਹਨਾਂ ਦੇ ਕਹਿਣ 'ਤੇ ਹੀ, ਉਹਨਾਂ ਦੇ ਹੁਕਮ 'ਤੇ ਹੀ ਚੱਲਣ ਵਾਲੇ ਸਾਰੇ ਲੋਕ ਨੇ। ਇਹ ਸਿਰਫ ਵਾਰੀਆਂ ਬਦਲਣ ਨੂੰ ਇਹ ਸਭ ਕੁਝ ਬਿਆਨ ਦਿੰਦੇ ਨੇ, ਪੱਲੇ ਕਿਸੇ ਦੇ ਕੁਛ ਨਹੀਂ ਹੈਗਾ। ਤੁਸੀਂ ਵਾਰੀਆਂ ਬਦਲਣ ਦੀ ਗੱਲ ਕਰੀ ਆ, ਕੇਜਰੀਵਾਲ ਸਰਕਾਰ ਇਹ ਕਹਿੰਦੀ ਰਹੀ ਕਿ ਅਸੀਂ 24 ਘੰਟਿਆਂ ਦੇ ਵਿੱਚ ਇਨਸਾਫ ਕਰ ਦਿਆਂਗੇ ਬਹਿਮਲ ਕਲਾਂ ਜਿਹੜੀਆਂ ਗੋਲੀਆਂ ਚੱਲੀਆਂ ਨੇ। ਨਹੀਂ, ਦੇਖੋ ਇਹ ਗੋਲੀਆਂ ਚਲਾਉਣ ਵਾਲੀ ਦਿੱਲੀ ਦੀ ਹਕੂਮਤ ਹੈ। ਉਹਨਾਂ ਦੇ ਹੁਕਮਾਂ ਦੇ ਉੱਤੇ ਜਿਹੜੇ ਕਾਤਲ ਸਨ ਗੋਲੀਆਂ ਚਲਾਉਣ ਵਾਲੇ, ਸੁਮੇਧ ਸਿੰਘ ਸੈਣੀ ਵਰਗੇ ਸਿੱਖਾਂ ਦੇ ਜਿਹੜੇ ਕਾਤਲ ਸਨ, ਉਹਨਾਂ ਨੇ ਜਦੋਂ ਗੋਲੀਆਂ ਇੱਥੇ ਬਹਿਬਲ ਵੀ ਚਲਾਈਆਂ ਨੇ, ਅਜੇ ਤੱਕ ਉਹਨਾਂ ਦੀ ਗ੍ਰਿਫਤਾਰੀ 'ਤੇ ਰੋਕ ਲੱਗੀ ਹੈ ਹਾਈ ਕੋਰਟ ਵੱਲੋਂ। ਸੋ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਇਹ ਸਿੱਖਾਂ ਨੂੰ ਕਦੇ ਵੀ ਇਨਸਾਫ ਨਹੀਂ ਦੇ ਸਕਦੇ। ਖਾਸ ਕਰ ਜਿਹੜੀਆਂ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਨੇ, ਜਿਹੜੇ ਦਿੱਲੀ ਦਾ ਹੁਕਮ ਜਾਉਂਦੀਆਂ ਨੇ, ਉਹ ਸਿੱਖਾਂ ਨੂੰ ਕਦੇ ਵੀ ਇਨਸਾਫ ਨਹੀਂ ਦੇ ਸਕਦੀਆਂ। ਪੰਜਾਬ ਦੀ ਕੋਈ ਸਿੱਖਾਂ ਦੀ ਕੋਈ ਪਾਰਟੀ ਹੋਵੇ ਅਤੇ ਬੇਸ਼ੱਕ ਉਹ ਜਿਹੜੀ ਦਿੱਲੀ ਦੀ ਅੱਖ 'ਚ ਅੱਖਾਂ ਪਾ ਕੇ ਇਹ ਗੱਲ ਕਰੇ ਵੀ ਸਿੱਖਾਂ ਨੂੰ ਇਨਸਾਫ ਚਾਹੀਦਾ, ਤਾਂ ਫਿਰ ਸ਼ਾਇਦ ਕੋਈ ਉਮੀਦ ਵੱਝਦੀ ਹੈ। ਉਹਨਾਂ 'ਚ ਕੋਈ ਉਮੀਦ ਨਹੀਂ। ਜੇਕਰ ਅਸੀਂ ਥੋੜ੍ਹੀ ਜਿਹੀ ਗੱਲ ਹੋਰ ਕਰੀਏ ਤੁਹਾਡੇ ਨਾਲ, ਤਾਂ ਪਹਿਲਾਂ ਦੀਪ ਸਿੱਧੂ ਦਾ ਐਕਸੀਡੈਂਟ ਬਣਾਇਆ ਜਾਂਦਾ, ਉਸ ਤੋਂ ਬਾਅਦ ਉਸ ਤੋਂ ਪਹਿਲਾਂ ਸੰਦੀਪ ਨੰਗਲ ਅੰਬੀਆਂ ਦੇ ਗੋਲੀਆਂ ਮਾਰੀਆਂ ਜਾਂਦੀਆਂ, ਫਿਰ ਸਿੱਧੂ ਮੂਸੇਵਾਲੇ ਦੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ। ਜਿਹੜਾ ਬੰਦਾ ਪੰਜਾਬ ਦੀ ਗੱਲ ਕਰਦਾ ਜਾਂ ਪੰਜਾਬ ਪੱਖੀ ਗੱਲ ਕਰਦਾ, ਉਸ ਨਾਲ ਹੀ ਐਂ ਕਿਉਂ ਹੁੰਦਾ? ਦੇਖੋ, ਨਹੀਂ ਚਾਹੁੰਦੇ ਵੀ ਨੌਜਵਾਨਾਂ 'ਚ ਜਾਗਰਤੀ ਆਵੇ, ਨੌਜਵਾਨ ਇਹ ਸਮਝਣ ਵੀ ਸਾਡੀ ਅਸਲ ਲੜਾਈ ਕੀ ਹੈ। ਉਹ ਚਾਹੁੰਦੇ ਨੇ ਨੌਜਵਾਨ ਨਸ਼ਿਆਂ 'ਚ ਗਲਤਾਨ ਰਹਿਣ, ਨੌਜਵਾਨ ਜਿਹੜੇ ਲੱਚਰ ਸੱਭਿਆਚਾਰ ਦੇ ਵਿੱਚ ਫਸੇ ਰਹਿਣ, ਅਤੇ ਉਹ ਨਹੀਂ ਚਾਹੁੰਦੇ ਵੀ ਨੌਜਵਾਨ ਜਿਹੜੇ ਕਿਸੇ ਸਹੀ ਪਾਸੇ ਤੁਰਨ। ਜਿਉਂ ਹੀ ਕੋਈ ਨੌਜਵਾਨ ਇਸ ਪਾਸੇ ਨੂੰ ਮੁੜਦਾ ਜਾਂ ਮੁੜਨ ਲੱਗਦਾ, ਉਸ ਨੌਜਵਾਨ ਨੂੰ ਖਤਮ ਕਰਕੇ ਹਕੂਮਤ ਜਿਹੜੀ ਆ ਉਹ ਸੰਘਰਸ਼ ਨੂੰ ਮਾਰਨਾ ਚਾਹੁੰਦੀ। ਪੰਜਾਬ ਦੇ ਪੁੱਤਾਂ ਨੂੰ ਹੀ ਕਿਉਂ? ਦੇਖੋ, ਪੰਜਾਬ ਨਾਲ ਜਿਹੜਾ ਧੁਰੋਂ ਵੈਰ ਹੈ ਗੁਰੂ ਨਾਨਕ ਪਾਤਸ਼ਾਹ ਦੇ ਨਾਲ 500 ਸਾਲ ਦਾ, ਅਫਜ਼ਲ ਹਸਨ ਰੰਧਾਵਾ ਨੇ ਕਿਹਾ ਹੈ, ਵੈਰੀਆਂ ਕੱਢ ਵਿਖਾ ਲਿਆ 5 ਸਦੀਆਂ ਦਾ ਵੈਰ। ਇਹ ਉਹਨਾਂ 84 'ਚ ਕਵਿਤਾ ਲਿਖੀ ਸੀ। ਸੋ ਜਿਹੜਾ 84 'ਚ ਹਮਲਾ ਸੀ ਉਹ ਵੀ 5 ਸਦੀਆਂ ਦੇ ਵੈਰ ਦਾ ਪ੍ਰਤੀਕ ਸੀ। ਅੱਜ ਵੀ ਉਹ ਵੈਰ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਪਹਿਨਣ ਤੋਂ ਇਨਕਾਰ ਕੀਤਾ, ਉਸ ਗੱਲ ਤੋਂ ਤੰਗੀ ਹੈ, ਤਕਲੀਫ ਹੈ ਇਹਨਾਂ ਨੂੰ। ਉਹਨਾਂ ਨੇ ਇੱਕ ਵੱਖਰਾ ਧਰਮ, ਨਿਆਰਾ ਧਰਮ ਚਲਾਇਆ, ਸੱਚਾ ਧਰਮ ਚਲਾਇਆ ਅਕਾਲ ਪੁਰਖ ਦਾ, ਜਿਹਦੇ 'ਚ ਜਾਤ ਪਾਤ ਊਚ ਨੀਚ ਕੁਛ ਨਹੀਂ। ਇਹਨਾਂ ਨੂੰ ਉਸ ਗੱਲ ਤੋਂ ਤੰਗੀ ਹੈ। ਸੋ ਇਸ ਕਰਕੇ ਇਹ ਸਾਡੇ ਨਾਲ ਵੈਰ ਕਮਾਉਂਦੇ ਨੇ। ਬਾਦਲ ਧਿਰ ਦੀ ਗੱਲ ਕਰੀ ਸੀ, ਬਾਦਲ ਧਿਰ ਆਪ ਕਹਿੰਦੀ ਰਹੀ ਹੈ ਅਸੀਂ ਪੰਥਕ ਹਾਂ, ਅਸੀਂ ਪੰਥਕ ਮਸਲਿਆਂ ਨੂੰ ਉਭਾਰਾਂਗੇ, ਅਸੀਂ ਪੰਥ ਦੀ ਗੱਲ ਕਰਾਂਗੇ। ਦੇਖੋ, ਪੰਥਕ ਕਹਾਉਣਾ ਅਤੇ ਪੰਥਕ ਹੋਣ 'ਚ ਬੜਾ ਫਰਕ ਹੈ। ਬਾਦਲ ਤੇ ਰੋ ਨੇ ਜਿਨ੍ਹਾਂ ਨੇ ਦਿੱਲੀ ਦੇ ਨਾਲ ਰਲ ਕੇ ਪੰਥ ਦਾ ਬਹੁਤ ਵੱਡਾ ਨੁਕਸਾਨ ਕੀਤਾ, ਪੰਥ ਨੂੰ ਧੋਖੇ 'ਚ ਰੱਖਿਆ, ਪੰਥ ਦੀ ਪਿੱਠ 'ਚ ਕਈ ਵਾਰ ਛੁਰਾ ਮਾਰਿਆ। ਸੋ ਉਹਨਾਂ ਨੂੰ ਇਹ ਕਹਿਣਾ ਵੀ ਉਹ ਜੇ ਆਪਣੇ ਆਪ ਨੂੰ ਪੰਥਕ ਕਹਿੰਦੇ ਤਾਂ ਮੈਨੂੰ ਲੱਗਦਾ ਪੰਥਕ ਹੋਣ ਦੀ ਪਰਿਭਾਸ਼ਾ ਫਿਰ ਬਦਲਣੀ ਪੈ ਜੂ ਸਾਨੂੰ। ਕਿਤੇ ਅਕਾਲੀ ਦਲ ਨੇ ਜਿਹੜੀ ਗੱਲ ਕਰੀ ਸੀ ਕਿ ਮੈਂ ਉਜੜਾਂ ਪੰਥ ਵਸੇ, ਤਾਂ ਉਹ ਗੱਲ ਤੋਂ ਭੱਜਦਾ ਨਜ਼ਰ ਆਇਆ? ਨਹੀਂ, ਉਹ ਬੜੇ ਲੰਬੇ ਸਮੇਂ ਤੋਂ ਭੱਜ ਚੁੱਕੇ ਨੇ ਉਸ ਗੱਲ ਤੋਂ। ਅਕਾਲੀ ਦਲ ਜਿਹੜਾ ਸੰਘਰਸ਼ੀਲ ਲੋਕਾਂ ਦੀ ਜਿਹੜੀ ਜਥੇਬੰਦੀ ਸੀ, ਪਾਰਟੀ ਸੀ, ਜਿਨ੍ਹਾਂ ਨੇ ਆਪਣਾ ਲਹੂ ਡੋਲ ਕੇ ਗੁਰੂ ਘਰਾਂ ਲਈ ਸੰਘਰਸ਼ ਕੀਤਾ, ਜਿਨ੍ਹਾਂ ਨੇ ਪੰਜਾਬ ਦੇ ਹੱਕਾਂ ਦੀ ਆਵਾਜ਼ ਉਠਾਈ ਹੈ, ਅੱਜ ਉਹਨਾਂ 'ਚ ਕੋਈ ਨਜ਼ਰ ਨਹੀਂ ਆਉਂਦਾ। ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਹੈ ਉਹ ਵੀ ਅਕਾਲੀ ਦਲ ਹੈ, ਸਾਡਾ ਮੂਲ ਅਕਾਲੀ ਦਲ, ਜਿਹੜਾ ਦਰਬਾਰ ਸਾਹਿਬ ਅਕਾਲ ਤਖ਼ਤ ਸਾਹਿਬ ਤੋਂ ਜਿਹਦੀ ਸਿਰਜਣਾ ਹੋਈ ਹੈ,
ਉਹ ਅਕਾਲੀ ਦਲ ਅੱਜ ਪੰਜਾਬ ਦੇ ਹੱਕਾਂ 'ਤੇ ਖੜਾ ਨਜ਼ਰ ਆ ਰਿਹਾ। ਇਹ ਬਾਦਲ ਦਲ ਤੇ ਪੰਜਾਬ ਦੇ ਕਿ ਦਿੱਲੀ ਦੇ ਖੇਮੇ ਦੇ ਵਿੱਚ ਹੀ ਭੁਗਤਦਾ ਹਰ ਵੇਲੇ। 2024 ਦੇ ਵਿੱਚ ਕੋਈ ਬਦਲਾਅ ਆਊਗਾ? ਉਮੀਦ ਹੈ ਪੰਥਕ ਰਾਜਨੀਤੀ ਮੁੜ ਸੁਰਜੀਤ ਹੋਊਗੀ, ਉਹਦਾ ਬਾਰ ਚੱਲ ਰਿਹਾ, ਨੌਜਵਾਨ ਇਕੱਠੇ ਹੋਣਗੇ ਤੇ ਪੰਜਾਬ ਦੇ ਵਿੱਚ ਘੱਟੋ ਘੱਟ ਪੰਜਾਬ ਦੀ ਗੱਲ ਕਰਨ ਵਾਲੀ ਹਕੂਮਤ ਆਊਗੀ। ਅਗਵਾਈ ਕੌਣ ਕਰੂਗਾ? ਅੰਮ੍ਰਿਤਪਾਲ ਕਰੂ ਜਾਂ ਕੋਈ ਹੋਰ ਕਰੂ? ਦੇਖੋ ਅਸੀਂ ਵੋਟ ਰਾਜਨੀਤੀ 'ਚ ਤਾਂ ਨਹੀਂ ਜਾ ਰਹੇ, ਨਾ ਜਾਣ ਦਾ ਸਾਡਾ ਕੋਈ ਫੈਸਲਾ ਹੈ। ਜਿਹੜੇ ਵੀ ਲੋਕ ਪੰਜਾਬ ਦੇ ਹੱਕਾਂ ਦੀ ਗੱਲ ਕਰਨਗੇ ਉਹਨਾਂ ਦੀ ਹਮਾਇਤ ਕਰਾਂਗੇ। ਕੌਣ ਹੋ ਸਕਦੇ ਨੇ ਉਹ ਲੋਕ ਜਿਨ੍ਹਾਂ ਦੀ ਤੁਸੀਂ ਹਮਾਇਤ ਕਰੋਗੇ? ਦੇਖੋ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਪਾਰਟੀ ਹੈ ਪੰਜਾਬ ਦੇ ਹੱਕਾਂ ਦੀ, ਪੰਜਾਬ ਦੀ ਆਜ਼ਾਦੀ ਦੀ ਗੱਲ ਕਰ ਰਹੀ ਹੈ, ਉਹਨਾਂ ਦੀ ਹਮਾਇਤ 'ਚ ਜੇ ਕੋਈ ਹੋਰ ਵੀ ਬੰਦਾ ਆਜ਼ਾਦ ਵੀ ਖੜ੍ਹ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰੂਗਾ ਉਹਦੀ ਹਿੰਮਤ ਕਰਾਂਗੇ। ਸੁਖਪਾਲ ਸਿੰਘ ਖਹਿਰੇ ਬਾਰੇ ਕੀ ਕਹਿਣਾ? ਸੁਖਪਾਲ ਸਿੰਘ ਖਹਿਰਾ ਵੀ ਪੰਜਾਬ ਦੀ ਗੱਲ ਕਰਦੇ ਨੇ, ਬਹਿਮਲ ਕਲਾਂ ਬਕਾਇਦਾ ਪਹੁੰਚਦੇ ਰਹੇ ਨੇ, ਪੰਥਕ ਇਕੱਠਾਂ ਦੇ ਵਿੱਚ ਬਕਾਇਦਾ ਪਹੁੰਚਦੇ ਰਹੇ ਨੇ। ਉਹਨਾਂ ਨੇ ਬਹੁਤ ਲੰਬੇ ਸਮੇਂ ਤੋਂ ਪੰਜਾਬ ਦੇ ਮੁੱਦੇ ਬੇਬਾਕੀ ਨਾਲ ਚੁੱਕੇ ਨੇ। ਅਸੀਂ ਇਸ ਗੱਲ ਉਹਨਾਂ ਦੀ ਕਦਰ ਵੀ ਕਰਦੇ ਹਾਂ ਅਤੇ ਉਹਨਾਂ ਨੂੰ ਵੀ ਚਾਹੀਦਾ ਵੀ ਪੰਜਾਬ ਦੇ ਹੱਕਾਂ ਲਈ ਜਿਹੜੀ ਲੜਾਈ ਹੈ ਉਹਦੇ 'ਚ ਲਕੀਰ ਖਿੱਚ ਕੇ ਤੇ ਪੰਜਾਬ ਵੱਲ ਖੜ੍ਹਨ। ਉਹਨਾਂ ਦੀ ਜਿਹੜੀ ਪਾਰਟੀ ਹੈ ਉਹ ਪੰਜਾਬ ਸਿੱਖਾਂ ਦੀ ਕਾਤਲ ਪਾਰਟੀ ਹੈ। ਬੇਸ਼ੱਕ ਉਹਨਾਂ ਦਾ ਆਪਣਾ ਕਿਰਦਾਰ ਚੰਗਾ ਹੈ, ਉਹ ਆਪ ਦਿੱਲੀ ਦੇ ਜਿਹੜੇ ਪਾਸੇ ਵੱਲ ਨਹੀਂ ਖੜ੍ਹਦੇ, ਪਰ ਫਿਰ ਵੀ ਉਹਨਾਂ ਦੀ ਇੱਕ ਪਾਰਟੀ ਹੈ ਜਿਹਦੇ 'ਚ ਉਹ ਕੰਮ ਕਰ ਰਹੇ ਨੇ। ਉਹਨਾਂ ਨੂੰ ਵੀ ਚਾਹੀਦਾ ਵੀ ਪੂਰੇ ਪੰਜਾਬ ਪ੍ਰਸਤ ਹੋ ਕੇ ਤੇ ਪੰਜਾਬ ਵਾਲੇ ਪਾਸੇ ਖੜ੍ਹ ਜਾਣ। ਸਿੱਖਾਂ ਦੀ ਕਾਤਲ ਪਾਰਟੀ ਹਮੇਸ਼ਾ ਕਹਿੰਦੇ ਨੇ ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਜਾਂ ਅੱਜ ਭਾਈ ਅੰਮ੍ਰਿਤਪਾਲ ਸਿੰਘ ਵੀ ਕਹਿ ਰਹੇ ਨੇ ਕਿ ਸਿੱਖਾਂ ਦੀ ਕਾਤਲ ਪਾਰਟੀ ਆ। ਫਿਰ ਸਿੱਖਾਂ ਦੀ ਕਾਤਲ ਪਾਰਟੀ ਨੂੰ ਅੰਮ੍ਰਿਤਸਰ ਦੇ ਵਿੱਚੋਂ ਹੀ ਜਿੱਤ ਪ੍ਰਾਪਤ ਹੋ ਜਾਂਦੀ ਹੈ। ਦੇਖੋ ਇਹ ਅੰਮ੍ਰਿਤਸਰ ਦੇ ਵਿੱਚ ਇਕੱਲੇ ਸਿੱਖ ਨਹੀਂ ਵਸਦੇ, ਹੋਰ ਕੌਮਾਂ ਵੀ ਬਹੁਤ ਵਸਦੀਆਂ ਨੇ। ਤੋ ਉਹਨਾਂ ਕੌਮਾਂ ਦਾ ਇੱਕ ਉਭਾਰ ਹੈ ਵੀ ਉਹ ਜਿਹੜੀ ਸਿੱਖ ਵਿਰੋਧੀ ਪਾਰਟੀਆਂ ਨੂੰ ਜਿਤਾਉਂਦੀਆਂ ਆਈਆਂ ਨੇ। ਅਤੇ ਵੈਸੇ ਵੀ ਕਈ ਸਿੱਖ ਧਰਮ ਤੋਂ ਦੂਰ ਹੋ ਕੇ ਬਗੈਰਤੀ ਦੇ ਆਲਮ ਦੇ ਵਿੱਚ ਐਸੇ ਲੋਕਾਂ ਨੂੰ ਜਿਤਾ ਦਿੰਦੇ ਨੇ ਜਿਹੜੇ ਸਿੱਖਾਂ ਦੇ ਵਿਰੋਧੀ ਨੇ। ਸਿੱਧੂ ਮੂਸੇਵਾਲਾ ਵੀ ਇੱਕ ਟਾਈਮ ਦੇ ਲਈ ਪੰਜਾਬ ਦੀ ਗੱਲ ਕਰ ਰਿਹਾ ਸੀ, ਪਰ ਕਾਂਗਰਸ ਦੇ ਵਿੱਚ ਚਲੇ ਜਾਣਾ। ਉਸ ਤੋਂ ਬਾਅਦ ਫਿਰ ਉਹਨਾਂ ਨੇ ਪੰਜਾਬ ਦੀ ਗੱਲ ਮੁੜ ਕਰਨੀ ਸ਼ੁਰੂ ਕਰ ਦੇਣੀ, ਸਿਮਰਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਭੁਗਤਣ ਦੀ ਗੱਲ ਕਰ ਦੇਣੀ। ਦੇਖੋ ਨੌਜਵਾਨ ਪਰਤ ਰਿਹਾ ਸੀ ਪੰਜਾਬ ਵਾਲੇ ਪਾਸੇ, ਉਹਨੇ ਗੀਤ ਵੀ ਗਾਇਆ SYL ਜਿਹਦੇ 'ਚ ਬੜੇ ਡੂੰਘੇ ਅਰਥ ਨੇ। ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਵੀ ਜ਼ਿਕਰ ਕੀਤਾ। ਸੋ ਉਹ ਜਿਹੜਾ ਵੀ ਨੌਜਵਾਨ ਪਰਤ ਰਿਹਾ ਉਹਦਾ ਇਨਫਲੂਐਂਸ ਬਹੁਤ ਵੱਡਾ ਸੀ। ਅਨਫੋਰਚੂਨੇਟਲੀ ਜਿਹੜੀ ਹਕੂਮਤ ਹੈ ਉਹਨੇ ਉਹਨੂੰ ਖਤਮ ਕਰ ਦਿੱਤਾ ਤਾਂ ਜੋ ਜਿਹੜੇ ਸਿੱਖ ਨੌਜਵਾਨ ਉਹਦੇ ਨਾਲ ਜੁੜੇ ਨੇ, ਯੂਥ ਹੈ, ਉਹ ਇਸ ਪਾਸੇ ਨਾ ਵੜਨ। SYL ਗੀਤ ਬੈਨ ਕਰਤਾ, ਰਿਹਾਈ ਗੀਤ ਬੈਨ ਕਰਤਾ, ਉਸ ਤੋਂ ਪਹਿਲਾਂ ਖੂਨ ਦੀ ਲੋ ਜਿਹੜੀ ਬੈਨ ਆ ਉਹ ਕਰ ਦਿੱਤਾ। ਗੀਤਾਂ ਨੂੰ ਪੰਜਾਬ ਪੱਖੀ ਜਿਹੜੇ ਗੀਤ ਨੇ ਉਹਨਾਂ ਨੂੰ ਵੀ ਬੈਨ ਕਰ ਦਿੱਤਾ ਜਾਂਦਾ। ਇਹ ਸਦੀਆਂ ਤੋਂ ਚੱਲਦਾ ਆਇਆ। ਜਿਹੜੇ ਪੰਜਾਬ ਉਸ ਸਮੇਂ ਜਿਹੜੇ ਲਿਖਾਰੀਆਂ ਨੂੰ ਬੈਨ ਕਰਕੇ ਦੇਸ਼ ਨਿਕਾਲੇ ਦਿੱਤੇ ਜਾਂਦੇ ਸਨ। ਹੁਣ ਜਿਹੜੇ ਗਾਇਕ ਨੇ, ਕਲਾਕਾਰਾਂ ਦਾ ਕੰਮ ਹੁੰਦਾ ਸਮਾਜ ਦੇ ਮੁੱਦਿਆਂ ਨੂੰ ਚੁੱਕਣਾ। ਜਦੋਂ ਵੀ ਕਲਾਕਾਰ ਕੋਈ ਲੱਚਰਤਾ ਦਾ ਗੀਤ ਗਾਉਂਦਾ ਹੈ ਤਾਂ ਇਹਨਾਂ ਨੂੰ ਸਰਕਾਰੀ ਸਟੇਜਾਂ 'ਤੇ ਬਿਠਾਇਆ ਜਾਂਦਾ। ਜਿਉਂ ਹੀ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਅਤੇ ਇਹਨਾਂ ਨੂੰ ਬੈਨ ਕਰ ਦਿੱਤਾ ਜਾਂਦਾ ਹੈ, ਕਤਲ ਕਰ ਦਿੱਤਾ ਜਾਂਦਾ। ਸੋ ਕਲਾਕਾਰਾਂ ਨੂੰ ਵੀ ਸਮਝਣਾ ਚਾਹੀਦਾ ਵੀ ਸੱਚ ਬੋਲਣ ਦੀ ਕੀਮਤ ਅਦਾ ਕਰਨੀ ਪੈਣੀ ਹੈ ਅਤੇ ਸੱਚ ਬੋਲਣਾ ਉਹਨਾਂ ਨੂੰ ਚਾਹੀਦਾ। ਜੇ ਅਸੀਂ ਕੌਮ ਦੀ ਗੱਲ ਕਰਦੇ ਹਾਂ, ਕੌਮ ਦੇ ਵਿੱਚ ਵੀ ਬੜੇ ਜਿਹੜੇ ਪੰਥਕ ਚਿਹਰੇ ਸਾਹਮਣੇ ਆਉਂਦੇ ਨੇ, ਪਰ ਪੰਥਕ ਚਿਹਰੇ ਕਈ ਚਿਹਰੇ ਅਜਿਹੇ ਨੇ ਜਿਨ੍ਹਾਂ ਦੇ ਅਸੀਂ ਹੁਣ ਨਾਮ ਵੀ ਨਹੀਂ ਲੈ ਸਕਦੇ, ਪਰ ਉਹ ਆਪਣੇ ਆਪ ਨੂੰ ਆਗੂ ਕਹਾਉਂਦੇ ਨੇ ਪੰਥ ਦੇ, ਅਤੇ ਇੱਕ ਲਿਬਾਸ ਤੱਕ ਸੀਮਿਤ ਰਹਿ ਗਏ ਨੇ। ਦੇਖੋ ਮਹਾਰਾਜ ਨੇ ਲਿਬਾਸ ਬਖਸ਼ਿਆ, ਇਹ ਸਿਰਫ ਜਿਹੜਾ ਵਾ ਪਾਉਣ ਨੂੰ ਨਹੀਂ ਬਖਸ਼ਿਆ, ਇਹਦੀ ਇੱਕ ਜ਼ਿੰਮੇਵਾਰੀ ਵੀ ਹੈ। ਪੰਥ ਲਈ ਸੰਘਰਸ਼ ਕਰਨਾ ਹੈ। ਸੰਤ ਕਰਤਾਰ ਸਿੰਘ ਭਿੰਡਰਾਲੇ ਕਹਿੰਦੇ ਸਨ ਵੀ ਜੇ ਅਸੀਂ ਸੰਤ ਕਹਾਉਣਾ ਹੈ ਅਤੇ ਕੌਮ 'ਤੇ ਭੀੜ ਪਈ ਹੈ ਅਤੇ ਅੰਦਰ ਵੜ ਕੇ ਬੈਠ ਜਾਣਾ, ਚਾਹੇ ਜਪ ਤਪ ਕਰੀ ਜਾਣਾ, ਉਹਦਾ ਕੋਈ ਫਾਇਦਾ ਨਹੀਂ। ਇਸ ਕਰਕੇ ਜਦੋਂ ਕੌਮ 'ਤੇ ਭੀੜ ਪਈ ਹੋਵੇ ਅਤੇ ਉਦੋਂ ਸੰਘਰਸ਼ ਕਰਨਾ ਚਾਹੀਦਾ। ਜਿਨ੍ਹਾਂ ਨੇ ਮਹਾਰਾਜ ਦਾ ਬਾਣਾ ਪਾਇਆ ਉਹਨਾਂ ਦੀ ਇਹ ਜ਼ਿੰਮੇਵਾਰੀ ਅਤੇ ਫਰਜ਼ ਬਣਦਾ ਹੈ ਵੀ ਉਹ ਇਸ ਬਾਣੇ ਦੀ ਲਾਜ ਰੱਖਣ। ਬਾਣੀ ਅਤੇ ਬਾਣੇ ਨਾਲ ਜੁੜਨ ਦੀਆਂ ਗੱਲਾਂ ਕਰਦੇ ਸੀ। ਮਹਾਰਾਜ ਇਹ ਵੀ ਕਹਿੰਦੇ ਸੀ ਕਿ ਮੈਨੂੰ ਰਹਿਤ ਪਿਆਰੀ ਆ, ਸਿੱਖ ਪਿਆਰਾ ਨਹੀਂ। ਪਰ ਅੱਜ ਆਪਣੇ ਆਪ ਨੂੰ ਦਿਖਾਵੇ ਦੇ ਸਿੱਖ ਬਥੇਰੇ ਕਹਾਉਂਦੇ ਫਿਰਦੇ ਨੇ। ਇਹ ਭਾਗੀ ਉਹਨਾਂ ਦਾ ਜੀਵਨ ਹੈ ਜਿਹੜੇ ਲੋਕ ਮਹਾਰਾਜ ਦੇ ਜਿਹੜੇ ਸਿੱਖ ਬਣ ਕੇ ਵੀ ਸਿੱਖ ਨਹੀਂ ਬਣ ਸਕੇ। ਸੋ ਇਹ ਮੇਰੇ ਖਿਆਲ ਦੇ ਨਾਲ ਮਹਾਰਾਜ ਜੀ ਕਿਰਪਾ ਕਰਨ, ਇਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ। ਉਹਨਾਂ ਨੂੰ ਸੁਧਰਨਾ ਚਾਹੀਦਾ, ਗੁਰੂ ਸਾਹਿਬ ਦੇ ਜੋ ਹੁਕਮ ਹੈ ਉਹਦੇ 'ਤੇ ਚੱਲਣਾ ਚਾਹੀਦਾ, ਰਹਿਤ ਨੂੰ ਦਾ ਪੂਰਨ ਜਿਹੜਾ ਉਹਨੂੰ ਫੋਲੋ ਕਰਨਾ ਚਾਹੀਦਾ। ਆਖਰ ਦੇ ਵਿੱਚ ਇੱਕ ਸਵਾਲ ਆ, ਭਾਈ ਅੰਮ੍ਰਿਤਪਾਲ ਸਿੰਘ ਜੋ ਦੀਪ ਸਿੱਧੂ ਦਾ ਸੰਘਰਸ਼ ਛੱਡਿਆ ਸੀ ਉਸ ਦੀਆਂ ਪੈੜਾਂ 'ਤੇ ਚੱਲਣਗੇ, ਬਹਿਮਲ ਕਲਾਂ ਮੋਰਚੇ ਦੇ ਵਿੱਚ ਪਹੁੰਚਣਗੇ, ਜਾਂ ਫਿਰ ਜਿਹੜੇ ਜਿੱਥੇ ਬਾਈ ਦੀਪ ਸਿੱਧੂ ਜਾਂਦਾ ਰਿਹਾ ਉੱਥੇ ਜਾਣਗੇ ਅੰਮ੍ਰਿਤਪਾਲ ਜੀ? ਸਭ ਥਾਵਾਂ 'ਤੇ ਪਹੁੰਚਾਂਗੇ ਕਿਉਂਕਿ ਸਾਡਾ ਉਹੀ ਸੰਘਰਸ਼ ਹੈ ਅਤੇ ਉਸੇ ਸੰਘਰਸ਼ ਨੂੰ ਅੱਗੇ ਲੈ ਕੇ ਜਾ ਰਹੇ ਹਾਂ। ਅਤੇ ਜਥੇਬੰਦੀ ਦੇ ਰੂਪ ਦੇ ਵਿੱਚ ਵੀ ਅਤੇ ਇੱਕ ਇੰਡੀਵਿਜੂਅਲ ਰੂਪ ਦੇ ਵਿੱਚ ਵੀ ਜਿੱਥੇ ਸਾਨੂੰ ਲੱਗੂਗਾ ਪੰਜਾਬ ਦੇ ਹੱਕਾਂ ਦੀ ਗੱਲ ਹੈ, ਪੰਜਾਬ ਦੀ ਆਜ਼ਾਦੀ ਦੀ ਗੱਲ ਹੈ, ਪੰਥ ਦੀ ਗੱਲ ਹੈ, ਉੱਥੇ ਜ਼ਰੂਰ ਪਹੁੰਚਾਂਗੇ। ਬਹੁਤ ਧੰਨਵਾਦ। ਤਾਂ ਅਸੀਂ ਇਸ ਵਕਤ ਫਿਰ ਇੱਕ ਵਾਰ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਬੈਠੇ ਸੀ ਤਾਂ ਉਹਨਾਂ ਲੋਕਾਂ ਦੀ ਗੱਲ ਕਰੀ ਸੀ ਜਿਹੜੇ ਲੋਕ ਪੰਜਾਬ ਦੇ ਵਿਰੋਧੀ ਨੇ ਅਤੇ ਪੰਜਾਬ ਤੋਂ ਖਫਾ ਨੇ। ਤਾਂ ਅਸੀਂ ਉਹਨਾਂ ਲੋਕਾਂ ਦੇ ਪ੍ਰਤੀ ਥੋੜ੍ਹੀ ਬਹੁਤੀ ਗੱਲਬਾਤ ਕਰੀਏ ਅਤੇ ਪੰਜਾਬ ਪੱਖੀ ਗੱਲਬਾਤ ਕਰੀਏ। ਹਮੇਸ਼ਾ ਦੀ ਤਰ੍ਹਾਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਇੱਕ ਘਟਨਾ ਪਟਿਆਲੇ ਦੀ ਹੋਰ ਸਾਹਮਣੇ ਆ ਰਹੀ ਆ।
ਤੋਂ ਬਾਅਦ ਜਿਹੜਾ ਅਗਲੀ ਕਾਰਵਾਈ ਆ ਉਹ ਕੀ ਹੋਣ ਵਾਲੀ ਹੈ? ਪਟਿਆਲਾ ਯੂਨੀਵਰਸਿਟੀ ਦੇ ਵਿੱਚ ਜਿਹੜੀ ਡਾਕਟਰ ਕੰਡਾ ਸਿੰਘ ਲਾਇਬ੍ਰੇਰੀ ਹੈ, ਉੱਥੇ ਜਿਹੜੀਆਂ ਪੁਰਾਣੀਆਂ ਸਿੱਖ ਇਤਿਹਾਸ ਦੀਆਂ ਪੁਰਾਣੀਆਂ ਕਿਤਾਬਾਂ ਨੇ, ਜਿਹੜੇ ਇੱਕੋ ਇੱਕ ਖਰੜੇ ਨੇ ਜਿਹੜੇ ਸਿੱਖ ਇਤਿਹਾਸ ਦੇ, ਉਹ ਲਾਇਬ੍ਰੇਰੀ ਨੂੰ ਸਾਂਭਣ ਵਾਸਤੇ ਦਿੱਤੇ ਗਏ ਸੀ ਤਾਂ ਜੋ ਕਿਤੇ ਉਹਨਾਂ ਦੀ ਸਾਂਭ ਸੰਭਾਲ ਹੋ ਸਕੇ। ਪਰ ਉੱਥੇ ਪਤਾ ਲੱਗਾ ਵੀ ਕੁਝ ਕਾਮਰੇਡ ਜਿਹੜੀਆਂ ਜਥੇਬੰਦੀਆਂ ਨੇ, ਉੱਥੇ ਰੇਅਰ ਸੈਕਸ਼ਨ 'ਚ ਜਿੱਥੇ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ, ਉੱਥੇ ਜਾ ਕੇ ਉਹਨਾਂ ਖਰੜਿਆਂ ਨੂੰ ਕੂੜੇ ਦਾ ਟੋਕਰਾ ਕਹਿ ਕੇ, ਰੱਦੀ ਕਹਿ ਕੇ ਜ਼ਮੀਨ 'ਤੇ ਸੁੱਟ ਕੇ ਤੇ ਫੋਟੋਆਂ ਸੋਸ਼ਲ ਮੀਡੀਆ 'ਤੇ ਪਾਈਆਂ। ਸਿੱਖ ਇਤਿਹਾਸ ਦੀਆਂ ਕਿਤਾਬਾਂ ਦੇ, ਸਿੱਖ ਗ੍ਰੰਥਾਂ ਦੇ, ਪੁਰਾਤਨ ਗ੍ਰੰਥਾਂ ਦੇ ਰੱਦੀ ਕਹਿ ਕੇ ਬਾਹਰ ਭੇਜੇ ਸੀ ਯੂਨੀਵਰਸਿਟੀ 'ਚੋਂ। ਇੱਕ ਟਰੱਕ ਤੇ ਨੌਜਵਾਨਾਂ ਨੇ ਵਾਪਸ ਕਰਾ ਦਿਆ ਸੀ, ਦੂਜਾ ਉਦੋਂ ਇਹਨਾਂ ਨੇ ਖਤਮ ਕਰ ਦਿੱਤਾ ਹੈ। ਸੋ ਜਿਵੇਂ 1984 'ਚ ਸਿੱਖ ਰੀਫਰੈਂਸ ਲਾਇਬ੍ਰੇਰੀ ਲੁੱਟੀ ਗਈ ਹੈ ਦਰਬਾਰ ਸਾਹਿਬ 'ਤੇ ਹਮਲਾ ਕਰਕੇ, ਤੇ ਹੁਣ ਇਤਿਹਾਸ ਦੇ ਵਿੱਚ ਜਦੋਂ ਸਾਡੇ ਕੋਲ ਪੁਰਾਣੇ ਖਰੜੇ ਨਾ ਬਚੇ, ਇਹ ਸਾਡੇ ਨਾਂ ਦੇ ਉੱਤੇ ਕੋਈ ਨਵਾਂ ਇਤਿਹਾਸ ਲਿਖਣਗੇ। ਲੱਗਦਾ ਵੀ ਜਿਹੜਾ ਇਨਸਾਫ ਦੀ ਆਸ ਦੇ ਵਿੱਚ ਹਜੇ ਬਹਿਮਲ ਕਲਾਂ ਸੁਖਰਾਜ ਸਿੰਘ ਨਿਆਮੀ ਵਾਲੇ ਬੈਠੇ ਨੇ, ਤੇ ਹੁਣ ਇੱਕ ਮੁੱਦਾ ਹੋਰ ਖੜਾ ਹੋ ਗਿਆ, ਉਸ ਦਾ ਇਨਸਾਫ ਮਿਲੂ? ਇਹ ਦੇਖੋ, ਇਨਸਾਫ ਸਾਨੂੰ ਆਪ ਹੀ ਕਰਨਾ ਪੈਣਾ, ਪਰ ਜ਼ਰੂਰੀ ਹੈ ਵੀ ਸਮਾਂ ਰਹਿੰਦਿਆਂ ਸਰਕਾਰਾਂ ਨੂੰ ਦੇ ਕੰਨ 'ਤੇ ਜੇ ਜੂੰ ਸਰਕੇ ਤੇ ਚੰਗੀ ਗੱਲ ਹੈ, ਜੇ ਨਾ ਸਰਕੇਗੀ ਤਾਂ ਫਿਰ ਤੇ ਅਸੀਂ ਆਪਣੇ ਗ੍ਰੰਥਾਂ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦੇ। ਹੋਰ ਇਹ ਅਕਾਲੀ ਦਲ ਨੇ ਜਿਹੜੀ ਗੱਲ ਕਰੀ ਸੀ ਕਿ ਮੈਂ ਉਜੜਾ ਪੰਥ ਵਸੇ, ਤਾਂ ਉਹ ਗੱਲ ਤੋਂ ਭੱਜਦਾ ਨਜ਼ਰ ਆਇਆ। ਸੰਘਰਸ਼ੀਲ ਲੋਕਾਂ ਦੀ ਜਿਹੜੀ ਜਥੇਬੰਦੀ ਸੀ, ਪਾਰਟੀ ਸੀ, ਜਿਨ੍ਹਾਂ ਨੇ ਆਪਣਾ ਲਹੂ ਡੋਲ ਕੇ ਗੁਰੂ ਘਰਾਂ ਲਈ ਸੰਘਰਸ਼ ਕੀਤਾ, ਜਿਨ੍ਹਾਂ ਨੇ ਪੰਜਾਬ ਦੇ ਹੱਕਾਂ ਦੀ ਆਵਾਜ਼ ਉਠਾਈ ਹੈ, ਅੱਜ ਉਹਨਾਂ 'ਚ ਕੋਈ ਨਜ਼ਰ ਨਹੀਂ ਆਉਂਦਾ। ਵਾਲਾ ਵੀ ਇੱਕ ਟਾਈਮ ਦੇ ਲਈ ਪੰਜਾਬ ਦੀ ਗੱਲ ਕਰ ਰਿਹਾ ਸੀ, ਪਰ ਕਾਂਗਰਸ ਦੇ ਵਿੱਚ ਚਲੇ ਜਾਣਾ, ਉਸ ਤੋਂ ਬਾਅਦ ਫਿਰ ਉਹਨਾਂ ਨੇ ਪੰਜਾਬ ਦੀ ਗੱਲ ਮੁੜ ਕਰਨੀ ਸ਼ੁਰੂ ਕਰ ਦੇਣੀ, ਸਿਮਰਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਭੁਗਤਣ ਦੀ ਗੱਲ ਕਰ ਦੇਣੀ। ਸੋ ਉਹ ਜਿਹੜਾ ਵੀ ਨੌਜਵਾਨ ਪਰਤ ਰਿਹਾ, ਉਹਦਾ ਇਨਫਲੂਐਂਸ ਬਹੁਤ ਵੱਡਾ ਸੀ। ਅਨਫੋਰਚੂਨੇਟਲੀ ਜਿਹੜੀ ਹੁਕੂਮਤ ਹੈ ਉਹਨੇ ਉਹਨੂੰ ਖਤਮ ਕਰ ਦਿੱਤਾ, ਤਾਂ ਜੋ ਜਿਹੜੇ ਸਿੱਖ ਨੌਜਵਾਨ ਉਹਦੇ ਨਾਲ ਜੁੜੇ ਨੇ, ਯੂਥ ਹੈ, ਉਹ ਇਸ ਪਾਸੇ ਨਾ ਆਵੇ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਇੱਕ ਵਾਰ ਫੇਰ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਇੱਕ ਵਾਰ ਭਾਈ ਅੰਮ੍ਰਿਤਪਾਲ ਸਿੰਘ ਕੋਲ ਪਹੁੰਚੇ ਹਾਂ, ਵਾਰਸ ਪੰਜਾਬ ਦੀ ਜਥੇਬੰਦੀ ਦੇ ਜਿਹੜੇ ਪ੍ਰਧਾਨ ਨੇ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਕਿਉਂਕਿ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ, ਬਹਿਮਲ ਕਲਾਂ ਗੋਲੀਆਂ ਚੱਲਦੀਆਂ ਨੇ, ਗੋਲੀ ਕਾਂਡ ਹੁੰਦਾ, ਤਾਂ ਭਾਈ ਸੁਖਰਾਜ ਸਿੰਘ ਜਿਹੜੇ ਕਿ ਪਿਛਲੇ 7 ਸਾਲਾਂ ਤੋਂ ਇਨਸਾਫ ਦੀ ਮੰਗ ਕਰ ਰਹੇ ਨੇ, ਤਾਂ ਉਸ ਨੂੰ ਲੈ ਕੇ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ। ਅਤੇ ਕੁਝ ਕੁ ਥਾਵਾਂ 'ਤੇ ਧਾਰਮਿਕ ਗ੍ਰੰਥਾਂ ਦੀ, ਧਾਰਮਿਕ ਕਿਤਾਬਾਂ ਦੀ ਜਿਹੜੀ ਬੇਅਦਬੀ ਆ ਉਹ ਜਿਉਂ ਦੀ ਤਿਉਂ ਚੱਲ ਰਹੀ ਆ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਪਹਿਲਾਂ ਸਵਾਗਤ ਕਰਦੇ ਹਾਂ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੇਕਰ ਅਸੀਂ ਗੱਲ ਕਰਦੇ ਹਾਂ 2015 ਦੀ, ਆਪਾਂ ਸ਼ੁਰੂਆਤ ਕਰਦੇ ਹਾਂ। ਜੇ 2015 ਦੇ ਵਿੱਚ ਜਗ੍ਹਾ ਜਗ੍ਹਾ 'ਤੇ ਉੱਥੋਂ ਬਹਿਮਲ ਕਲਾਂ ਦੇ ਵਿੱਚ ਗੋਲੀਆਂ ਚੱਲਦੀਆਂ ਨੇ, ਬੇਅਦਬੀ ਹੁੰਦੀਆਂ, ਫਿਰ ਜਗ੍ਹਾ ਜਗ੍ਹਾ 'ਤੇ ਰੋਸ ਮੁਜ਼ਾਹਰੇ ਕੀਤੇ ਜਾਂਦੇ ਨੇ, ਉਹਨਾਂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਅਤੇ ਇੱਕ ਘਟਨਾ ਪਟਿਆਲੇ ਦੀ ਹੋਰ ਸਾਹਮਣੇ ਆ ਰਹੀ ਆ। ਪਹਿਲਾਂ ਤੁਸੀਂ ਥੋੜ੍ਹਾ ਜਿਹਾ ਬਹਿਮਲ ਕਲਾਂ ਵਾਲੀ ਜਿਹੜੀ ਗੋਲੀ ਕਾਂਡ ਹੋਇਆ ਉਸ ਨੂੰ ਲੈ ਕੇ ਦੱਸ ਦਿਓ, ਤਾਂ ਉਸ ਤੋਂ ਬਾਅਦ ਜਿਹੜਾ ਅਗਲੀ ਕਾਰਵਾਈ ਆ ਉਹ ਕੀ ਹੋਣ ਵਾਲੀ ਆ? ਦੇਖੋ, ਜਿਹੜੀ 2015 ਦੇ ਵਿੱਚ ਬੇਅਦਬੀ ਹੋਈ ਸੀ ਬਰਗਾੜੀ ਵਿਖੇ, ਉਹ ਜਿਹੜਾ ਇਕੱਠ ਹੋਇਆ ਸੀ, ਉੱਥੇ ਸੰਗਤਾਂ ਨੇ ਜਿਹੜਾ ਮੁਜ਼ਾਹਰਾ ਕੀਤਾ ਸੀ, ਅਤੇ ਉਹਦੇ ਉੱਤੇ ਸ਼ਾਂਤਮਈ ਜਾਪ ਕਰਦੀਆਂ ਸੰਗਤਾਂ 'ਤੇ ਜਦੋਂ ਗੋਲੀ ਚਲਾਈ ਗਈ ਸੀ, 2 ਸਿੰਘ ਸ਼ਹੀਦ ਹੋਏ ਸੀ ਆਪਣੇ। ਉਹਦੇ ਇਨਸਾਫ ਵਜੋਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਇੱਕ ਮੋਰਚਾ ਲੱਗਾ ਹੈ ਬਹਿਬਲ ਵਿਖੇ, ਸੁਖਰਾਜ ਸਿੰਘ ਨਿਆਮੀ ਵਾਲੇ ਵੱਲੋਂ। ਉਹ ਸ਼ਹੀਦ ਸਿੰਘ ਦੇ ਪੁੱਤਰ ਨੇ, ਲੰਮੇ ਸਮੇਂ ਤੋਂ ਮੋਰਚੇ 'ਚ ਬੈਠੇ ਨੇ। ਸਰਕਾਰ ਤਰੀਕ 'ਤੇ ਤਰੀਕ ਦੇ ਰਹੀ ਉਹਨਾਂ ਨੂੰ, ਪਰ ਕੋਈ ਇਨਸਾਫ ਦੀ ਜਿਹੜੀ ਆ ਅਜੇ ਤੱਕ ਦੂਰ ਦੂਰ ਤੱਕ ਕੋਈ ਇਨਸਾਫ ਨਜ਼ਰ ਨਹੀਂ ਆ ਰਿਹਾ। ਪਹਿਲੀ ਤਾਂ ਗੱਲ ਇਹ ਹੈ ਵੀ ਜਿਹੜਾ ਇਨਸਾਫ ਹੁਕੂਮਤਾਂ ਨੇ ਇਸ ਕਰਕੇ ਨਹੀਂ ਕਰਨਾ ਕਿਉਂਕਿ ਹੁਕੂਮਤਾਂ ਆਪ ਇੱਕ ਸਭ ਕਰਾਉਣ ਵਾਲੀਆਂ ਨੇ। ਇਸੇ ਤਰ੍ਹਾਂ ਹੈ ਵੀ ਜਿਵੇਂ ਅਸੀਂ ਅਬਦਾਲੀ ਨੂੰ ਕਹੀਏ ਵੀ ਤੂੰ ਸਾਡੇ ਨਾਲ ਇਨਸਾਫ ਕਰ, ਜਾਂ ਕਿਸੇ ਹੋਰ ਨੂੰ ਕਹੀਏ ਵੀ ਤੂੰ ਸਾਡੇ ਨਾਲ ਇਨਸਾਫ ਕਰ, ਇਹ ਲੋਕ ਜਿਹੜੇ ਸਾਨੂੰ ਤਕਲੀਫ ਦੇਣ ਵਾਲੇ ਨੇ, ਜਿਹੜੇ ਸਾਡੇ ਗੁਰੂ ਦੀ ਬੇਅਦਬੀ ਕਰਾਉਣ ਵਾਲੇ ਨੇ, ਅਤੇ ਜਾਂ ਕਰਨ ਵਾਲਿਆਂ ਨੂੰ ਸਾਂਭਣ ਵਾਲੇ ਨੇ, ਉਹਨਾਂ ਨੂੰ ਸੁਰੱਖਿਆ ਦੇਣ ਵਾਲੇ ਨੇ, ਅਤੇ ਸਿੱਖਾਂ ਨੂੰ ਜਿਹੜੇ ਵਿਰੋਧ 'ਚ ਖੜ੍ਹੇ ਸਿੱਖਾਂ ਨੂੰ ਗੋਲੀਆਂ ਮਾਰਨ ਵਾਲੇ ਨੇ, ਇਹਨਾਂ ਨੇ ਸਾਨੂੰ ਕਦੇ ਇਨਸਾਫ ਨਹੀਂ ਦੇਣਾ। ਦੂਜੀ ਜਿਹੜੀ ਘਟਨਾ ਅੱਜ ਹੀ ਨਜ਼ਰ 'ਚ ਆਈ ਉਹ ਹੈ ਪਟਿਆਲੇ ਯੂਨੀਵਰਸਿਟੀ ਦੇ ਵਿੱਚ ਜਿਹੜੀ ਡਾਕਟਰ ਕੰਡਾ ਸਿੰਘ ਲਾਇਬ੍ਰੇਰੀ ਹੈ, ਉੱਥੇ ਜਿਹੜੀਆਂ ਪੁਰਾਣੀਆਂ ਸਿੱਖ ਇਤਿਹਾਸ ਦੀਆਂ ਪੁਰਾਣੀਆਂ ਕਿਤਾਬਾਂ ਨੇ, ਜਿਹੜੇ ਇੱਕੋ ਇੱਕ ਖਰੜੇ ਨੇ ਜਿਹੜੇ ਸਿੱਖ ਇਤਿਹਾਸ ਦੇ, ਉਹ ਲਾਇਬ੍ਰੇਰੀ ਨੂੰ ਸਾਂਭਣ ਵਾਸਤੇ ਦਿੱਤੇ ਗਏ ਸੀ ਤਾਂ ਜੋ ਕਿਤੇ ਉਹਨਾਂ ਦੀ ਸਾਂਭ ਸੰਭਾਲ ਹੋ ਸਕੇ। ਪਰ ਉੱਥੇ ਪਤਾ ਲੱਗਾ ਵੀ ਕੁਝ ਕਾਮਰੇਡ ਜਿਹੜੀਆਂ ਜਥੇਬੰਦੀਆਂ ਨੇ, ਉੱਥੇ ਰੇਅਰ ਸੈਕਸ਼ਨ 'ਚ ਜਿੱਥੇ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ, ਉੱਥੇ ਜਾ ਕੇ ਉਹਨਾਂ ਖਰੜਿਆਂ ਨੂੰ ਕੂੜੇ ਦਾ ਟੋਕਰਾ ਕਹਿ ਕੇ, ਰੱਦੀ ਕਹਿ ਕੇ ਜ਼ਮੀਨ 'ਤੇ ਸੁੱਟ ਕੇ ਤੇ ਫੋਟੋਆਂ ਸੋਸ਼ਲ ਮੀਡੀਆ 'ਤੇ ਪਾਈਆਂ, ਜਿਹਦੇ ਵਜੋਂ ਸਿੱਖ ਸੰਗਤਾਂ 'ਚ ਰੋਸ ਸੀ। ਨੌਜਵਾਨਾਂ ਨੇ ਉੱਥੇ ਧਰਨਾ ਵੀ ਲਾਇਆ ਹੋਇਆ, ਮੋਰਚਾ ਵੀ ਲਾਇਆ।
ਸਵਾਲ ਇਹ ਹੈ ਵੀ ਜਿਹੜੀਆਂ ਚੀਜ਼ਾਂ ਸਾਂਭਣੀਆਂ ਨੇ ਯੂਨੀਵਰਸਿਟੀਆਂ ਨੇ, ਉਹਨਾਂ ਚੀਜ਼ਾਂ ਨੂੰ, ਸਿੱਖ ਇਤਿਹਾਸ ਦੀਆਂ ਚੀਜ਼ਾਂ ਨੂੰ ਸਾਜ਼ਿਸ਼ ਤਹਿਤ ਖਤਮ ਕੀਤਾ ਜਾ ਰਿਹਾ ਹੈ। ਇਸੇ ਯੂਨੀਵਰਸਿਟੀ 'ਚ ਬਕਾਇਦਾ ਦੱਸਿਆ ਜਾ ਰਿਹਾ ਵੀ 2015 ਦੇ ਵਿੱਚ ਇਹਨਾਂ ਨੇ ਟਰੱਕ ਭਰ ਕੇ ਸਿੱਖ ਇਤਿਹਾਸ ਦੀਆਂ ਕਿਤਾਬਾਂ ਦੇ, ਸਿੱਖ ਗ੍ਰੰਥਾਂ ਦੇ, ਪੁਰਾਤਨ ਗ੍ਰੰਥਾਂ ਦੇ ਰੱਦੀ ਕਹਿ ਕੇ ਬਾਹਰ ਭੇਜੇ ਸੀ ਯੂਨੀਵਰਸਿਟੀ 'ਚੋਂ। ਇੱਕ ਟਰੱਕ ਤੇ ਨੌਜਵਾਨਾਂ ਨੇ ਵਾਪਸ ਕਰਾ ਲਿਆ ਸੀ, ਦੂਜਾ ਉਦੋਂ ਇਹਨਾਂ ਨੇ ਖਤਮ ਕਰ ਦਿੱਤਾ ਹੈ। ਸੋ ਜਿਵੇਂ 1984 'ਚ ਸਿੱਖ ਰਿਫਰੈਂਸ ਲਾਇਬ੍ਰੇਰੀ ਲੁੱਟੀ ਗਈ ਹੈ ਦਰਬਾਰ ਸਾਹਿਬ 'ਤੇ ਹਮਲਾ ਕਰਕੇ, ਅਤੇ ਹੁਣ ਇਤਿਹਾਸ ਦੇ ਵਿੱਚ ਜਦੋਂ ਸਾਡੇ ਕੋਲ ਪੁਰਾਣੇ ਖਰੜੇ ਨਾ ਬਚੇ ਅਤੇ ਇਹ ਸਾਡੇ ਨਾਂ ਦੇ ਉੱਤੇ ਕੋਈ ਨਵਾਂ ਇਤਿਹਾਸ ਲਿਖਣਗੇ। ਇਹੋ ਪਾਲਿਸੀ ਦੇ ਤਹਿਤ ਇਹ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਸਾਡੇ ਖਰੜੇ ਪੁਰਾਣੇ ਪਏ ਨੇ ਉਹਨਾਂ ਨੂੰ ਖਤਮ ਕਰ ਰਹੇ ਨੇ, ਕਿਸੇ ਨੂੰ ਰੱਦੀ ਕਹਿ ਕੇ ਵੇਚ ਰਹੇ ਨੇ, ਕਿਸੇ ਨੂੰ ਵੈਸੇ ਪਾੜ ਕੇ ਸੁੱਟ ਰਹੇ ਨੇ। ਸੋ ਕੱਲ੍ਹ ਨੂੰ ਜਦੋਂ ਇਹ ਸਾਡੇ ਦੇ ਨਾਂ 'ਤੇ ਝੂਠਾ ਇਤਿਹਾਸ ਲਿਖਣਗੇ ਤਾਂ ਅਸੀਂ ਚੈਲੰਜ ਕਿਵੇਂ ਕਰਾਂਗੇ ਇਹਨਾਂ ਨੂੰ ਵੀ ਅਸੀਂ ਪੁਰਾਣੇ ਖਰੜਿਆਂ 'ਚੋਂ ਹਵਾਲੇ ਨਹੀਂ ਦੇ ਸਕਾਂਗੇ। ਸੋ ਮੇਰੀ ਨੌਜਵਾਨਾਂ ਨੂੰ ਅਪੀਲ ਹੈ ਫਿਰ ਤੁਸੀਂ ਪਟਿਆਲੇ ਯੂਨੀਵਰਸਿਟੀ ਵੱਧ ਤੋਂ ਵੱਧ ਪਹੁੰਚੋ, ਉੱਥੇ ਜਿਹੜਾ ਮੋਰਚਾ ਲੱਗਾ ਹੈ ਉਹਦੀ ਵੱਧ ਤੋਂ ਵੱਧ ਹਮਾਇਤ ਕਰੋ। ਇਹ ਜਿਹੜੇ ਜਿੰਨੇ ਵੀ ਦੋਸ਼ੀ ਹੈ ਇਹਨਾਂ ਨੂੰ, ਪ੍ਰਸ਼ਾਸਨ ਨੂੰ ਇਹਨਾਂ 'ਤੇ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਬਕਾਇਦਾ ਇਹਨਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਉੱਤੇ ਵੀ ਜਿਹੜਾ ਪੇਸ਼ ਕਰਨਾ ਚਾਹੀਦਾ ਅਤੇ ਉਹ ਤਨਖਾਹ ਵੀ ਲੱਗਣੀ ਚਾਹੀਦੀ ਹੈ, ਕਿਉਂਕਿ ਇਹ ਇੱਕ ਧਾਰਮਿਕ ਸਜ਼ਾ ਵੀ ਜ਼ਰੂਰੀ ਹੈ। ਇਹਨਾਂ ਨੇ ਸਿੱਖ ਧਰਮ ਦੇ ਜਿਹੜੇ ਪੁਰਾਤਨ ਗ੍ਰੰਥ ਨੇ ਉਹਨਾਂ ਦਾ ਅਪਮਾਨ ਕੀਤਾ ਹੈ। ਕੀ ਲੱਗਦਾ ਵੀ ਜਿਹੜਾ ਇਨਸਾਫ ਦੀ ਆਸ ਦੇ ਵਿੱਚ ਹਜੇ ਬਹਿਮਲ ਕਲਾਂ ਸੁਖਰਾਜ ਸਿੰਘ ਨਿਆਮੀ ਵਾਲੇ ਬੈਠੇ ਨੇ ਅਤੇ ਹੁਣ ਇੱਕ ਮੁੱਦਾ ਹੋਰ ਖੜ੍ਹਾ ਹੋ ਗਿਆ, ਉਸ ਦਾ ਇਨਸਾਫ ਮਿਲੂਗਾ? ਨਹੀਂ, ਦੇਖੋ ਇਨਸਾਫ ਸਾਨੂੰ ਆਪ ਹੀ ਕਰਨਾ ਪੈਣਾ। ਫਿਰ ਵੀ ਸਰਕਾਰਾਂ ਨੂੰ ਇਹ ਸਮਝਣਾ ਚਾਹੀਦਾ ਵੀ ਕੱਲ੍ਹ ਨੂੰ ਇਹ ਸਿੱਖਾਂ 'ਤੇ ਇਲਜ਼ਾਮ ਲਾਉਣਗੇ ਵੀ ਤੁਸੀਂ ਕਾਨੂੰਨ ਆਪਣੇ ਹੱਥ 'ਚ ਲੈਂਦੇ ਜੋ। ਪਰ ਜ਼ਰੂਰੀ ਇਹ ਆ ਵੀ ਸਮਾਂ ਰਹਿੰਦਿਆਂ ਸਰਕਾਰਾਂ ਨੂੰ ਦੇ ਕੰਨ 'ਤੇ ਜੇ ਜੂੰ ਸਰਕ ਜੇ ਤਾਂ ਚੰਗੀ ਗੱਲ ਹੈ, ਜੇ ਨਾ ਸਰਕੇਗੀ ਤਾਂ ਫਿਰ ਤਾਂ ਅਸੀਂ ਆਪਣੇ ਗ੍ਰੰਥਾਂ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦੇ। ਹੋਰ ਜੋ ਫਿਰ ਸਿੱਖਾਂ ਕੋਲ ਸਰਦਾ ਬਣਦਾ ਹੋਊਗਾ ਸਿੱਖ ਕਰਨਗੇ। ਕਿਉਂਕਿ ਭਗਵੰਤ ਮਾਨ ਤਾਂ ਕਹਿੰਦੇ ਰਹੇ ਨੇ ਕਿ ਮਸਾਲੀਆ ਸਜ਼ਾਵਾਂ ਦਿੱਤੀਆਂ ਜਾਣਗੀਆਂ, ਪਰ ਇਹ ਇੱਕ ਨਵਾਂ ਮੁੱਦਾ ਜਿਹੜਾ ਪਟਿਆਲਾ ਲਾਇਬ੍ਰੇਰੀ ਦਾ ਉਹ ਸਾਹਮਣੇ ਆ ਗਿਆ। ਦੇਖੋ, ਭਗਵੰਤ ਮਾਨ ਵੀ ਉਹਨਾਂ ਦਾ ਗੁਲਾਮ ਹੈ ਜਿਨ੍ਹਾਂ ਦਾ ਗੁਲਾਮ ਪ੍ਰਕਾਸ਼ ਸਿੰਘ ਬਾਦਲ ਸੀ, ਜਿਨ੍ਹਾਂ ਦਾ ਗੁਲਾਮ ਕੈਪਟਨ ਅਮਰਿੰਦਰ ਸਿੰਘ ਸੀ। ਉਹਨਾਂ ਦਾ ਹੀ ਗੁਲਾਮ ਭਗਵੰਤ ਮਾਨ ਹੈ। ਉਹਨਾਂ ਦੇ ਕਹਿਣ 'ਤੇ ਹੀ, ਉਹਨਾਂ ਦੇ ਹੁਕਮ 'ਤੇ ਹੀ ਚੱਲਣ ਵਾਲੇ ਸਾਰੇ ਲੋਕ ਨੇ। ਇਹ ਸਿਰਫ ਵਾਰੀਆਂ ਬਦਲਣ ਨੂੰ ਇਹ ਸਭ ਕੁਝ ਬਿਆਨ ਦਿੰਦੇ ਨੇ, ਪੱਲੇ ਕਿਸੇ ਦੇ ਕੁਛ ਨਹੀਂ ਹੈਗਾ। ਤੁਸੀਂ ਵਾਰੀਆਂ ਬਦਲਣ ਦੀ ਗੱਲ ਕਰੀ ਆ, ਕੇਜਰੀਵਾਲ ਸਰਕਾਰ ਇਹ ਕਹਿੰਦੀ ਰਹੀ ਕਿ ਅਸੀਂ 24 ਘੰਟਿਆਂ ਦੇ ਵਿੱਚ ਇਨਸਾਫ ਕਰ ਦਿਆਂਗੇ ਬਹਿਮਲ ਕਲਾਂ ਜਿਹੜੀਆਂ ਗੋਲੀਆਂ ਚੱਲੀਆਂ ਨੇ। ਨਹੀਂ, ਦੇਖੋ ਇਹ ਗੋਲੀਆਂ ਚਲਾਉਣ ਵਾਲੀ ਦਿੱਲੀ ਦੀ ਹਕੂਮਤ ਹੈ। ਉਹਨਾਂ ਦੇ ਹੁਕਮਾਂ ਦੇ ਉੱਤੇ ਜਿਹੜੇ ਕਾਤਲ ਸਨ ਗੋਲੀਆਂ ਚਲਾਉਣ ਵਾਲੇ, ਸੁਮੇਧ ਸਿੰਘ ਸੈਣੀ ਵਰਗੇ ਸਿੱਖਾਂ ਦੇ ਜਿਹੜੇ ਕਾਤਲ ਸਨ, ਉਹਨਾਂ ਨੇ ਜਦੋਂ ਗੋਲੀਆਂ ਇੱਥੇ ਬਹਿਬਲ ਵੀ ਚਲਾਈਆਂ ਨੇ, ਅਜੇ ਤੱਕ ਉਹਨਾਂ ਦੀ ਗ੍ਰਿਫਤਾਰੀ 'ਤੇ ਰੋਕ ਲੱਗੀ ਹੈ ਹਾਈ ਕੋਰਟ ਵੱਲੋਂ। ਸੋ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਇਹ ਸਿੱਖਾਂ ਨੂੰ ਕਦੇ ਵੀ ਇਨਸਾਫ ਨਹੀਂ ਦੇ ਸਕਦੇ। ਖਾਸ ਕਰ ਜਿਹੜੀਆਂ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਨੇ, ਜਿਹੜੀ ਦਿੱਲੀ ਦਾ ਹੁਕਮ ਜਾਉਂਦੀਆਂ ਨੇ, ਉਹ ਸਿੱਖਾਂ ਨੂੰ ਕਦੇ ਵੀ ਇਨਸਾਫ ਨਹੀਂ ਦੇ ਸਕਦੀਆਂ। ਪੰਜਾਬ ਦੀ ਕੋਈ ਸਿੱਖਾਂ ਦੀ ਕੋਈ ਪਾਰਟੀ ਹੋਵੇ ਅਤੇ ਬੇਸ਼ੱਕ ਉਹ ਜਿਹੜੀ ਦਿੱਲੀ ਦੀ ਅੱਖ 'ਚ ਅੱਖਾਂ ਪਾ ਕੇ ਇਹ ਗੱਲ ਕਰੇ ਵੀ ਸਿੱਖਾਂ ਨੂੰ ਇਨਸਾਫ ਚਾਹੀਦਾ, ਤਾਂ ਫਿਰ ਸ਼ਾਇਦ ਕੋਈ ਉਮੀਦ ਵੱਝਦੀ ਹੈ। ਉਹਨਾਂ 'ਚ ਕੋਈ ਉਮੀਦ ਨਹੀਂ। ਜੇਕਰ ਅਸੀਂ ਥੋੜ੍ਹੀ ਜਿਹੀ ਗੱਲ ਹੋਰ ਕਰੀਏ ਤੁਹਾਡੇ ਨਾਲ, ਤਾਂ ਪਹਿਲਾਂ ਦੀਪ ਸਿੱਧੂ ਦਾ ਐਕਸੀਡੈਂਟ ਬਣਾਇਆ ਜਾਂਦਾ, ਉਸ ਤੋਂ ਬਾਅਦ ਉਸ ਤੋਂ ਪਹਿਲਾਂ ਸੰਦੀਪ ਨੰਗਲ ਅੰਬੀਆਂ ਦੇ ਗੋਲੀਆਂ ਮਾਰੀਆਂ ਜਾਂਦੀਆਂ, ਫਿਰ ਸਿੱਧੂ ਮੂਸੇਵਾਲੇ ਦੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ। ਜਿਹੜਾ ਬੰਦਾ ਪੰਜਾਬ ਦੀ ਗੱਲ ਕਰਦਾ ਜਾਂ ਪੰਜਾਬ ਪੱਖੀ ਗੱਲ ਕਰਦਾ, ਉਸ ਨਾਲ ਹੀ ਐਂ ਕਿਉਂ ਹੁੰਦਾ? ਦੇਖੋ, ਉਹ ਨਹੀਂ ਚਾਹੁੰਦੇ ਵੀ ਨੌਜਵਾਨਾਂ 'ਚ ਜਾਗਰਤੀ ਆਵੇ, ਨੌਜਵਾਨ ਇਹ ਸਮਝਣ ਵੀ ਸਾਡੀ ਅਸਲ ਲੜਾਈ ਕੀ ਹੈ। ਉਹ ਚਾਹੁੰਦੇ ਨੇ ਨੌਜਵਾਨ ਨਸ਼ਿਆਂ 'ਚ ਗਲਤਾਨ ਰਹਿਣ, ਨੌਜਵਾਨ ਜਿਹੜੇ ਲੱਚਰ ਸੱਭਿਆਚਾਰ ਦੇ ਵਿੱਚ ਫਸੇ ਰਹਿਣ, ਅਤੇ ਉਹ ਨਹੀਂ ਚਾਹੁੰਦੇ ਵੀ ਨੌਜਵਾਨ ਜਿਹੜੇ ਕਿਸੇ ਸਹੀ ਪਾਸੇ ਤੁਰਨ। ਜਿਉਂ ਹੀ ਕੋਈ ਨੌਜਵਾਨ ਇਸ ਪਾਸੇ ਨੂੰ ਮੁੜਦਾ ਜਾਂ ਮੁੜਨ ਲੱਗਦਾ, ਉਸ ਨੌਜਵਾਨ ਨੂੰ ਖਤਮ ਕਰਕੇ ਹਕੂਮਤ ਜਿਹੜੀ ਆ ਉਹ ਸੰਘਰਸ਼ ਨੂੰ ਮਾਰਨਾ ਚਾਹੁੰਦੀ। ਪੰਜਾਬ ਦੇ ਪੁੱਤਾਂ ਨੂੰ ਹੀ ਕਿਉਂ? ਦੇਖੋ, ਪੰਜਾਬ ਨਾਲ ਜਿਹੜਾ ਧੁਰੋਂ ਵੈਰ ਹੈ ਗੁਰੂ ਨਾਨਕ ਪਾਤਸ਼ਾਹ ਦੇ ਨਾਲ 500 ਸਾਲ ਦਾ, ਅਫਜ਼ਲ ਹਸਨ ਰੰਧਾਵਾ ਨੇ ਕਿਹਾ ਹੈ, ਵੈਰੀਆਂ ਕੱਢ ਵਿਖਾ ਲਿਆ 5 ਸਦੀਆਂ ਦਾ ਵੈਰ। ਇਹ ਉਹਨਾਂ 84 'ਚ ਕਵਿਤਾ ਲਿਖੀ ਸੀ। ਸੋ ਜਿਹੜਾ 84 'ਚ ਹਮਲਾ ਸੀ ਉਹ ਵੀ 5 ਸਦੀਆਂ ਦੇ ਵੈਰ ਦਾ ਪ੍ਰਤੀਕ ਸੀ। ਅੱਜ ਵੀ ਉਹ ਵੈਰ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਜਨੂਬ ਪਹਿਨਣ ਤੋਂ ਇਨਕਾਰ ਕੀਤਾ, ਉਸ ਗੱਲ ਤੋਂ ਤੰਗੀ ਹੈ, ਤਕਲੀਫ ਹੈ ਇਹਨਾਂ ਨੂੰ। ਉਹਨਾਂ ਨੇ ਇੱਕ ਵੱਖਰਾ ਧਰਮ, ਨਿਆਰਾ ਧਰਮ ਚਲਾਇਆ, ਸੱਚਾ ਧਰਮ ਚਲਾਇਆ ਅਕਾਲ ਪੁਰਖ ਦਾ, ਜਿਹਦੇ 'ਚ ਜਾਤ ਪਾਤ ਊਚ ਨੀਚ ਕੁਛ ਨਹੀਂ। ਇਹਨਾਂ ਨੂੰ ਉਸ ਗੱਲ ਤੋਂ ਤੰਗੀ ਹੈ। ਸੋ ਇਸ ਕਰਕੇ ਇਹ ਸਾਡੇ ਨਾਲ ਵੈਰ ਕਮਾਉਂਦੇ ਨੇ। ਬਾਦਲ ਧਿਰ ਦੀ ਗੱਲ ਕਰੀ ਸੀ, ਬਾਦਲ ਧਿਰ ਆਪ ਕਹਿੰਦੀ ਰਹੀ ਆ ਅਸੀਂ ਪੰਥਕ ਹਾਂ, ਅਸੀਂ ਪੰਥਕ ਮਸਲਿਆਂ ਨੂੰ ਉਭਾਰਾਂਗੇ, ਅਸੀਂ ਪੰਥ ਦੀ ਗੱਲ ਕਰਾਂਗੇ। ਦੇਖੋ, ਪੰਥਕ ਕਹਾਉਣਾ ਅਤੇ ਪੰਥਕ ਹੋਣ 'ਚ ਬੜਾ ਫਰਕ ਹੈ। ਬਾਦਲ ਤੇ ਰੋਹ ਨੇ ਜਿਨ੍ਹਾਂ ਨੇ ਦਿੱਲੀ ਦੇ ਨਾਲ ਰਲ ਕੇ ਪੰਥ ਦਾ ਬਹੁਤ ਵੱਡਾ ਨੁਕਸਾਨ ਕੀਤਾ। ਪੰਥ ਨੂੰ ਧੋਖੇ 'ਚ ਰੱਖਿਆ, ਪੰਥ ਦੀ ਪਿੱਠ 'ਚ ਕਈ ਵਾਰ ਛੁਰਾ ਮਾਰਿਆ। ਸੋ ਉਹਨਾਂ ਨੂੰ ਇਹ ਕਹਿਣਾ ਵੀ ਉਹ ਜੇ ਆਪਣੇ ਆਪ ਨੂੰ ਪੰਥਕ ਕਹਿੰਦੇ, ਤਾਂ ਮੈਨੂੰ ਲੱਗਦਾ ਪੰਥਕ ਹੋਣ ਦੀ ਪਰਿਭਾਸ਼ਾ ਫਿਰ ਬਦਲਣੀ ਪੈ ਜੂ ਸਾਨੂੰ। ਕਿਤੇ ਅਕਾਲੀ ਦਲ ਨੇ ਜਿਹੜੀ ਗੱਲ ਕਰੀ ਸੀ ਕਿ ਮੈਂ ਉਜੜਾਂ ਪੰਥ ਵਸੇ, ਤਾਂ ਉਹ ਗੱਲ ਤੋਂ ਭੱਜਦਾ ਨਜ਼ਰ ਆਇਆ? ਨਹੀਂ, ਉਹ ਬੜੇ ਲੰਬੇ ਸਮੇਂ ਤੋਂ ਭੱਜ ਚੁੱਕੇ ਨੇ ਉਸ ਗੱਲ ਤੋਂ। ਅਕਾਲੀ ਦਲ ਜਿਹੜਾ ਸੰਘਰਸ਼ੀਲ ਲੋਕਾਂ ਦੀ ਜਿਹੜੀ ਜਥੇਬੰਦੀ ਸੀ, ਪਾਰਟੀ ਸੀ, ਜਿਨ੍ਹਾਂ ਨੇ ਆਪਣਾ ਲਹੂ ਡੋਲ ਕੇ ਗੁਰੂ ਘਰਾਂ ਲਈ ਸੰਘਰਸ਼ ਕੀਤਾ, ਜਿਨ੍ਹਾਂ ਨੇ ਪੰਜਾਬ ਦੇ ਹੱਕਾਂ ਦੀ ਆਵਾਜ਼ ਉਠਾਈ ਹੈ, ਅੱਜ ਉਹਨਾਂ 'ਚ ਕੋਈ ਨਜ਼ਰ ਨਹੀਂ ਆਉਂਦਾ। ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਹੈ ਉਹ ਵੀ ਅਕਾਲੀ ਦਲ ਹੈ, ਸਾਡਾ ਮੂਲ ਅਕਾਲੀ ਦਲ, ਜਿਹੜਾ ਦਰਬਾਰ ਸਾਹਿਬ ਅਕਾਲ ਤਖ਼ਤ ਸਾਹਿਬ ਤੋਂ ਜਿਹਦੀ ਸਿਰਜਣਾ ਹੋਈ ਹੈ,
ਉਹ ਅਕਾਲੀ ਦਲ ਅੱਜ ਪੰਜਾਬ ਦੇ ਹੱਕਾਂ 'ਤੇ ਖੜਾ ਨਜ਼ਰ ਆ ਰਿਹਾ। ਇਹ ਬਾਦਲ ਦਲ ਤੇ ਪੰਜਾਬ ਦੇ ਕਿ ਦਿੱਲੀ ਦੇ ਖੇਮੇ ਦੇ ਵਿੱਚ ਹੀ ਭੁਗਤਦਾ ਹਰ ਵੇਲੇ। 2024 ਦੇ ਵਿੱਚ ਕੋਈ ਬਦਲਾਅ ਆਊਗਾ? ਉਮੀਦ ਹੈ ਪੰਥਕ ਰਾਜਨੀਤੀ ਮੁੜ ਸੁਰਜੀਤ ਹੋਊਗੀ, ਉਹਦਾ ਬਾਰ ਚੱਲ ਰਿਹਾ, ਨੌਜਵਾਨ ਇਕੱਠੇ ਹੋਣਗੇ ਤੇ ਪੰਜਾਬ ਦੇ ਵਿੱਚ ਘੱਟੋ ਘੱਟ ਪੰਜਾਬ ਦੀ ਗੱਲ ਕਰਨ ਵਾਲੀ ਹਕੂਮਤ ਆਊਗੀ। ਅਗਵਾਈ ਕੌਣ ਕਰੂਗਾ? ਅੰਮ੍ਰਿਤਪਾਲ ਕਰੂ ਜਾਂ ਕੋਈ ਹੋਰ ਕਰੂ? ਦੇਖੋ, ਅਸੀਂ ਵੋਟ ਰਾਜਨੀਤੀ 'ਚ ਤਾਂ ਨਹੀਂ ਜਾ ਰਹੇ, ਨਾ ਜਾਣ ਤੋਂ ਸਾਡਾ ਕੋਈ ਫੈਸਲਾ ਹੈ। ਜਿਹੜੇ ਵੀ ਲੋਕ ਪੰਜਾਬ ਦੇ ਹੱਕਾਂ ਦੀ ਗੱਲ ਕਰਨਗੇ ਉਹਨਾਂ ਦੀ ਹਮਾਇਤ ਕਰਾਂਗੇ। ਕੌਣ ਹੋ ਸਕਦੇ ਨੇ ਉਹ ਲੋਕ ਜਿਨ੍ਹਾਂ ਦੀ ਤੁਸੀਂ ਹਮਾਇਤ ਕਰੋਗੇ? ਦੇਖੋ, ਫਿਲਹਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਪਾਰਟੀ ਹੈ ਪੰਜਾਬ ਦੇ ਹੱਕਾਂ ਦੀ, ਪੰਜਾਬ ਦੀ ਆਜ਼ਾਦੀ ਦੀ ਗੱਲ ਕਰ ਰਹੀ ਹੈ, ਉਹਨਾਂ ਦੀ ਹਮਾਇਤ 'ਚ। ਜੇ ਕੋਈ ਹੋਰ ਵੀ ਬੰਦਾ ਆਜ਼ਾਦ ਵੀ ਖੜ੍ਹ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰੂਗਾ ਉਹਦੀ ਹਿੰਮਤ ਕਰਾਂਗੇ। ਸੁਖਪਾਲ ਸਿੰਘ ਖਹਿਰੇ ਬਾਰੇ ਕੀ ਕਹਿਣਾ? ਸੁਖਪਾਲ ਸਿੰਘ ਖਹਿਰਾ ਵੀ ਪੰਜਾਬ ਦੀ ਗੱਲ ਕਰਦੇ ਨੇ, ਬਹਿਮਲ ਕਲਾਂ ਬਕਾਇਦਾ ਪਹੁੰਚਦੇ ਰਹੇ ਨੇ, ਪੰਥਕ ਇਕੱਠਾਂ ਦੇ ਵਿੱਚ ਬਕਾਇਦਾ ਪਹੁੰਚਦੇ ਰਹੇ ਨੇ। ਉਹਨਾਂ ਨੇ ਬਹੁਤ ਲੰਬੇ ਸਮੇਂ ਤੋਂ ਪੰਜਾਬ ਦੇ ਮੁੱਦੇ ਬੇਬਾਕੀ ਨਾਲ ਚੁੱਕੇ ਨੇ। ਅਸੀਂ ਇਸ ਗੱਲ ਉਹਨਾਂ ਦੀ ਕਦਰ ਵੀ ਕਰਦੇ ਹਾਂ ਅਤੇ ਉਹਨਾਂ ਨੂੰ ਵੀ ਚਾਹੀਦਾ ਵੀ ਪੰਜਾਬ ਦੇ ਹੱਕਾਂ ਲਈ ਜਿਹੜੀ ਲੜਾਈ ਹੈ ਉਹਦੇ 'ਚ ਲਕੀਰ ਖਿੱਚ ਕੇ ਅਤੇ ਪੰਜਾਬ ਵੱਲ ਖੜ੍ਹਨ। ਉਹਨਾਂ ਦੀ ਜਿਹੜੀ ਪਾਰਟੀ ਹੈ ਉਹ ਪੰਜਾਬ ਸਿੱਖਾਂ ਦੀ ਕਾਤਲ ਪਾਰਟੀ ਹੈ। ਬੇਸ਼ੱਕ ਉਹਨਾਂ ਦਾ ਆਪਣਾ ਕਿਰਦਾਰ ਚੰਗਾ ਹੈ, ਉਹ ਆਪ ਦਿੱਲੀ ਦੇ ਜਿਹੜੇ ਪਾਸੇ ਵੱਲ ਨਹੀਂ ਖੜ੍ਹਦੇ, ਪਰ ਫਿਰ ਵੀ ਉਹਨਾਂ ਦੀ ਇੱਕ ਪਾਰਟੀ ਹੈ ਜਿਹਦੇ 'ਚ ਉਹ ਕੰਮ ਕਰ ਰਹੇ ਨੇ। ਉਹਨਾਂ ਨੂੰ ਵੀ ਚਾਹੀਦਾ ਵੀ ਪੂਰੇ ਪੰਜਾਬ ਪ੍ਰਸਤ ਹੋ ਕੇ ਅਤੇ ਪੰਜਾਬ ਵਾਲੇ ਪਾਸੇ ਖੜ੍ਹ ਜਾਣ। ਸਿੱਖਾਂ ਦੀ ਕਾਤਲ ਪਾਰਟੀ ਹਮੇਸ਼ਾ ਕਹਿੰਦੇ ਨੇ ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਜਾਂ ਅੱਜ ਭਾਈ ਅੰਮ੍ਰਿਤਪਾਲ ਸਿੰਘ ਵੀ ਕਹਿ ਰਹੇ ਨੇ ਕਿ ਸਿੱਖਾਂ ਦੀ ਕਾਤਲ ਪਾਰਟੀ ਆ। ਫਿਰ ਸਿੱਖਾਂ ਦੀ ਕਾਤਲ ਪਾਰਟੀ ਨੂੰ ਅੰਮ੍ਰਿਤਸਰ ਦੇ ਵਿੱਚੋਂ ਹੀ ਜਿੱਤ ਪ੍ਰਾਪਤ ਹੋ ਜਾਂਦੀ ਹੈ। ਦੇਖੋ, ਇਹ ਅੰਮ੍ਰਿਤਸਰ ਦੇ ਵਿੱਚ ਇਕੱਲੇ ਸਿੱਖ ਨਹੀਂ ਵਸਦੇ, ਹੋਰ ਕੌਮਾਂ ਵੀ ਬਹੁਤ ਵਸਦੀਆਂ ਨੇ। ਤੋ ਉਹਨਾਂ ਕੌਮਾਂ ਦਾ ਇੱਕ ਉਭਾਰ ਹੈ ਵੀ ਉਹ ਜਿਹੜੀ ਸਿੱਖ ਵਿਰੋਧੀ ਪਾਰਟੀਆਂ ਨੂੰ ਜਿਤਾਉਂਦੀਆਂ ਆਈਆਂ ਨੇ। ਅਤੇ ਵੈਸੇ ਵੀ ਕਈ ਸਿੱਖ ਧਰਮ ਤੋਂ ਦੂਰ ਹੋ ਕੇ ਬਗੈਰਤੀ ਦੇ ਆਲਮ ਦੇ ਵਿੱਚ ਐਸੇ ਲੋਕਾਂ ਨੂੰ ਜਿਤਾ ਦਿੰਦੇ ਨੇ ਜਿਹੜੇ ਸਿੱਖਾਂ ਦੇ ਵਿਰੋਧੀ ਨੇ। ਸਿੱਧੂ ਮੂਸੇਵਾਲਾ ਵੀ ਇੱਕ ਟਾਈਮ ਦੇ ਲਈ ਪੰਜਾਬ ਦੀ ਗੱਲ ਕਰ ਰਿਹਾ ਸੀ, ਪਰ ਕਾਂਗਰਸ ਦੇ ਵਿੱਚ ਚਲੇ ਜਾਣਾ। ਉਸ ਤੋਂ ਬਾਅਦ ਫਿਰ ਉਹਨਾਂ ਨੇ ਪੰਜਾਬ ਦੀ ਗੱਲ ਮੁੜ ਕਰਨੀ ਸ਼ੁਰੂ ਕਰ ਦੇਣੀ, ਸਿਮਰਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਭੁਗਤਣ ਦੀ ਗੱਲ ਕਰ ਦੇਣੀ। ਦੇਖੋ, ਨੌਜਵਾਨ ਪਰਤ ਰਿਹਾ ਸੀ ਪੰਜਾਬ ਵਾਲੇ ਪਾਸੇ, ਉਹਨੇ ਗੀਤ ਵੀ ਗਾਇਆ ਸਵਈਅਲ, ਜਿਹਦੇ 'ਚ ਬੜੇ ਡੂੰਘੇ ਅਰਥ ਨੇ। ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਵੀ ਜ਼ਿਕਰ ਕੀਤਾ। ਸੋ ਉਹ ਜਿਹੜਾ ਵੀ ਨੌਜਵਾਨ ਪਰਤ ਰਿਹਾ ਉਹਦਾ ਇਨਫਲੂਐਂਸ ਬਹੁਤ ਵੱਡਾ ਸੀ। ਅਨਫੋਰਚੂਨੇਟਲੀ ਜਿਹੜੀ ਹਕੂਮਤ ਹੈ ਉਹਨੇ ਉਹਨੂੰ ਖਤਮ ਕਰ ਦਿੱਤਾ, ਤਾਂ ਜੋ ਜਿਹੜੇ ਸਿੱਖ ਨੌਜਵਾਨ ਉਹਦੇ ਨਾਲ ਜੁੜੇ ਨੇ, ਯੂਥ ਹੈ, ਉਹ ਇਸ ਪਾਸੇ ਨਾ ਵੜਨ। SYL ਗੀਤ ਬੈਨ ਕਰਤਾ, ਰਿਹਾਈ ਗੀਤ ਬੈਨ ਕਰਤਾ, ਉਸ ਤੋਂ ਪਹਿਲਾਂ ਖੂਨ ਦੀ ਲੋ ਜਿਹੜੀ ਬੈਨ ਆ ਉਹ ਕਰ ਦਿੱਤਾ। ਗੀਤਾਂ ਨੂੰ ਪੰਜਾਬ ਪੱਖੀ ਜਿਹੜੇ ਗੀਤ ਨੇ ਉਹਨਾਂ ਨੂੰ ਵੀ ਬੈਨ ਕਰ ਦਿੱਤਾ ਜਾਂਦਾ। ਇਹ ਸਦੀਆਂ ਤੋਂ ਚੱਲਦਾ ਆਇਆ। ਜਿਹੜੇ ਪੰਜਾਬ ਉਸ ਸਮੇਂ ਜਿਹੜੇ ਲਿਖਾਰੀਆਂ ਨੂੰ ਬੈਨ ਕਰਕੇ ਦੇਸ਼ ਨਿਕਾਲੇ ਦਿੱਤੇ ਜਾਂਦੇ ਸਨ। ਹੁਣ ਜਿਹੜੇ ਗਾਇਕ ਨੇ, ਕਲਾਕਾਰਾਂ ਦਾ ਕੰਮ ਹੁੰਦਾ ਸਮਾਜ ਦੇ ਮੁੱਦਿਆਂ ਨੂੰ ਚੁੱਕਣਾ। ਜਦੋਂ ਵੀ ਕਲਾਕਾਰ ਕੋਈ ਲੱਚਰਤਾ ਦਾ ਗੀਤ ਗਾਉਂਦਾ ਹੈ ਅਤੇ ਇਹਨਾਂ ਨੂੰ ਸਰਕਾਰੀ ਸਟੇਜਾਂ 'ਤੇ ਬਿਠਾਇਆ ਜਾਂਦਾ। ਜਿਉਂ ਹੀ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਅਤੇ ਇਹਨਾਂ ਨੂੰ ਬੈਨ ਕਰ ਦਿੱਤਾ ਜਾਂਦਾ, ਕਤਲ ਕਰ ਦਿੱਤਾ ਜਾਂਦਾ। ਸੋ ਕਲਾਕਾਰਾਂ ਨੂੰ ਵੀ ਸਮਝਣਾ ਚਾਹੀਦਾ ਵੀ ਸੱਚ ਬੋਲਣ ਦੀ ਕੀਮਤ ਅਦਾ ਕਰਨੀ ਪੈਣੀ ਹੈ ਅਤੇ ਸੱਚ ਬੋਲਣਾ ਉਹਨਾਂ ਨੂੰ ਚਾਹੀਦਾ। ਜੇ ਅਸੀਂ ਕੌਮ ਦੀ ਗੱਲ ਕਰਦੇ ਹਾਂ, ਕੌਮ ਦੇ ਵਿੱਚ ਵੀ ਬੜੇ ਜਿਹੜੇ ਪੰਥਕ ਚਿਹਰੇ ਸਾਹਮਣੇ ਆਉਂਦੇ ਨੇ, ਪਰ ਪੰਥਕ ਚਿਹਰੇ ਕਈ ਚਿਹਰੇ ਅਜਿਹੇ ਨੇ ਜਿਨ੍ਹਾਂ ਦੇ ਅਸੀਂ ਹੁਣ ਨਾਮ ਵੀ ਨਹੀਂ ਲੈ ਸਕਦੇ, ਪਰ ਉਹ ਆਪਣੇ ਆਪ ਨੂੰ ਆਗੂ ਕਹਾਉਂਦੇ ਨੇ ਪੰਥ ਦੇ, ਅਤੇ ਇੱਕ ਲਿਬਾਸ ਤੱਕ ਸੀਮਿਤ ਰਹਿ ਗਏ ਨੇ। ਦੇਖੋ, ਮਹਾਰਾਜ ਨੇ ਲਿਬਾਸ ਬਖਸ਼ਿਆ, ਇਹ ਸਿਰਫ ਜਿਹੜਾ ਵਾ ਪਾਉਣ ਨੂੰ ਨਹੀਂ ਬਖਸ਼ਿਆ, ਇਹਦੀ ਇੱਕ ਜ਼ਿੰਮੇਵਾਰੀ ਵੀ ਹੈ। ਪੰਥ ਲਈ ਸੰਘਰਸ਼ ਕਰਨਾ ਹੈ। ਸੰਤ ਕਰਤਾਰ ਸਿੰਘ ਭਿੰਡਰਾਲੇ ਕਹਿੰਦੇ ਸਨ ਵੀ ਜੇ ਅਸੀਂ ਸੰਤ ਕਹਾਉਣਾ ਹੈ ਅਤੇ ਕੌਮ 'ਤੇ ਭੀੜ ਪਈ ਹੈ ਅਤੇ ਅੰਦਰ ਵੜ ਕੇ ਬੈਠ ਜਾਣਾ, ਚਾਹੇ ਜਪ ਤਪ ਕਰੀ ਜਾਣਾ, ਉਹਦਾ ਕੋਈ ਫਾਇਦਾ ਨਹੀਂ। ਇਸ ਕਰਕੇ ਜਦੋਂ ਕੌਮ 'ਤੇ ਭੀੜ ਪਈ ਹੋਵੇ ਤਾਂ ਉਦੋਂ ਸੰਘਰਸ਼ ਕਰਨਾ ਚਾਹੀਦਾ। ਜਿਨ੍ਹਾਂ ਨੇ ਮਹਾਰਾਜ ਦਾ ਬਾਣਾ ਪਾਇਆ ਉਹਨਾਂ ਦੀ ਇਹ ਜ਼ਿੰਮੇਵਾਰੀ ਅਤੇ ਫਰਜ਼ ਬਣਦਾ ਵੀ ਉਹ ਇਸ ਬਾਣੇ ਦੀ ਲਾਜ ਰੱਖਣ। ਬਾਣੀ ਅਤੇ ਬਾਣੇ ਨਾਲ ਜੁੜਨ ਦੀਆਂ ਗੱਲਾਂ ਕਰਦੇ ਸੀ। ਮਹਾਰਾਜ ਇਹ ਵੀ ਕਹਿੰਦੇ ਸੀ ਕਿ ਮੈਨੂੰ ਰਹਿਤ ਪਿਆਰੀ ਆ, ਸਿੱਖ ਪਿਆਰਾ ਨਹੀਂ। ਪਰ ਅੱਜ ਆਪਣੇ ਆਪ ਨੂੰ ਦਿਖਾਵੇ ਦੇ ਸਿੱਖ ਬਥੇਰੇ ਕਹਾਉਂਦੇ ਫਿਰਦੇ ਨੇ। ਇਹ ਭਾਗੀ ਉਹਨਾਂ ਦਾ ਜੀਵਨ ਹੈ। ਜਿਹੜੇ ਲੋਕ ਮਹਾਰਾਜ ਦੇ ਜਿਹੜੇ ਸਿੱਖ ਬਣ ਕੇ ਵੀ ਸਿੱਖ ਨਹੀਂ ਬਣ ਸਕੇ। ਸੋ ਇਹ ਮੇਰੇ ਖਿਆਲ ਦੇ ਨਾਲ ਮਹਾਰਾਜ ਜੀ ਕਿਰਪਾ ਕਰਨ, ਇਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ। ਉਹਨਾਂ ਨੂੰ ਸੁਧਰਨਾ ਚਾਹੀਦਾ, ਗੁਰੂ ਸਾਹਿਬ ਦੇ ਜੋ ਹੁਕਮ ਹੈ ਉਹਦੇ 'ਤੇ ਚੱਲਣਾ ਚਾਹੀਦਾ, ਰਹਿਤ ਨੂੰ ਦਾ ਪੂਰਨ ਜਿਹੜਾ ਉਹਨੂੰ ਫੋਲੋ ਕਰਨਾ ਚਾਹੀਦਾ। ਆਖਰ ਦੇ ਵਿੱਚ ਇੱਕ ਸਵਾਲ ਆ, ਭਾਈ ਅੰਮ੍ਰਿਤਪਾਲ ਸਿੰਘ ਜੋ ਦੀਪ ਸਿੱਧੂ ਦਾ ਸੰਘਰਸ਼ ਛੱਡਿਆ ਸੀ ਉਸ ਦੀਆਂ ਪੈੜਾਂ 'ਤੇ ਚੱਲਣਗੇ, ਬਹਿਮਲ ਕਲਾਂ ਮੋਰਚੇ ਦੇ ਵਿੱਚ ਪਹੁੰਚਣਗੇ, ਜਾਂ ਫਿਰ ਜਿਹੜੇ ਜਿੱਥੇ ਬਾਈ ਦੀਪ ਸਿੱਧੂ ਜਾਂਦਾ ਰਿਹਾ ਉੱਥੇ ਜਾਣਗੇ ਅੰਮ੍ਰਿਤਪਾਲ ਜੀ? ਸਭ ਥਾਵਾਂ 'ਤੇ ਪਹੁੰਚਾਂਗੇ, ਕਿਉਂਕਿ ਸਾਡਾ ਉਹੀ ਸੰਘਰਸ਼ ਹੈ ਅਤੇ ਉਸੇ ਸੰਘਰਸ਼ ਨੂੰ ਅੱਗੇ ਲੈ ਕੇ ਜਾ ਰਹੇ ਹਾਂ। ਅਤੇ ਜਥੇਬੰਦੀ ਦੇ ਰੂਪ ਦੇ ਵਿੱਚ ਵੀ ਅਤੇ ਇੱਕ ਇੰਡੀਵਿਜੂਅਲ ਰੂਪ ਦੇ ਵਿੱਚ ਵੀ ਜਿੱਥੇ ਸਾਨੂੰ ਲੱਗੂਗਾ ਪੰਜਾਬ ਦੇ ਹੱਕਾਂ ਦੀ ਗੱਲ ਹੈ, ਪੰਜਾਬ ਦੀ ਆਜ਼ਾਦੀ ਦੀ ਗੱਲ ਹੈ, ਪੰਥ ਦੀ ਗੱਲ ਹੈ, ਉੱਥੇ ਜ਼ਰੂਰ ਪਹੁੰਚਾਂਗੇ। ਬਹੁਤ ਧੰਨਵਾਦ। ਤਾਂ ਅਸੀਂ ਇਸ ਵਕਤ ਫਿਰ ਇੱਕ ਵਾਰ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਬੈਠੇ ਸੀ, ਤਾਂ ਉਹਨਾਂ ਲੋਕਾਂ ਦੀ ਗੱਲ ਕਰੀ ਸੀ ਜਿਹੜੇ ਲੋਕ ਪੰਜਾਬ ਦੇ ਵਿਰੋਧੀ ਨੇ ਅਤੇ ਪੰਜਾਬ ਤੋਂ ਖਫਾ ਨੇ। ਤਾਂ ਅਸੀਂ ਉਹਨਾਂ ਲੋਕਾਂ ਦੇ ਪ੍ਰਤੀ ਥੋੜ੍ਹੀ ਬਹੁਤੀ ਗੱਲਬਾਤ ਕਰੀਏ ਅਤੇ ਪੰਜਾਬ ਪੱਖੀ ਗੱਲਬਾਤ ਕਰੀਏ। ਹਮੇਸ਼ਾ ਦੀ ਤਰ੍ਹਾਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।
ਇੱਕ ਘਟਨਾ ਪਟਿਆਲੇ ਦੀ ਹੋਰ ਸਾਹਮਣੇ ਆ ਰਹੀ ਆ ਤੋਂ ਬਾਅਦ ਜਿਹੜਾ ਅਗਲੀ ਕਾਰਵਾਈ ਆ ਉਹ ਕੀ ਹੋਣ ਵਾਲੀ ਆ। ਪਟਿਆਲੇ ਯੂਨੀਵਰਸਿਟੀ ਦੇ ਵਿੱਚ ਜਿਹੜੀ ਡਾਕਟਰ ਗੰਡਾ ਸਿੰਘ ਲਾਇਬ੍ਰੇਰੀ ਹੈ, ਉੱਥੇ ਜਿਹੜੀਆਂ ਪੁਰਾਣੀਆਂ ਸਿੱਖ ਇਤਿਹਾਸ ਦੀਆਂ ਪੁਰਾਣੀਆਂ ਕਿਤਾਬਾਂ ਨੇ, ਜਿਹੜੇ ਇੱਕੋ ਇੱਕ ਖਰੜੇ ਨੇ ਜਿਹੜੇ ਸਿੱਖ ਇਤਿਹਾਸ ਦੇ, ਉਹ ਲਾਇਬ੍ਰੇਰੀ ਨੂੰ ਸਾਂਭਣ ਵਾਸਤੇ ਦਿੱਤੇ ਗਏ ਸੀ ਤਾਂ ਜੋ ਕਿਤੇ ਉਹਨਾਂ ਦੀ ਸਾਂਭ ਸੰਭਾਲ ਹੋ ਸਕੇ। ਪਰ ਉੱਥੇ ਪਤਾ ਲੱਗਾ ਵੀ ਕੁਝ ਕਾਮਰੇਡ ਜਿਹੜੀਆਂ ਜਥੇਬੰਦੀਆਂ ਨੇ, ਉੱਥੇ ਰੇਅਰ ਸੈਕਸ਼ਨ 'ਚ ਜਿੱਥੇ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ, ਉੱਥੇ ਜਾ ਕੇ ਉਹਨਾਂ ਖਰੜਿਆਂ ਨੂੰ ਕੂੜੇ ਦਾ ਟੋਕਰਾ ਕਹਿ ਕੇ, ਰੱਦੀ ਕਹਿ ਕੇ ਜ਼ਮੀਨ 'ਤੇ ਸੁੱਟ ਕੇ ਤੇ ਫੋਟੋਆਂ ਸੋਸ਼ਲ ਮੀਡੀਆ 'ਤੇ ਪਾਈਆਂ। ਸਿੱਖ ਇਤਿਹਾਸ ਦੀਆਂ ਕਿਤਾਬਾਂ ਦੇ, ਸਿੱਖ ਗ੍ਰੰਥਾਂ ਦੇ, ਪੁਰਾਤਨ ਗ੍ਰੰਥਾਂ ਦੇ ਰੱਦੀ ਕਹਿ ਕੇ ਬਾਹਰ ਭੇਜੇ ਸੀ ਯੂਨੀਵਰਸਿਟੀ 'ਚੋਂ। ਇੱਕ ਟਰੱਕ ਤੇ ਨੌਜਵਾਨਾਂ ਨੇ ਵਾਪਸ ਕਰਾ ਦਿਆ ਸੀ, ਦੂਜਾ ਉਦੋਂ ਇਹਨਾਂ ਨੇ ਖਤਮ ਕਰ ਦਿੱਤਾ ਹੈ। ਸੋ ਜਿਵੇਂ 1984 'ਚ ਸਿੱਖ ਰੀਫਰੈਂਸ ਲਾਇਬ੍ਰੇਰੀ ਲੁੱਟੀ ਗਈ ਹੈ ਦਰਬਾਰ ਸਾਹਿਬ 'ਤੇ ਹਮਲਾ ਕਰਕੇ, ਤੇ ਹੁਣ ਇਤਿਹਾਸ ਦੇ ਵਿੱਚ ਜਦੋਂ ਸਾਡੇ ਕੋਲ ਪੁਰਾਣੇ ਖਰੜੇ ਨਾ ਬਚੇ, ਇਹ ਸਾਡੇ ਨਾਂ ਦੇ ਉੱਤੇ ਕੋਈ ਨਵਾਂ ਇਤਿਹਾਸ ਲਿਖਣਗੇ। ਲੱਗਦਾ ਵੀ ਜਿਹੜਾ ਇਨਸਾਫ ਦੀ ਆਸ ਦੇ ਵਿੱਚ ਹਜੇ ਬਹਿਮਲ ਕਲਾਂ ਸੁਖਰਾਜ ਸਿੰਘ ਨਿਆਮੀ ਵਾਲੇ ਬੈਠੇ ਨੇ, ਤੇ ਹੁਣ ਇੱਕ ਮੁੱਦਾ ਹੋਰ ਖੜਾ ਹੋ ਗਿਆ, ਉਸ ਦਾ ਇਨਸਾਫ ਮਿਲੂ। ਇਹ ਦੇਖੋ, ਇਨਸਾਫ ਸਾਨੂੰ ਆਪ ਹੀ ਕਰਨਾ ਪੈਣਾ, ਪਰ ਜ਼ਰੂਰੀ ਹੈ ਵੀ ਸਮਾਂ ਰਹਿੰਦਿਆਂ ਸਰਕਾਰਾਂ ਨੂੰ ਦੇ ਕੰਨ 'ਤੇ ਜੇ ਜੂ ਸਰਕ ਜੇ ਤਾਂ ਚੰਗੀ ਗੱਲ ਹੈ, ਜੇ ਨਾ ਸਰਕੇਗੀ ਤਾਂ ਫਿਰ ਤੇ ਅਸੀਂ ਆਪਣੇ ਗ੍ਰੰਥਾਂ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦੇ। ਹੋਰ ਤੇ ਅਕਾਲੀ ਦਲ ਨੇ ਜਿਹੜੀ ਗੱਲ ਕਰੀ ਸੀ ਕਿ ਮੈਂ ਉਜੜਾ ਪੰਥ ਵਸੇ, ਤਾਂ ਉਹ ਗੱਲ ਤੋਂ ਭੱਜਦਾ ਨਜ਼ਰ ਆਇਆ। ਸੰਘਰਸ਼ੀਲ ਲੋਕਾਂ ਦੀ ਜਿਹੜੀ ਜਥੇਬੰਦੀ ਸੀ, ਪਾਰਟੀ ਸੀ, ਜਿਨ੍ਹਾਂ ਨੇ ਆਪਣਾ ਲਹੂ ਡੋਲ ਕੇ ਗੁਰੂ ਘਰਾਂ ਲਈ ਸੰਘਰਸ਼ ਕੀਤਾ, ਜਿਨ੍ਹਾਂ ਨੇ ਪੰਜਾਬ ਦੇ ਹੱਕਾਂ ਦੀ ਆਵਾਜ਼ ਉਠਾਈ ਹੈ, ਅੱਜ ਉਹਨਾਂ 'ਚ ਕੋਈ ਨਜ਼ਰ ਨਹੀਂ ਆਉਂਦਾ। ਵਾਲਾ ਵੀ ਇੱਕ ਟਾਈਮ ਦੇ ਲਈ ਪੰਜਾਬ ਦੀ ਗੱਲ ਕਰ ਰਿਹਾ ਸੀ, ਪਰ ਕਾਂਗਰਸ ਦੇ ਵਿੱਚ ਚਲੇ ਜਾਣਾ, ਉਸ ਤੋਂ ਬਾਅਦ ਫਿਰ ਉਹਨਾਂ ਨੇ ਪੰਜਾਬ ਦੀ ਗੱਲ ਮੁੜ ਕਰਨੀ ਸ਼ੁਰੂ ਕਰ ਦੇਣੀ, ਸਿਮਰਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਭੁਗਤਣ ਦੀ ਗੱਲ ਕਰਦੇ ਨੇ। ਸੋ ਉਹ ਜਿਹੜਾ ਵੀ ਨੌਜਵਾਨ ਪਰਤ ਰਿਹਾ, ਉਹਦਾ ਇਨਫਲੂਐਂਸ ਬਹੁਤ ਵੱਡਾ ਸੀ। ਅਨਫੋਰਚੂਨੇਟਲੀ ਜਿਹੜੀ ਹੁਕੂਮਤ ਹੈ ਉਹਨੇ ਉਹਨੂੰ ਖਤਮ ਕਰ ਦਿੱਤਾ, ਤਾਂ ਜੋ ਜਿਹੜੇ ਸਿੱਖ ਨੌਜਵਾਨ ਉਹਦੇ ਨਾਲ ਜੁੜੇ ਨੇ, ਯੂਥ ਹੈ, ਉਹ ਇਸ ਪਾਸੇ ਨਾ ਆਉਣ। ਇੰਡੋਜੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਇੱਕ ਵਾਰ ਫੇਰ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਇੱਕ ਵਾਰ ਭਾਈ ਅੰਮ੍ਰਿਤਪਾਲ ਸਿੰਘ ਕੋਲ ਪਹੁੰਚੇ ਹਾਂ, ਵਾਰਸ ਪੰਜਾਬ ਦੀ ਜਥੇਬੰਦੀ ਦੇ ਜਿਹੜੇ ਪ੍ਰਧਾਨ ਨੇ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਕਿਉਂਕਿ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ, ਬਹਿਮਲ ਕਲਾਂ ਗੋਲੀਆਂ ਚੱਲਦੀਆਂ ਨੇ, ਗੋਲੀ ਕਾਂਡ ਹੁੰਦਾ, ਤਾਂ ਭਾਈ ਸੁਖਰਾਜ ਸਿੰਘ ਜਿਹੜੇ ਕਿ ਪਿਛਲੇ 7 ਸਾਲਾਂ ਤੋਂ ਇਨਸਾਫ ਦੀ ਮੰਗ ਕਰ ਰਹੇ ਨੇ, ਤਾਂ ਉਸ ਨੂੰ ਲੈ ਕੇ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ। ਅਤੇ ਕੁਝ ਕੁ ਥਾਵਾਂ 'ਤੇ ਧਾਰਮਿਕ ਗ੍ਰੰਥਾਂ ਦੀ, ਧਾਰਮਿਕ ਕਿਤਾਬਾਂ ਦੀ ਜਿਹੜੀ ਬੇਅਦਬੀ ਆ ਉਹ ਜਿਉਂ ਦੀ ਤਿਉਂ ਚੱਲ ਰਹੀ ਆ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਪਹਿਲਾਂ ਸਵਾਗਤ ਕਰਦੇ ਹਾਂ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੇਕਰ ਅਸੀਂ ਗੱਲ ਕਰਦੇ ਹਾਂ 2015 ਦੀ, ਆਪਾਂ ਸ਼ੁਰੂਆਤ ਕਰਦੇ ਹਾਂ। ਜੇ 2015 ਦੇ ਵਿੱਚ ਜਗ੍ਹਾ ਜਗ੍ਹਾ 'ਤੇ ਉੱਥੋਂ ਬਹਿਮਲ ਕਲਾਂ ਦੇ ਵਿੱਚ ਗੋਲੀਆਂ ਚੱਲਦੀਆਂ ਨੇ, ਬੇਅਦਬੀ ਹੁੰਦੀ ਆ, ਫਿਰ ਜਗ੍ਹਾ ਜਗ੍ਹਾ 'ਤੇ ਰੋਸ ਮੁਜ਼ਾਹਰੇ ਕੀਤੇ ਜਾਂਦੇ ਨੇ, ਉਹਨਾਂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਅਤੇ ਇੱਕ ਘਟਨਾ ਪਟਿਆਲੇ ਦੀ ਹੋਰ ਸਾਹਮਣੇ ਆ ਰਹੀ ਆ। ਪਹਿਲਾਂ ਤੁਸੀਂ ਥੋੜ੍ਹਾ ਜਿਹਾ ਬਹਿਮਲ ਕਲਾਂ ਵਾਲੀ ਜਿਹੜੀ ਗੋਲੀ ਕਾਂਡ ਹੋਇਆ ਉਸ ਨੂੰ ਲੈ ਕੇ ਦੱਸ ਦਿਓ, ਤਾਂ ਉਸ ਤੋਂ ਬਾਅਦ ਜਿਹੜਾ ਅਗਲੀ ਕਾਰਵਾਈ ਆ ਉਹ ਕੀ ਹੋਣ ਵਾਲੀ ਆ। ਦੇਖੋ, ਜਿਹੜੀ 2015 ਦੇ ਵਿੱਚ ਬੇਅਦਬੀ ਹੋਈ ਸੀ ਬਰਗਾੜੀ ਵਿਖੇ, ਉਹ ਜਿਹੜਾ ਇਕੱਠ ਹੋਇਆ ਸੀ, ਉੱਥੇ ਸੰਗਤਾਂ ਨੇ ਜਿਹੜਾ ਮੁਜ਼ਾਹਰਾ ਕੀਤਾ ਸੀ, ਅਤੇ ਉਹਦੇ ਉੱਤੇ ਸ਼ਾਂਤਮਈ ਜਾਪ ਕਰਦੀਆਂ ਸੰਗਤਾਂ 'ਤੇ ਜਦੋਂ ਗੋਲੀ ਚਲਾਈ ਗਈ ਸੀ, 2 ਸਿੰਘ ਸ਼ਹੀਦ ਹੋਏ ਸੀ ਆਪਣੇ। ਉਹਦੇ ਇਨਸਾਫ ਵਜੋਂ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਇੱਕ ਮੋਰਚਾ ਲੱਗਾ ਹੈ ਬਹਿਬਲ ਵਿਖੇ, ਸੁਖਰਾਜ ਸਿੰਘ ਨਿਆਮੀ ਵਾਲੇ ਵੱਲੋਂ। ਉਹ ਸ਼ਹੀਦ ਸਿੰਘ ਦੇ ਪੁੱਤਰ ਨੇ, ਲੰਮੇ ਸਮੇਂ ਤੋਂ ਮੋਰਚੇ 'ਚ ਬੈਠੇ ਨੇ। ਸਰਕਾਰ ਤਰੀਕ ਤੇ ਤਰੀਕ ਦੇ ਰਹੀ ਉਹਨਾਂ ਨੂੰ, ਪਰ ਕੋਈ ਇਨਸਾਫ ਦੀ ਜਿਹੜੀ ਆ ਅਜੇ ਤੱਕ ਦੂਰ ਦੂਰ ਤੱਕ ਕੋਈ ਇਨਸਾਫ ਨਜ਼ਰ ਨਹੀਂ ਆ ਰਿਹਾ। ਪਹਿਲੀ ਤਾਂ ਗੱਲ ਇਹ ਹੈ ਵੀ ਜਿਹੜਾ ਇਨਸਾਫ ਹੁਕੂਮਤਾਂ ਨੇ ਇਸ ਕਰਕੇ ਨਹੀਂ ਕਰਨਾ ਕਿਉਂਕਿ ਹੁਕੂਮਤਾਂ ਆਪ ਇੱਕ ਸਭ ਕਰਾਉਣ ਵਾਲੀਆਂ ਨੇ। ਇਸੇ ਤਰ੍ਹਾਂ ਹੈ ਵੀ ਜਿਵੇਂ ਅਸੀਂ ਅਬਦਾਲੀ ਨੂੰ ਕਹੀਏ ਵੀ ਤੂੰ ਸਾਡੇ ਨਾਲ ਇਨਸਾਫ ਕਰ, ਜਾਂ ਕਿਸੇ ਹੋਰ ਨੂੰ ਕਹੀਏ ਵੀ ਤੂੰ ਸਾਡੇ ਨਾਲ ਇਨਸਾਫ ਕਰ, ਇਹ ਲੋਕ ਜਿਹੜੇ ਸਾਨੂੰ ਤਕਲੀਫ ਦੇਣ ਵਾਲੇ ਨੇ, ਜਿਹੜੇ ਸਾਡੇ ਗੁਰੂ ਦੀ ਬੇਅਦਬੀ ਕਰਾਉਣ ਵਾਲੇ ਨੇ, ਅਤੇ ਜਾਂ ਕਰਨ ਵਾਲਿਆਂ ਨੂੰ ਸਾਂਭਣ ਵਾਲੇ ਨੇ, ਉਹਨਾਂ ਨੂੰ ਸੁਰੱਖਿਆ ਦੇਣ ਵਾਲੇ ਨੇ, ਅਤੇ ਸਿੱਖਾਂ ਨੂੰ ਜਿਹੜੇ ਵਿਰੋਧ 'ਚ ਖੜ੍ਹੇ ਸਿੱਖਾਂ ਨੂੰ ਗੋਲੀਆਂ ਮਾਰਨ ਵਾਲੇ ਨੇ, ਇਹਨਾਂ ਨੇ ਸਾਨੂੰ ਕਦੇ ਇਨਸਾਫ ਨਹੀਂ ਦੇਣਾ। ਦੂਜੀ ਜਿਹੜੀ ਘਟਨਾ ਅੱਜ ਹੀ ਨਜ਼ਰ 'ਚ ਆਈ ਉਹ ਹੈ ਪਟਿਆਲੇ ਯੂਨੀਵਰਸਿਟੀ ਦੇ ਵਿੱਚ ਜਿਹੜੀ ਡਾਕਟਰ ਗੰਡਾ ਸਿੰਘ ਲਾਇਬ੍ਰੇਰੀ ਹੈ, ਉੱਥੇ ਜਿਹੜੀਆਂ ਪੁਰਾਣੀਆਂ ਸਿੱਖ ਇਤਿਹਾਸ ਦੀਆਂ ਪੁਰਾਣੀਆਂ ਕਿਤਾਬਾਂ ਨੇ, ਜਿਹੜੇ ਇੱਕੋ ਇੱਕ ਖਰੜੇ ਨੇ ਜਿਹੜੇ ਸਿੱਖ ਇਤਿਹਾਸ ਦੇ, ਉਹ ਲਾਇਬ੍ਰੇਰੀ ਨੂੰ ਸਾਂਭਣ ਵਾਸਤੇ ਦਿੱਤੇ ਗਏ ਸੀ ਤਾਂ ਜੋ ਕਿਤੇ ਉਹਨਾਂ ਦੀ ਸਾਂਭ ਸੰਭਾਲ ਹੋ ਸਕੇ। ਪਰ ਉੱਥੇ ਪਤਾ ਲੱਗਾ ਵੀ ਕੁਝ ਕਾਮਰੇਡ ਜਿਹੜੀਆਂ ਜਥੇਬੰਦੀਆਂ ਨੇ, ਉੱਥੇ ਰੇਅਰ ਸੈਕਸ਼ਨ 'ਚ ਜਿੱਥੇ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ, ਉੱਥੇ ਜਾ ਕੇ ਉਹਨਾਂ ਖਰੜਿਆਂ ਨੂੰ ਕੂੜੇ ਦਾ ਟੋਕਰਾ ਕਹਿ ਕੇ, ਰੱਦੀ ਕਹਿ ਕੇ ਜ਼ਮੀਨ 'ਤੇ ਸੁੱਟ ਕੇ ਤੇ ਫੋਟੋਆਂ ਸੋਸ਼ਲ ਮੀਡੀਆ 'ਤੇ ਪਾਈਆਂ, ਜਿਹਦੇ ਵਜੋਂ ਸਿੱਖ ਸੰਗਤਾਂ 'ਚ ਰੋਸ ਸੀ। ਨੌਜਵਾਨਾਂ ਨੇ ਉੱਥੇ ਧਰਨਾ ਵੀ ਲਾਇਆ ਹੋਇਆ, ਮੋਰਚਾ ਵੀ ਲਾਇਆ।
ਸਵਾਲ ਇਹ ਹੈ ਵੀ ਜਿਹੜੀਆਂ ਚੀਜ਼ਾਂ ਸਾਂਭਣੀਆਂ ਨੇ ਯੂਨੀਵਰਸਿਟੀਆਂ ਨੇ, ਉਹਨਾਂ ਚੀਜ਼ਾਂ ਨੂੰ, ਸਿੱਖ ਇਤਿਹਾਸ ਦੀਆਂ ਚੀਜ਼ਾਂ ਨੂੰ ਸਾਜ਼ਿਸ਼ ਤਹਿਤ ਖਤਮ ਕੀਤਾ ਜਾ ਰਿਹਾ ਹੈ। ਇਸੇ ਯੂਨੀਵਰਸਿਟੀ 'ਚ ਬਕਾਇਦਾ ਦੱਸਿਆ ਜਾ ਰਿਹਾ ਵੀ 2015 ਦੇ ਵਿੱਚ ਇਹਨਾਂ ਨੇ ਟਰੱਕ ਭਰ ਕੇ ਸਿੱਖ ਇਤਿਹਾਸ ਦੀਆਂ ਕਿਤਾਬਾਂ ਦੇ, ਸਿੱਖ ਗ੍ਰੰਥਾਂ ਦੇ, ਪੁਰਾਤਨ ਗ੍ਰੰਥਾਂ ਦੇ ਰੱਦੀ ਕਹਿ ਕੇ ਬਾਹਰ ਭੇਜੇ ਸੀ ਯੂਨੀਵਰਸਿਟੀ 'ਚੋਂ। ਇੱਕ ਟਰੱਕ ਤੇ ਨੌਜਵਾਨਾਂ ਨੇ ਵਾਪਸ ਕਰਾ ਲਿਆ ਸੀ, ਦੂਜਾ ਉਦੋਂ ਇਹਨਾਂ ਨੇ ਖਤਮ ਕਰ ਦਿੱਤਾ ਹੈ। ਸੋ ਜਿਵੇਂ 1984 'ਚ ਸਿੱਖ ਰਿਫਰੈਂਸ ਲਾਇਬ੍ਰੇਰੀ ਲੁੱਟੀ ਗਈ ਹੈ ਦਰਬਾਰ ਸਾਹਿਬ 'ਤੇ ਹਮਲਾ ਕਰਕੇ, ਅਤੇ ਹੁਣ ਇਤਿਹਾਸ ਦੇ ਵਿੱਚ ਜਦੋਂ ਸਾਡੇ ਕੋਲ ਪੁਰਾਣੇ ਖਰੜੇ ਨਾ ਬਚੇ ਅਤੇ ਇਹ ਸਾਡੇ ਨਾਂ ਦੇ ਉੱਤੇ ਕੋਈ ਨਵਾਂ ਇਤਿਹਾਸ ਲਿਖਣਗੇ। ਇਹੋ ਪਾਲਿਸੀ ਦੇ ਤਹਿਤ ਇਹ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਸਾਡੇ ਖਰੜੇ ਪੁਰਾਣੇ ਪਏ ਨੇ ਉਹਨਾਂ ਨੂੰ ਖਤਮ ਕਰ ਰਹੇ ਨੇ। ਕਿਸੇ ਨੂੰ ਰੱਦੀ ਕਹਿ ਕੇ ਵੇਚ ਰਹੇ ਨੇ, ਕਿਸੇ ਨੂੰ ਵੈਸੇ ਪਾੜ ਕੇ ਸੁੱਟ ਰਹੇ ਨੇ। ਸੋ ਕੱਲ੍ਹ ਨੂੰ ਜਦੋਂ ਇਹ ਸਾਡੇ ਦੇ ਨਾਂ 'ਤੇ ਝੂਠਾ ਇਤਿਹਾਸ ਲਿਖਣਗੇ ਤਾਂ ਅਸੀਂ ਚੈਲੰਜ ਕਿਵੇਂ ਕਰਾਂਗੇ ਇਹਨਾਂ ਨੂੰ ਵੀ ਅਸੀਂ ਪੁਰਾਣੇ ਖਰੜਿਆਂ 'ਚੋਂ ਹਵਾਲੇ ਨਹੀਂ ਦੇ ਸਕਾਂਗੇ। ਸੋ ਮੇਰੀ ਨੌਜਵਾਨਾਂ ਨੂੰ ਅਪੀਲ ਹੈ ਫਿਰ ਤੁਸੀਂ ਪਟਿਆਲੇ ਯੂਨੀਵਰਸਿਟੀ ਵੱਧ ਤੋਂ ਵੱਧ ਪਹੁੰਚੋ, ਉੱਥੇ ਜਿਹੜਾ ਮੋਰਚਾ ਲੱਗਾ ਹੈ ਉਹਦੀ ਵੱਧ ਤੋਂ ਵੱਧ ਹਮਾਇਤ ਕਰੋ। ਇਹ ਜਿਹੜੇ ਜਿੰਨੇ ਵੀ ਦੋਸ਼ੀ ਹੈ ਇਹਨਾਂ ਨੂੰ, ਪ੍ਰਸ਼ਾਸਨ ਨੂੰ ਇਹਨਾਂ 'ਤੇ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਬਕਾਇਦਾ ਇਹਨਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਉੱਤੇ ਵੀ ਜਿਹੜਾ ਪੇਸ਼ ਕਰਨਾ ਚਾਹੀਦਾ ਅਤੇ ਉਹ ਤਨਖਾਹ ਵੀ ਲੱਗਣੀ ਚਾਹੀਦੀ ਹੈ, ਕਿਉਂਕਿ ਇਹ ਇੱਕ ਧਾਰਮਿਕ ਸਜ਼ਾ ਵੀ ਜ਼ਰੂਰੀ ਹੈ। ਇਹਨਾਂ ਨੇ ਸਿੱਖ ਧਰਮ ਦੇ ਜਿਹੜੇ ਪੁਰਾਤਨ ਗ੍ਰੰਥ ਨੇ ਉਹਨਾਂ ਦਾ ਅਪਮਾਨ ਕੀਤਾ ਹੈ। ਕੀ ਲੱਗਦਾ ਵੀ ਜਿਹੜਾ ਇਨਸਾਫ ਦੀ ਆਸ ਦੇ ਵਿੱਚ ਹਜੇ ਬਹਿਮਲ ਕਲਾਂ ਸੁਖਰਾਜ ਸਿੰਘ ਨਿਆਮੀ ਵਾਲੇ ਬੈਠੇ ਨੇ ਅਤੇ ਹੁਣ ਇੱਕ ਮੁੱਦਾ ਹੋਰ ਖੜ੍ਹਾ ਹੋ ਗਿਆ, ਉਸ ਦਾ ਇਨਸਾਫ ਮਿਲੂਗਾ? ਨਹੀਂ, ਦੇਖੋ ਇਨਸਾਫ ਸਾਨੂੰ ਆਪ ਹੀ ਕਰਨਾ ਪੈਣਾ। ਫਿਰ ਵੀ ਸਰਕਾਰਾਂ ਨੂੰ ਇਹ ਸਮਝਣਾ ਚਾਹੀਦਾ ਵੀ ਕੱਲ੍ਹ ਨੂੰ ਇਹ ਸਿੱਖਾਂ 'ਤੇ ਇਲਜ਼ਾਮ ਲਾਉਣਗੇ ਵੀ ਤੁਸੀਂ ਕਾਨੂੰਨ ਆਪਣੇ ਹੱਥ 'ਚ ਲੈਂਦੇ ਜੋ। ਪਰ ਜ਼ਰੂਰੀ ਇਹ ਆ ਵੀ ਸਮਾਂ ਰਹਿੰਦਿਆਂ ਸਰਕਾਰਾਂ ਨੂੰ ਦੇ ਕੰਨ 'ਤੇ ਜੇ ਜੂੰ ਸਰਕ ਜੇ ਤਾਂ ਚੰਗੀ ਗੱਲ ਹੈ, ਜੇ ਨਾ ਸਰਕੇਗੀ ਤਾਂ ਫਿਰ ਤਾਂ ਅਸੀਂ ਆਪਣੇ ਗ੍ਰੰਥਾਂ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦੇ। ਹੋਰ ਜੋ ਫਿਰ ਸਿੱਖਾਂ ਕੋਲ ਸਰਦਾ ਬਣਦਾ ਹੋਊਗਾ ਸਿੱਖ ਕਰਨਗੇ। ਕਿਉਂਕਿ ਭਗਵੰਤ ਮਾਨ ਤਾਂ ਕਹਿੰਦੇ ਰਹੇ ਨੇ ਕਿ ਮਸਾਲੀਆ ਸਜ਼ਾਵਾਂ ਦਿੱਤੀਆਂ ਜਾਣਗੀਆਂ, ਪਰ ਇਹ ਇੱਕ ਨਵਾਂ ਮੁੱਦਾ ਜਿਹੜਾ ਪਟਿਆਲਾ ਲਾਇਬ੍ਰੇਰੀ ਦਾ ਉਹ ਸਾਹਮਣੇ ਆ ਗਿਆ। ਦੇਖੋ, ਭਗਵੰਤ ਮਾਨ ਵੀ ਉਹਨਾਂ ਦਾ ਗੁਲਾਮ ਹੈ ਜਿਨ੍ਹਾਂ ਦਾ ਗੁਲਾਮ ਪ੍ਰਕਾਸ਼ ਸਿੰਘ ਬਾਦਲ ਸੀ, ਜਿਨ੍ਹਾਂ ਦਾ ਗੁਲਾਮ ਕੈਪਟਨ ਅਮਰਿੰਦਰ ਸਿੰਘ ਸੀ। ਉਹਨਾਂ ਦਾ ਹੀ ਗੁਲਾਮ ਭਗਵੰਤ ਮਾਨ ਹੈ। ਉਹਨਾਂ ਦੇ ਕਹਿਣ 'ਤੇ ਹੀ, ਉਹਨਾਂ ਦੇ ਹੁਕਮ 'ਤੇ ਹੀ ਚੱਲਣ ਵਾਲੇ ਸਾਰੇ ਲੋਕ ਨੇ। ਇਹ ਸਿਰਫ ਵਾਰੀਆਂ ਬਦਲਣ ਨੂੰ ਇਹ ਸਭ ਕੁਝ ਬਿਆਨ ਦਿੰਦੇ ਨੇ, ਪੱਲੇ ਕਿਸੇ ਦੇ ਕੁਛ ਨਹੀਂ ਹੈਗਾ। ਤੁਸੀਂ ਵਾਰੀਆਂ ਬਦਲਣ ਦੀ ਗੱਲ ਕਰੀ ਆ, ਕੇਜਰੀਵਾਲ ਸਰਕਾਰ ਇਹ ਕਹਿੰਦੀ ਰਹੀ ਕਿ ਅਸੀਂ 24 ਘੰਟਿਆਂ ਦੇ ਵਿੱਚ ਇਨਸਾਫ ਕਰ ਦਿਆਂਗੇ ਬਹਿਮਲ ਕਲਾਂ ਜਿਹੜੀਆਂ ਗੋਲੀਆਂ ਚੱਲੀਆਂ ਨੇ। ਨਹੀਂ, ਦੇਖੋ ਇਹ ਗੋਲੀਆਂ ਚਲਾਉਣ ਵਾਲੀ ਦਿੱਲੀ ਦੀ ਹਕੂਮਤ ਹੈ। ਉਹਨਾਂ ਦੇ ਹੁਕਮਾਂ ਦੇ ਉੱਤੇ ਜਿਹੜੇ ਕਾਤਲ ਸਨ ਗੋਲੀਆਂ ਚਲਾਉਣ ਵਾਲੇ, ਸੁਮੇਧ ਸਿੰਘ ਸੈਣੀ ਵਰਗੇ ਸਿੱਖਾਂ ਦੇ ਜਿਹੜੇ ਕਾਤਲ ਸਨ, ਉਹਨਾਂ ਨੇ ਜਦੋਂ ਗੋਲੀਆਂ ਇੱਥੇ ਬਹਿਬਲ ਵੀ ਚਲਾਈਆਂ ਨੇ, ਅਜੇ ਤੱਕ ਉਹਨਾਂ ਦੀ ਗ੍ਰਿਫਤਾਰੀ 'ਤੇ ਰੋਕ ਲੱਗੀ ਹੈ ਹਾਈ ਕੋਰਟ ਵੱਲੋਂ। ਸੋ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਇਹ ਸਿੱਖਾਂ ਨੂੰ ਕਦੇ ਵੀ ਇਨਸਾਫ ਨਹੀਂ ਦੇ ਸਕਦੇ। ਖਾਸ ਕਰ ਜਿਹੜੀਆਂ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਨੇ, ਜਿਹੜੇ ਦਿੱਲੀ ਦਾ ਹੁਕਮ ਚਾਹੁੰਦੀਆਂ ਨੇ, ਉਹ ਸਿੱਖਾਂ ਨੂੰ ਕਦੇ ਵੀ ਇਨਸਾਫ ਨਹੀਂ ਦੇ ਸਕਦੀਆਂ। ਪੰਜਾਬ ਦੀ ਕੋਈ ਸਿੱਖਾਂ ਦੀ ਕੋਈ ਪਾਰਟੀ ਹੋਵੇ ਅਤੇ ਬੇਸ਼ੱਕ ਉਹ ਜਿਹੜੀ ਦਿੱਲੀ ਦੀ ਅੱਖ 'ਚ ਅੱਖਾਂ ਪਾ ਕੇ ਇਹ ਗੱਲ ਕਰੇ ਵੀ ਸਿੱਖਾਂ ਨੂੰ ਇਨਸਾਫ ਚਾਹੀਦਾ, ਤਾਂ ਫਿਰ ਸ਼ਾਇਦ ਕੋਈ ਉਮੀਦ ਵੱਝਦੀ ਹੈ। ਉਹਨਾਂ 'ਚ ਕੋਈ ਉਮੀਦ ਨਹੀਂ। ਜੇਕਰ ਅਸੀਂ ਥੋੜ੍ਹੀ ਜਿਹੀ ਗੱਲ ਹੋਰ ਕਰੀਏ ਤੁਹਾਡੇ ਨਾਲ, ਤਾਂ ਪਹਿਲਾਂ ਦੀਪ ਸਿੱਧੂ ਦਾ ਐਕਸੀਡੈਂਟ ਬਣਾਇਆ ਜਾਂਦਾ, ਉਸ ਤੋਂ ਬਾਅਦ ਉਸ ਤੋਂ ਪਹਿਲਾਂ ਸੰਦੀਪ ਨੰਗਲ ਅੰਬੀਆਂ ਦੇ ਗੋਲੀਆਂ ਮਾਰੀਆਂ ਜਾਂਦੀਆਂ, ਫਿਰ ਸਿੱਧੂ ਮੂਸੇਵਾਲੇ ਦੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ। ਜਿਹੜਾ ਬੰਦਾ ਪੰਜਾਬ ਦੀ ਗੱਲ ਕਰਦਾ ਜਾਂ ਪੰਜਾਬ ਪੱਖੀ ਗੱਲ ਕਰਦਾ, ਉਸ ਨਾਲ ਹੀ ਐਂ ਕਿਉਂ ਹੁੰਦਾ? ਦੇਖੋ, ਨਹੀਂ ਚਾਹੁੰਦੇ ਵੀ ਨੌਜਵਾਨਾਂ 'ਚ ਜਾਗਰਤੀ ਆਵੇ, ਨੌਜਵਾਨ ਇਹ ਸਮਝਣ ਵੀ ਸਾਡੀ ਅਸਲ ਲੜਾਈ ਕੀ ਹੈ। ਉਹ ਚਾਹੁੰਦੇ ਨੇ ਨੌਜਵਾਨ ਨਸ਼ਿਆਂ 'ਚ ਗਲਤਾਨ ਰਹਿਣ, ਨੌਜਵਾਨ ਜਿਹੜੇ ਲੱਚਰ ਸੱਭਿਆਚਾਰ ਦੇ ਵਿੱਚ ਫਸੇ ਰਹਿਣ, ਅਤੇ ਉਹ ਨਹੀਂ ਚਾਹੁੰਦੇ ਵੀ ਨੌਜਵਾਨ ਜਿਹੜੇ ਕਿਸੇ ਸਹੀ ਪਾਸੇ ਤੁਰਨ। ਜਿਉਂ ਹੀ ਕੋਈ ਨੌਜਵਾਨ ਇਸ ਪਾਸੇ ਨੂੰ ਮੁੜਦਾ ਜਾਂ ਮੁੜਨ ਲੱਗਦਾ, ਉਸ ਨੌਜਵਾਨ ਨੂੰ ਖਤਮ ਕਰਕੇ ਹਕੂਮਤ ਜਿਹੜੀ ਆ ਉਹ ਸੰਘਰਸ਼ ਨੂੰ ਮਾਰਨਾ ਚਾਹੁੰਦੀ। ਪੰਜਾਬ ਦੇ ਪੁੱਤਾਂ ਨੂੰ ਹੀ ਕਿਉਂ? ਦੇਖੋ, ਪੰਜਾਬ ਨਾਲ ਜਿਹੜਾ ਧੁਰੋਂ ਵੈਰ ਹੈ ਗੁਰੂ ਨਾਨਕ ਪਾਤਸ਼ਾਹ ਦੇ ਨਾਲ 500 ਸਾਲ ਦਾ, ਅਫਜ਼ਲ ਹਸਨ ਰੰਧਾਵਾ ਨੇ ਕਿਹਾ ਹੈ, ਵੈਰੀਆਂ ਕੱਢ ਵਿਖਾ ਲਿਆ 5 ਸਦੀਆਂ ਦਾ ਵੈਰ। ਇਹ ਉਹਨਾਂ 84 'ਚ ਕਵਿਤਾ ਲਿਖੀ ਸੀ। ਸੋ ਜਿਹੜਾ 84 'ਚ ਹਮਲਾ ਸੀ ਉਹ ਵੀ 5 ਸਦੀਆਂ ਦੇ ਵੈਰ ਦਾ ਪ੍ਰਤੀਕ ਸੀ। ਅੱਜ ਵੀ ਉਹ ਵੈਰ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਜਨੂਬ ਪਹਿਨਣ ਤੋਂ ਇਨਕਾਰ ਕੀਤਾ, ਉਸ ਗੱਲ ਤੋਂ ਤੰਗੀ ਹੈ, ਤਕਲੀਫ ਹੈ ਇਹਨਾਂ ਨੂੰ। ਉਹਨਾਂ ਨੇ ਇੱਕ ਵੱਖਰਾ ਧਰਮ, ਨਿਆਰਾ ਧਰਮ ਚਲਾਇਆ, ਸੱਚਾ ਧਰਮ ਚਲਾਇਆ ਅਕਾਲ ਪੁਰਖ ਦਾ, ਜਿਹਦੇ 'ਚ ਜਾਤ ਪਾਤ ਊਚ ਨੀਚ ਕੁਛ ਨਹੀਂ। ਇਹਨਾਂ ਨੂੰ ਉਸ ਗੱਲ ਤੋਂ ਤੰਗੀ ਹੈ। ਸੋ ਇਸ ਕਰਕੇ ਇਹ ਸਾਡੇ ਨਾਲ ਵੈਰ ਕਮਾਉਂਦੇ ਨੇ। ਬਾਦਲ ਧਿਰ ਦੀ ਗੱਲ ਕਰੀ ਸੀ, ਬਾਦਲ ਧਿਰ ਆਪ ਕਹਿੰਦੀ ਰਹੀ ਹੈ ਅਸੀਂ ਪੰਥਕ ਹਾਂ, ਅਸੀਂ ਪੰਥਕ ਮਸਲਿਆਂ ਨੂੰ ਉਭਾਰਾਂਗੇ, ਅਸੀਂ ਪੰਥ ਦੀ ਗੱਲ ਕਰਾਂਗੇ। ਦੇਖੋ, ਪੰਥਕ ਕਹਾਉਣਾ ਅਤੇ ਪੰਥਕ ਹੋਣ 'ਚ ਬੜਾ ਫਰਕ ਹੈ। ਬਾਦਲ ਤੇ ਰੋਹ ਨੇ ਜਿਨ੍ਹਾਂ ਨੇ ਦਿੱਲੀ ਦੇ ਨਾਲ ਰਲ ਕੇ ਪੰਥ ਦਾ ਬਹੁਤ ਵੱਡਾ ਨੁਕਸਾਨ ਕੀਤਾ, ਪੰਥ ਨੂੰ ਧੋਖੇ 'ਚ ਰੱਖਿਆ, ਪੰਥ ਦੀ ਪਿੱਠ 'ਚ ਕਈ ਵਾਰ ਛੁਰਾ ਮਾਰਿਆ। ਸੋ ਉਹਨਾਂ ਨੂੰ ਇਹ ਕਹਿਣਾ ਵੀ ਉਹ ਜੇ ਆਪਣੇ ਆਪ ਨੂੰ ਪੰਥਕ ਕਹਿੰਦੇ ਤਾਂ ਮੈਨੂੰ ਲੱਗਦਾ ਪੰਥਕ ਹੋਣ ਦੀ ਪਰਿਭਾਸ਼ਾ ਫਿਰ ਬਦਲਣੀ ਪੈ ਜੂ ਸਾਨੂੰ। ਕਿਤੇ ਅਕਾਲੀ ਦਲ ਨੇ ਜਿਹੜੀ ਗੱਲ ਕਰੀ ਸੀ ਕਿ ਮੈਂ ਉਜੜਾਂ ਪੰਥ ਵਸੇ, ਤਾਂ ਉਹ ਗੱਲ ਤੋਂ ਭੱਜਦਾ ਨਜ਼ਰ ਆਇਆ? ਨਹੀਂ, ਉਹ ਬੜੇ ਲੰਬੇ ਸਮੇਂ ਤੋਂ ਭੱਜ ਚੁੱਕੇ ਨੇ ਉਸ ਗੱਲ ਤੋਂ। ਅਕਾਲੀ ਦਲ ਜਿਹੜਾ ਸੰਘਰਸ਼ੀਲ ਲੋਕਾਂ ਦੀ ਜਿਹੜੀ ਜਥੇਬੰਦੀ ਸੀ, ਪਾਰਟੀ ਸੀ, ਜਿਨ੍ਹਾਂ ਨੇ ਆਪਣਾ ਲਹੂ ਡੋਲ ਕੇ ਗੁਰੂ ਘਰਾਂ ਲਈ ਸੰਘਰਸ਼ ਕੀਤਾ, ਜਿਨ੍ਹਾਂ ਨੇ ਪੰਜਾਬ ਦੇ ਹੱਕਾਂ ਦੀ ਆਵਾਜ਼ ਉਠਾਈ ਹੈ, ਅੱਜ ਉਹਨਾਂ 'ਚ ਕੋਈ ਨਜ਼ਰ ਨਹੀਂ ਆਉਂਦਾ। ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਹੈ ਉਹ ਵੀ ਅਕਾਲੀ ਦਲ ਹੈ, ਸਾਡਾ ਮੂਲ ਅਕਾਲੀ ਦਲ, ਜਿਹੜਾ ਦਰਬਾਰ ਸਾਹਿਬ ਅਕਾਲ ਤਖ਼ਤ ਸਾਹਿਬ ਤੋਂ ਜਿਹਦੀ ਸਿਰਜਣਾ ਹੋਈ ਹੈ,
ਉਹ ਅਕਾਲੀ ਦਲ ਅੱਜ ਪੰਜਾਬ ਦੇ ਹੱਕਾਂ 'ਤੇ ਖੜਾ ਨਜ਼ਰ ਆ ਰਿਹਾ। ਇਹ ਬਾਦਲ ਦਲ ਤੇ ਪੰਜਾਬ ਦੇ ਕਿ ਦਿੱਲੀ ਦੇ ਖੇਮੇ ਦੇ ਵਿੱਚ ਹੀ ਭੁਗਤਦਾ ਹਰ ਵੇਲੇ। 2024 ਦੇ ਵਿੱਚ ਕੋਈ ਬਦਲਾਅ ਆਊਗਾ? ਉਮੀਦ ਹੈ ਪੰਥਕ ਰਾਜਨੀਤੀ ਮੁੜ ਸੁਰਜੀਤ ਹੋਊਗੀ, ਉਹਦਾ ਬਾਰ ਚੱਲ ਰਿਹਾ, ਨੌਜਵਾਨ ਇਕੱਠੇ ਹੋਣਗੇ ਅਤੇ ਪੰਜਾਬ ਦੇ ਵਿੱਚ ਘੱਟੋ ਘੱਟ ਪੰਜਾਬ ਦੀ ਗੱਲ ਕਰਨ ਵਾਲੀ ਹਕੂਮਤ ਆਊਗੀ। ਅਗਵਾਈ ਕੌਣ ਕਰੂਗਾ? ਅੰਮ੍ਰਿਤਪਾਲ ਕਰੂ ਜਾਂ ਕੋਈ ਹੋਰ ਕਰੂ? ਦੇਖੋ ਅਸੀਂ ਵੋਟ ਰਾਜਨੀਤੀ 'ਚ ਤਾਂ ਨਹੀਂ ਜਾ ਰਹੇ, ਨਾ ਜਾਣ ਤਾਂ ਸਾਡਾ ਕੋਈ ਫੈਸਲਾ ਹੈ। ਜਿਹੜੇ ਵੀ ਲੋਕ ਪੰਜਾਬ ਦੇ ਹੱਕਾਂ ਦੀ ਗੱਲ ਕਰਨਗੇ ਉਹਨਾਂ ਦੀ ਹਮਾਇਤ ਕਰਾਂਗੇ। ਕੌਣ ਹੋ ਸਕਦੇ ਨੇ ਉਹ ਲੋਕ ਜਿਨ੍ਹਾਂ ਦੀ ਤੁਸੀਂ ਹਮਾਇਤ ਕਰੋਗੇ? ਦੇਖੋ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਪਾਰਟੀ ਹੈ ਪੰਜਾਬ ਦੇ ਹੱਕਾਂ ਦੀ, ਪੰਜਾਬ ਦੀ ਆਜ਼ਾਦੀ ਦੀ ਗੱਲ ਕਰ ਰਹੀ ਹੈ, ਉਹਨਾਂ ਦੀ ਹਮਾਇਤ 'ਚ ਜੇ ਕੋਈ ਹੋਰ ਵੀ ਬੰਦਾ ਆਜ਼ਾਦ ਵੀ ਖੜ੍ਹ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰੂਗਾ ਉਹਦੀ ਹਿੰਮਤ ਕਰਾਂਗੇ। ਸੁਖਪਾਲ ਸਿੰਘ ਖਹਿਰੇ ਬਾਰੇ ਕੀ ਕਹਿਣਾ? ਸੁਖਪਾਲ ਸਿੰਘ ਖਹਿਰਾ ਵੀ ਪੰਜਾਬ ਦੀ ਗੱਲ ਕਰਦੇ ਨੇ, ਬਹਿਮਲ ਕਲਾਂ ਬਕਾਇਦਾ ਪਹੁੰਚਦੇ ਰਹੇ ਨੇ, ਪੰਥਕ ਇਕੱਠਾਂ ਦੇ ਵਿੱਚ ਬਕਾਇਦਾ ਪਹੁੰਚਦੇ ਰਹੇ ਨੇ। ਉਹਨਾਂ ਨੇ ਬਹੁਤ ਲੰਬੇ ਸਮੇਂ ਤੋਂ ਪੰਜਾਬ ਦੇ ਮੁੱਦੇ ਬੇਬਾਕੀ ਨਾਲ ਚੁੱਕੇ ਨੇ। ਅਸੀਂ ਇਸ ਗੱਲ ਉਹਨਾਂ ਦੀ ਕਦਰ ਵੀ ਕਰਦੇ ਹਾਂ ਅਤੇ ਉਹਨਾਂ ਨੂੰ ਵੀ ਚਾਹੀਦਾ ਵੀ ਪੰਜਾਬ ਦੇ ਹੱਕਾਂ ਲਈ ਜਿਹੜੀ ਲੜਾਈ ਹੈ ਉਹਦੇ 'ਚ ਲਕੀਰ ਖਿੱਚ ਕੇ ਅਤੇ ਪੰਜਾਬ ਵੱਲ ਖੜ੍ਹਨ। ਉਹਨਾਂ ਦੀ ਜਿਹੜੀ ਪਾਰਟੀ ਹੈ ਉਹ ਪੰਜਾਬ ਸਿੱਖਾਂ ਦੀ ਕਾਤਲ ਪਾਰਟੀ ਹੈ। ਬੇਸ਼ੱਕ ਉਹਨਾਂ ਦਾ ਆਪਣਾ ਕਿਰਦਾਰ ਚੰਗਾ ਹੈ, ਉਹ ਆਪ ਦਿੱਲੀ ਦੇ ਜਿਹੜੇ ਪਾਸੇ ਵੱਲ ਨਹੀਂ ਖੜ੍ਹਦੇ, ਪਰ ਫਿਰ ਵੀ ਉਹਨਾਂ ਦੀ ਇੱਕ ਪਾਰਟੀ ਹੈ ਜਿਹਦੇ 'ਚ ਉਹ ਕੰਮ ਕਰ ਰਹੇ ਨੇ। ਉਹਨਾਂ ਨੂੰ ਵੀ ਚਾਹੀਦਾ ਵੀ ਪੂਰੇ ਪੰਜਾਬ ਪ੍ਰਸਤ ਹੋ ਕੇ ਅਤੇ ਪੰਜਾਬ ਵਾਲੇ ਪਾਸੇ ਖੜ੍ਹ ਜਾਣ। ਸਿੱਖਾਂ ਦੀ ਕਾਤਲ ਪਾਰਟੀ ਹਮੇਸ਼ਾ ਕਹਿੰਦੇ ਨੇ ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਜਾਂ ਅੱਜ ਭਾਈ ਅੰਮ੍ਰਿਤਪਾਲ ਸਿੰਘ ਵੀ ਕਹਿ ਰਹੇ ਨੇ ਕਿ ਸਿੱਖਾਂ ਦੀ ਕਾਤਲ ਪਾਰਟੀ ਆ। ਫਿਰ ਸਿੱਖਾਂ ਦੀ ਕਾਤਲ ਪਾਰਟੀ ਨੂੰ ਅੰਮ੍ਰਿਤਸਰ ਦੇ ਵਿੱਚੋਂ ਹੀ ਜਿੱਤ ਪ੍ਰਾਪਤ ਹੋ ਜਾਂਦੀ ਹੈ। ਦੇਖੋ ਇਹ ਅੰਮ੍ਰਿਤਸਰ ਦੇ ਵਿੱਚ ਇਕੱਲੇ ਸਿੱਖ ਨਹੀਂ ਵਸਦੇ, ਹੋਰ ਕੌਮਾਂ ਵੀ ਬਹੁਤ ਵਸਦੀਆਂ ਨੇ। ਤੋ ਉਹਨਾਂ ਕੌਮਾਂ ਦਾ ਇੱਕ ਉਭਾਰ ਹੈ ਵੀ ਉਹ ਜਿਹੜੀ ਸਿੱਖ ਵਿਰੋਧੀ ਪਾਰਟੀਆਂ ਨੂੰ ਜਿਤਾਉਂਦੀਆਂ ਆਈਆਂ ਨੇ। ਅਤੇ ਵੈਸੇ ਵੀ ਕਈ ਸਿੱਖ ਧਰਮ ਤੋਂ ਦੂਰ ਹੋ ਕੇ ਬਗੈਰਤੀ ਦੇ ਆਲਮ ਦੇ ਵਿੱਚ ਐਸੇ ਲੋਕਾਂ ਨੂੰ ਜਿਤਾ ਦਿੰਦੇ ਨੇ ਜਿਹੜੇ ਸਿੱਖਾਂ ਦੇ ਵਿਰੋਧੀ ਨੇ। ਸਿੱਧੂ ਮੂਸੇਵਾਲਾ ਵੀ ਇੱਕ ਟਾਈਮ ਦੇ ਲਈ ਪੰਜਾਬ ਦੀ ਗੱਲ ਕਰ ਰਿਹਾ ਸੀ, ਪਰ ਕਾਂਗਰਸ ਦੇ ਵਿੱਚ ਚਲੇ ਜਾਣਾ। ਉਸ ਤੋਂ ਬਾਅਦ ਫਿਰ ਉਹਨਾਂ ਨੇ ਪੰਜਾਬ ਦੀ ਗੱਲ ਮੁੜ ਕਰਨੀ ਸ਼ੁਰੂ ਕਰ ਦੇਣੀ, ਸਿਮਰਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਭੁਗਤਣ ਦੀ ਗੱਲ ਕਰ ਦੇਣੀ। ਦੇਖੋ ਨੌਜਵਾਨ ਪਰਤ ਰਿਹਾ ਸੀ ਪੰਜਾਬ ਵਾਲੇ ਪਾਸੇ, ਉਹਨੇ ਗੀਤ ਵੀ ਗਾਇਆ SYL ਜਿਹਦੇ 'ਚ ਬੜੇ ਡੂੰਘੇ ਅਰਥ ਨੇ। ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਵੀ ਜ਼ਿਕਰ ਕੀਤਾ। ਸੋ ਉਹ ਜਿਹੜਾ ਵੀ ਨੌਜਵਾਨ ਪਰਤ ਰਿਹਾ ਉਹਦਾ ਇਨਫਲੂਐਂਸ ਬਹੁਤ ਵੱਡਾ ਸੀ। ਅਨਫੋਰਚੂਨੇਟਲੀ ਜਿਹੜੀ ਹਕੂਮਤ ਹੈ ਉਹਨੇ ਉਹਨੂੰ ਖਤਮ ਕਰ ਦਿੱਤਾ, ਤਾਂ ਜੋ ਜਿਹੜੇ ਸਿੱਖ ਨੌਜਵਾਨ ਉਹਦੇ ਨਾਲ ਜੁੜੇ ਨੇ, ਯੂਥ ਹੈ, ਉਹ ਇਸ ਪਾਸੇ ਨਾ ਵੜਨ। SYL ਗੀਤ ਬੈਨ ਕਰਤਾ, ਰਿਹਾਈ ਗੀਤ ਬੈਨ ਕਰਤਾ, ਉਸ ਤੋਂ ਪਹਿਲਾਂ ਖੂਨ ਦੀ ਲੋ ਜਿਹੜੀ ਬੈਨ ਆ ਉਹ ਕਰ ਦਿੱਤਾ। ਗੀਤਾਂ ਨੂੰ ਪੰਜਾਬ ਪੱਖੀ ਜਿਹੜੇ ਗੀਤ ਨੇ ਉਹਨਾਂ ਨੂੰ ਵੀ ਬੈਨ ਕਰ ਦਿੱਤਾ ਜਾਂਦਾ। ਇਹ ਸਦੀਆਂ ਤੋਂ ਚੱਲਦਾ ਆ। ਜਿਹੜੇ ਪੰਜਾਬ ਉਸ ਸਮੇਂ ਜਿਹੜੇ ਲਿਖਾਰੀਆਂ ਨੂੰ ਬੈਨ ਕਰਕੇ ਦੇਸ਼ ਨਿਕਾਲੇ ਦਿੱਤੇ ਜਾਂਦੇ ਸਨ। ਹੁਣ ਜਿਹੜੇ ਗਾਇਕ ਨੇ, ਕਲਾਕਾਰਾਂ ਦਾ ਕੰਮ ਹੁੰਦਾ ਸਮਾਜ ਦੇ ਮੁੱਦਿਆਂ ਨੂੰ ਚੁੱਕਣਾ। ਜਦੋਂ ਵੀ ਕਲਾਕਾਰ ਕੋਈ ਲੱਚਰਤਾ ਦਾ ਗੀਤ ਗਾਉਂਦਾ ਹੈ ਅਤੇ ਇਹਨਾਂ ਨੂੰ ਸਰਕਾਰੀ ਸਟੇਜਾਂ 'ਤੇ ਬਿਠਾਇਆ ਜਾਂਦਾ। ਜਿਉਂ ਹੀ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਅਤੇ ਇਹਨਾਂ ਨੂੰ ਬੈਨ ਕਰ ਦਿੱਤਾ ਜਾਂਦਾ, ਕਤਲ ਕਰ ਦਿੱਤਾ ਜਾਂਦਾ। ਸੋ ਕਲਾਕਾਰਾਂ ਨੂੰ ਵੀ ਸਮਝਣਾ ਚਾਹੀਦਾ ਵੀ ਸੱਚ ਬੋਲਣ ਦੀ ਕੀਮਤ ਅਦਾ ਕਰਨੀ ਪੈਣੀ ਹੈ ਅਤੇ ਸੱਚ ਬੋਲਣਾ ਉਹਨਾਂ ਨੂੰ ਚਾਹੀਦਾ। ਜੇ ਅਸੀਂ ਕੌਮ ਦੀ ਗੱਲ ਕਰਦੇ ਹਾਂ, ਕੌਮ ਦੇ ਵਿੱਚ ਵੀ ਬੜੇ ਜਿਹੜੇ ਪੰਥਕ ਚਿਹਰੇ ਸਾਹਮਣੇ ਆਉਂਦੇ ਨੇ, ਪਰ ਪੰਥਕ ਕਈ ਚਿਹਰੇ ਅਜਿਹੇ ਨੇ ਜਿਨ੍ਹਾਂ ਦੇ ਅਸੀਂ ਹੁਣ ਨਾਮ ਵੀ ਨਹੀਂ ਲੈ ਸਕਦੇ, ਪਰ ਉਹ ਆਪਣੇ ਆਪ ਨੂੰ ਆਗੂ ਕਹਾਉਂਦੇ ਨੇ ਪੰਥ ਦੇ, ਅਤੇ ਇੱਕ ਲਿਬਾਸ ਤੱਕ ਸੀਮਿਤ ਰਹਿ ਗਏ ਨੇ। ਦੇਖੋ ਮਹਾਰਾਜ ਨੇ ਲਿਬਾਸ ਬਖਸ਼ਿਆ, ਇਹ ਸਿਰਫ ਜਿਹੜਾ ਵਾ ਪਾਉਣ ਨੂੰ ਨਹੀਂ ਬਖਸ਼ਿਆ, ਇਹਦੀ ਇੱਕ ਜ਼ਿੰਮੇਵਾਰੀ ਵੀ ਹੈ। ਪੰਥ ਲਈ ਸੰਘਰਸ਼ ਕਰਨਾ ਹੈ। ਸੰਤ ਕਰਤਾਰ ਸਿੰਘ ਭਿੰਡਰਾਲੇ ਕਹਿੰਦੇ ਸਨ ਵੀ ਜੇ ਅਸੀਂ ਸੰਤ ਕਹਾਉਣਾ ਹੈ ਅਤੇ ਕੌਮ 'ਤੇ ਭੀੜ ਪਈ ਹੈ ਅਤੇ ਅੰਦਰ ਵੜ ਕੇ ਬੈਠ ਜਾਣਾ, ਚਾਹੇ ਜਪ ਤਪ ਕਰੀ ਜਾਣਾ, ਉਹਦਾ ਕੋਈ ਫਾਇਦਾ ਨਹੀਂ। ਇਸ ਕਰਕੇ ਜਦੋਂ ਕੌਮ 'ਤੇ ਭੀੜ ਪਈ ਹੋਵੇ ਅਤੇ ਉਦੋਂ ਸੰਘਰਸ਼ ਕਰਨਾ ਚਾਹੀਦਾ। ਜਿਨ੍ਹਾਂ ਨੇ ਮਹਾਰਾਜ ਦਾ ਬਾਣਾ ਪਾਇਆ ਉਹਨਾਂ ਦੀ ਇਹ ਜ਼ਿੰਮੇਵਾਰੀ ਅਤੇ ਫਰਜ਼ ਬਣਦਾ ਵੀ ਉਹ ਇਸ ਬਾਣੇ ਦੀ ਲਾਜ ਰੱਖਣ। ਬਾਣੀ ਅਤੇ ਬਾਣੇ ਨਾਲ ਜੁੜਨ ਦੀਆਂ ਗੱਲਾਂ ਕਰਦੇ ਸੀ। ਮਹਾਰਾਜ ਇਹ ਵੀ ਕਹਿੰਦੇ ਸੀ ਕਿ ਮੈਨੂੰ ਰਹਿਤ ਪਿਆਰੀ ਆ, ਸਿੱਖ ਪਿਆਰਾ ਨਹੀਂ। ਪਰ ਅੱਜ ਆਪਣੇ ਆਪ ਨੂੰ ਦਿਖਾਵੇ ਦੇ ਸਿੱਖ ਬਥੇਰੇ ਕਹਾਉਂਦੇ ਫਿਰਦੇ ਨੇ। ਇਹ ਭਾਗੀ ਉਹਨਾਂ ਦਾ ਜੀਵਨ ਹੈ। ਜਿਹੜੇ ਲੋਕ ਮਹਾਰਾਜ ਦੇ ਜਿਹੜੇ ਸਿੱਖ ਬਣ ਕੇ ਵੀ ਸਿੱਖ ਨਹੀਂ ਬਣ ਸਕੇ। ਸੋ ਇਹ ਮੇਰੇ ਖਿਆਲ ਦੇ ਨਾਲ ਮਹਾਰਾਜ ਜੀ ਕਿਰਪਾ ਕਰਨ। ਇਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ। ਉਹਨਾਂ ਨੂੰ ਸੁਧਰਨਾ ਚਾਹੀਦਾ, ਗੁਰੂ ਸਾਹਿਬ ਦੇ ਜੋ ਹੁਕਮ ਹੈ ਉਹਦੇ 'ਤੇ ਚੱਲਣਾ ਚਾਹੀਦਾ, ਰਹਿਤ ਨੂੰ ਦਾ ਪੂਰਨ ਜਿਹੜਾ ਉਹਨੂੰ ਫੋਲੋ ਕਰਨਾ ਚਾਹੀਦਾ। ਆਖਰ ਦੇ ਵਿੱਚ ਇੱਕ ਸਵਾਲ ਆ, ਭਾਈ ਅੰਮ੍ਰਿਤਪਾਲ ਸਿੰਘ ਜੋ ਦੀਪ ਸਿੱਧੂ ਦਾ ਸੰਘਰਸ਼ ਛੱਡਿਆ ਸੀ ਉਸ ਦੀਆਂ ਪੈੜਾਂ 'ਤੇ ਚੱਲਣਗੇ, ਬਹਿਮਲ ਕਲਾਂ ਮੋਰਚੇ ਦੇ ਵਿੱਚ ਪਹੁੰਚਣਗੇ, ਜਾਂ ਫਿਰ ਜਿਹੜੇ ਜਿੱਥੇ ਬਾਈ ਦੀਪ ਸਿੱਧੂ ਜਾਂਦਾ ਰਿਹਾ ਉੱਥੇ ਜਾਣਗੇ ਅੰਮ੍ਰਿਤਪਾਲ ਜੀ? ਸਭ ਥਾਵਾਂ 'ਤੇ ਪਹੁੰਚਾਂਗੇ, ਕਿਉਂਕਿ ਸਾਡਾ ਉਹੀ ਸੰਘਰਸ਼ ਹੈ ਅਤੇ ਉਸੇ ਸੰਘਰਸ਼ ਨੂੰ ਅੱਗੇ ਲੈ ਕੇ ਜਾ ਰਹੇ ਹਾਂ। ਅਤੇ ਜਥੇਬੰਦੀ ਦੇ ਰੂਪ ਦੇ ਵਿੱਚ ਵੀ ਅਤੇ ਇੱਕ ਇੰਡੀਵਿਜੂਅਲ ਰੂਪ ਦੇ ਵਿੱਚ ਵੀ ਜਿੱਥੇ ਸਾਨੂੰ ਲੱਗੂਗਾ ਪੰਜਾਬ ਦੇ ਹੱਕਾਂ ਦੀ ਗੱਲ ਹੈ, ਪੰਜਾਬ ਦੀ ਆਜ਼ਾਦੀ ਦੀ ਗੱਲ ਹੈ, ਪੰਥ ਦੀ ਗੱਲ ਹੈ, ਉੱਥੇ ਜ਼ਰੂਰ ਪਹੁੰਚਾਂਗੇ। ਬਹੁਤ ਬਹੁਤ ਧੰਨਵਾਦ। ਤਾਂ ਅਸੀਂ ਇਸ ਵਕਤ ਫਿਰ ਇੱਕ ਵਾਰ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਬੈਠੇ ਸੀ, ਤਾਂ ਉਹਨਾਂ ਲੋਕਾਂ ਦੀ ਗੱਲ ਕਰੀ ਸੀ ਜਿਹੜੇ ਲੋਕ ਪੰਜਾਬ ਦੇ ਵਿਰੋਧੀ ਨੇ ਅਤੇ ਪੰਜਾਬ ਤੋਂ ਖਫਾ ਨੇ। ਤਾਂ ਅਸੀਂ ਉਹਨਾਂ ਲੋਕਾਂ ਦੇ ਪ੍ਰਤੀ ਥੋੜ੍ਹੀ ਬਹੁਤੀ ਗੱਲਬਾਤ ਕਰੀਏ ਅਤੇ ਪੰਜਾਬ ਪੱਖੀ ਗੱਲਬਾਤ ਕਰੀਏ। ਹਮੇਸ਼ਾ ਦੀ ਤਰ੍ਹਾਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਇੱਕ ਘਟਨਾ ਪਟਿਆਲੇ ਦੀ ਹੋਰ ਸਾਹਮਣੇ ਆ ਰਹੀ ਆ।
ਬਾਅਦ ਜਿਹੜਾ ਅਗਲੀ ਕਾਰਵਾਈ ਆ ਉਹ ਕੀ ਹੋਣ ਵਾਲੀ ਹੈ? ਪਟਿਆਲੇ ਯੂਨੀਵਰਸਿਟੀ ਦੇ ਵਿੱਚ ਜਿਹੜੀ ਡਾਕਟਰ ਗੰਡਾ ਸਿੰਘ ਲਾਇਬ੍ਰੇਰੀ ਹੈ, ਉੱਥੇ ਜਿਹੜੀਆਂ ਪੁਰਾਣੀਆਂ ਸਿੱਖ ਇਤਿਹਾਸ ਦੀਆਂ ਪੁਰਾਣੀਆਂ ਕਿਤਾਬਾਂ ਨੇ, ਜਿਹੜੇ ਇੱਕੋ ਇੱਕ ਖਰੜੇ ਨੇ ਜਿਹੜੇ ਸਿੱਖ ਇਤਿਹਾਸ ਦੇ, ਉਹ ਲਾਇਬ੍ਰੇਰੀ ਨੂੰ ਸਾਂਭਣ ਵਾਸਤੇ ਦਿੱਤੇ ਗਏ ਸੀ ਤਾਂ ਜੋ ਕਿਤੇ ਉਹਨਾਂ ਦੀ ਸਾਂਭ ਸੰਭਾਲ ਹੋ ਸਕੇ। ਪਰ ਉੱਥੇ ਪਤਾ ਲੱਗਾ ਵੀ ਕੁਝ ਕਾਮਰੇਡ ਜਿਹੜੀਆਂ ਜਥੇਬੰਦੀਆਂ ਨੇ, ਉੱਥੇ ਰੇਅਰ ਸੈਕਸ਼ਨ 'ਚ ਜਿੱਥੇ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ, ਉੱਥੇ ਜਾ ਕੇ ਉਹਨਾਂ ਖਰੜਿਆਂ ਨੂੰ ਕੂੜੇ ਦਾ ਟੋਕਰਾ ਕਹਿ ਕੇ, ਰੱਦੀ ਕਹਿ ਕੇ ਜ਼ਮੀਨ 'ਤੇ ਸੁੱਟ ਕੇ ਤੇ ਫੋਟੋਆਂ ਸੋਸ਼ਲ ਮੀਡੀਆ 'ਤੇ ਪਾਈਆਂ। ਸਿੱਖ ਇਤਿਹਾਸ ਦੀਆਂ ਕਿਤਾਬਾਂ ਦੇ, ਸਿੱਖ ਗ੍ਰੰਥਾਂ ਦੇ, ਪੁਰਾਤਨ ਗ੍ਰੰਥਾਂ ਦੇ ਰੱਦੀ ਕਹਿ ਕੇ ਬਾਹਰ ਭੇਜੇ ਸੀ ਯੂਨੀਵਰਸਿਟੀ 'ਚੋਂ। ਇੱਕ ਟਰੱਕ ਤੇ ਨੌਜਵਾਨਾਂ ਨੇ ਵਾਪਸ ਕਰਾ ਦਿਆ ਸੀ, ਦੂਜਾ ਉਦੋਂ ਇਹਨਾਂ ਨੇ ਖਤਮ ਕਰ ਦਿੱਤਾ ਹੈ। ਸੋ ਜਿਵੇਂ 1984 'ਚ ਸਿੱਖ ਰੀਫਰੈਂਸ ਲਾਇਬ੍ਰੇਰੀ ਲੁੱਟੀ ਗਈ ਹੈ ਦਰਬਾਰ ਸਾਹਿਬ 'ਤੇ ਹਮਲਾ ਕਰਕੇ, ਤੇ ਹੁਣ ਇਤਿਹਾਸ ਦੇ ਵਿੱਚ ਜਦੋਂ ਸਾਡੇ ਕੋਲ ਪੁਰਾਣੇ ਖਰੜੇ ਨਾ ਬਚੇ, ਇਹ ਸਾਡੇ ਨਾਂ ਦੇ ਉੱਤੇ ਕੋਈ ਨਵਾਂ ਇਤਿਹਾਸ ਲਿਖਣਗੇ। ਲੱਗਦਾ ਵੀ ਜਿਹੜਾ ਇਨਸਾਫ ਦੀ ਆਸ ਦੇ ਵਿੱਚ ਹਜੇ ਬਹਿਮਲ ਕਲਾਂ ਸੁਖਰਾਜ ਸਿੰਘ ਨਿਆਮੀ ਵਾਲੇ ਬੈਠੇ ਨੇ, ਤੇ ਹੁਣ ਇੱਕ ਮੁੱਦਾ ਹੋਰ ਖੜਾ ਹੋ ਗਿਆ, ਉਸ ਦਾ ਇਨਸਾਫ ਮਿਲੂ? ਇਹ ਦੇਖੋ, ਇਨਸਾਫ ਸਾਨੂੰ ਆਪ ਹੀ ਕਰਨਾ ਪੈਣਾ, ਪਰ ਜ਼ਰੂਰੀ ਹੈ ਆਪ ਹੀ ਸਮਾਂ ਰਹਿੰਦਿਆਂ ਸਰਕਾਰਾਂ ਨੂੰ ਦੇ ਕੰਨ 'ਤੇ ਜੇ ਜੂੰ ਸਰਕ ਜੇ ਤਾਂ ਚੰਗੀ ਗੱਲ ਹੈ, ਜੇ ਨਾ ਸਰਕੇਗੀ ਤਾਂ ਫਿਰ ਤੇ ਅਸੀਂ ਆਪਣੇ ਗ੍ਰੰਥਾਂ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦੇ। ਹੋਰ ਤੇ ਅਕਾਲੀ ਦਲ ਨੇ ਜਿਹੜੀ ਗੱਲ ਕਰੀ ਸੀ ਕਿ ਮੈਂ ਉਜੜਾਂ ਪੰਥ ਵਸੇ, ਤਾਂ ਉਹ ਗੱਲ ਤੋਂ ਭੱਜਦਾ ਨਜ਼ਰ ਆਇਆ। ਸੰਘਰਸ਼ੀਲ ਲੋਕਾਂ ਦੀ ਜਿਹੜੀ ਜਥੇਬੰਦੀ ਸੀ, ਪਾਰਟੀ ਸੀ, ਜਿਨ੍ਹਾਂ ਨੇ ਆਪਣਾ ਲਹੂ ਡੋਲ ਕੇ ਗੁਰੂ ਘਰਾਂ ਲਈ ਸੰਘਰਸ਼ ਕੀਤਾ, ਜਿਨ੍ਹਾਂ ਨੇ ਪੰਜਾਬ ਦੇ ਹੱਕਾਂ ਦੀ ਆਵਾਜ਼ ਉਠਾਈ ਹੈ, ਅੱਜ ਉਹਨਾਂ 'ਚ ਕੋਈ ਨਜ਼ਰ ਨਹੀਂ ਆਉਂਦਾ। ਵਾਲਾ ਵੀ ਇੱਕ ਟਾਈਮ ਦੇ ਲਈ ਪੰਜਾਬ ਦੀ ਗੱਲ ਕਰ ਰਿਹਾ ਸੀ, ਪਰ ਕਾਂਗਰਸ ਦੇ ਵਿੱਚ ਚਲੇ ਜਾਣਾ, ਉਸ ਤੋਂ ਬਾਅਦ ਫਿਰ ਉਹਨਾਂ ਨੇ ਪੰਜਾਬ ਦੀ ਗੱਲ ਮੁੜ ਕਰਨੀ ਸ਼ੁਰੂ ਕਰ ਦੇਣੀ, ਸਿਮਰਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਭੁਗਤਣ ਦੀ ਗੱਲ ਕਰਦੇ ਨੇ। ਸੋ ਉਹ ਜਿਹੜਾ ਵੀ ਨੌਜਵਾਨ ਪਰਤ ਰਿਹਾ, ਉਹਦਾ ਇਨਫਲੂਐਂਸ ਬਹੁਤ ਵੱਡਾ ਸੀ। ਅਨਫੋਰਚੂਨੇਟਲੀ ਜਿਹੜੀ ਹਕੂਮਤ ਹੈ ਉਹਨੇ ਉਹਨੂੰ ਖਤਮ ਕਰ ਦਿੱਤਾ, ਤਾਂ ਜੋ ਜਿਹੜੇ ਸਿੱਖ ਨੌਜਵਾਨ ਉਹਦੇ ਨਾਲ ਜੁੜੇ ਨੇ, ਯੂਥ ਹੈ, ਉਹ ਇਸ ਪਾਸੇ ਨਾ ਆਵੇ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਇੱਕ ਵਾਰ ਫੇਰ ਸਵਾਗਤ ਕਰਦਾ। ਤਾਂ ਅੱਜ ਅਸੀਂ ਫੇਰ ਇੱਕ ਵਾਰ ਭਾਈ ਅੰਮ੍ਰਿਤਪਾਲ ਸਿੰਘ ਕੋਲ ਪਹੁੰਚੇ ਹਾਂ, ਵਾਰਸ ਪੰਜਾਬ ਦੀ ਜਥੇਬੰਦੀ ਦੇ ਜਿਹੜੇ ਪ੍ਰਧਾਨ ਨੇ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਕਿਉਂਕਿ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ, ਬਹਿਮਲ ਕਲਾਂ ਗੋਲੀਆਂ ਚੱਲਦੀਆਂ ਨੇ, ਗੋਲੀ ਕਾਂਡ ਹੁੰਦਾ, ਤਾਂ ਭਾਈ ਸੁਖਰਾਜ ਸਿੰਘ ਜਿਹੜੇ ਕਿ ਪਿਛਲੇ 7 ਸਾਲਾਂ ਤੋਂ ਇਨਸਾਫ ਦੀ ਮੰਗ ਕਰ ਰਹੇ ਨੇ, ਤਾਂ ਉਸ ਨੂੰ ਲੈ ਕੇ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ। ਤੇ ਕੁਝ ਕੁ ਥਾਵਾਂ 'ਤੇ ਧਾਰਮਿਕ ਗ੍ਰੰਥਾਂ ਦੀ, ਧਾਰਮਿਕ ਕਿਤਾਬਾਂ ਦੀ ਜਿਹੜੀ ਬੇਅਦਬੀ ਆ ਉਹ ਜਿਉਂ ਦੀ ਤਿਉਂ ਚੱਲ ਰਹੀ ਆ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਪਹਿਲਾਂ ਸਵਾਗਤ ਕਰਦੇ ਹਾਂ ਬਾਈ, ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੇਕਰ ਅਸੀਂ ਗੱਲ ਕਰਦੇ ਹਾਂ 2015 ਦੀ, ਆਪਾਂ ਸ਼ੁਰੂਆਤ ਕਰਦੇ ਹਾਂ। ਜੇ 2015 ਦੇ ਵਿੱਚ ਜਗ੍ਹਾ ਜਗ੍ਹਾ 'ਤੇ ਉੱਥੋਂ ਬਹਿਮਲ ਕਲਾਂ ਦੇ ਵਿੱਚ ਗੋਲੀਆਂ ਚੱਲਦੀਆਂ ਨੇ, ਬੇਅਦਬੀ ਹੁੰਦੀਆਂ, ਫਿਰ ਜਗ੍ਹਾ ਜਗ੍ਹਾ 'ਤੇ ਰੋਸ ਮੁਜ਼ਾਹਰੇ ਕੀਤੇ ਜਾਂਦੇ ਨੇ, ਉਹਨਾਂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਅਤੇ ਇੱਕ ਘਟਨਾ ਪਟਿਆਲੇ ਦੀ ਹੋਰ ਸਾਹਮਣੇ ਆ ਰਹੀ ਆ। ਪਹਿਲਾਂ ਤੁਸੀਂ ਥੋੜ੍ਹਾ ਜਿਹਾ ਬਹਿਮਲ ਕਲਾਂ ਵਾਲੀ ਜਿਹੜੀ ਗੋਲੀ ਕਾਂਡ ਹੋਇਆ ਉਸ ਨੂੰ ਲੈ ਕੇ ਦੱਸ ਦਿਓ, ਤਾਂ ਉਸ ਤੋਂ ਬਾਅਦ ਜਿਹੜਾ ਅਗਲੀ ਕਾਰਵਾਈ ਆ ਉਹ ਕੀ ਹੋਣ ਵਾਲੀ ਆ? ਦੇਖੋ, ਜਿਹੜੀ 2015 ਦੇ ਵਿੱਚ ਬੇਅਦਬੀ ਹੋਈ ਸੀ ਬਰਗਾੜੀ ਵਿਖੇ, ਉਹ ਜਿਹੜਾ ਇਕੱਠ ਹੋਇਆ ਸੀ, ਉੱਥੇ ਸੰਗਤਾਂ ਨੇ ਜਿਹੜਾ ਮੁਜ਼ਾਹਰਾ ਕੀਤਾ ਸੀ, ਅਤੇ ਉਹਦੇ ਉੱਤੇ ਸ਼ਾਂਤਮਈ ਜਾਪ ਕਰਦੀਆਂ ਸੰਗਤਾਂ 'ਤੇ ਜਦੋਂ ਗੋਲੀ ਚਲਾਈ ਗਈ ਸੀ, 2 ਸਿੰਘ ਸ਼ਹੀਦ ਹੋਏ ਸੀ ਆਪਣੇ। ਉਹਦੇ ਇਨਸਾਫ ਵਜੋਂ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਇੱਕ ਮੋਰਚਾ ਲੱਗਾ ਹੈ